बिस्मिल्लाहिर्रहमानिर्रहीम। शुरू करा मैं तेरा ही ना लैके तेरी हमदो सना बयान मौला। एक लफज अदा नहीं कर सकती तेरे हुक्म बगैर ज़बान मौला। बेशुमार मखलूक नहीं अंत कोई हर एक दा तू रिज़्क रसान मौला। असगर आजिज़ ते एक मस्कीन बंदा तेरी ज़ात है रब रहमान मौला। शुरू सोने रब दे नां दे नाल। नाज़रीन तुसी वेख रहे हो रहमानी न्यूज़ दा प्रोग्राम सोना देश पंजाब। इस प्रोग्राम दे विच असी तुहाडे वास्ते मुल्के पाकिस्तान दे ओ सुपरस्टार लैके आउने आ जिन्होंने तुसी पूरी इंटरनेट ते या वैसे वेखदे हो। असी लभ के पूरे पाकिस्तान दे विच तुहाडे वास्ते लैके आउने आ तां जे साडा पंजाबी कल्चर पंजाबी सभ्याचार जिहड़ा है वो प्रमोट हो सके। और अलहमदुलिल्लाह तकरीबन 2 साल दा अरसा हो गया। असी बेशुमार ओ गुलूकार ओ नात खां ओ फनकार असी अपने कैमरे दियां अखां दे रही असां दीवा रखिया है आवे एक इंटरनेशनल ਉਹਦੇ ਨਾਲ ਲੱਭਨੇ ਆ ਅਸੀਂ ਲੋਕਾਂ ਨੂੰ ਤੇ ਫਿਰ ਲਿਆ ਕੇ ਇੱਥੇ ਪਾ ਦੇਣੇ। जी नाजरीन अलहमदुलिल्लाह तुहाडे कमेंट्स और तुहाडे फोना ने गल दसी कि ये वाकई बहुत अच्छा काम है कि असल गायक असल गुलूकार फोक सिंगर जिहड़े ने असी वो तुहानूं सुणाने और ਇਹਦੇ ਨਾਲ तुहानूं दानिश्वरां ਦੀਆਂ ਗੱਲਾਂ ਪੰਜਾਬੀ कल्चर ਪੰਜਾਬी सभ्याचार ਦੇ ਬਾਰੇ ਵੀ ਗੱਲਾਂ ਬਾਤਾਂ ਕਰਨੇ ਆ। ਅੱਜ ਸਾਡੇ ਕੋਲ ਮੈਡਮ ਜਿਹੜੇ ਪ੍ਰਾਹੁਣੇ ਆਏ ਨੇ ਉਹਨਾਂ ਦੇ ਬਾਰੇ ਜਿਹੜੇ ਆਏ ਨੇ ਉਹਨਾਂ ਦਾ ਨਾਮ ਲਿਆ ਦਿੱਤਾ ਮੈਂ ਫੌਜ਼ੀਆ ਬੱਟ। ਇਹ ਕਿਹਨੇ ਦੱਸਣਾ ਸੀ? ਇਹ ਤੁਸੀਂ ਦੱਸਣਾ ਜੀ। ਤੁਸੀਂ ਚੁੱਪ ਹੀ ਨਹੀਂ ਕੀਤਾ ਤੇ ਮੈਂ ਅਸਗਰ ਪਹਿਲਵਾਨ ਰਹਿਮਾਨੀ ਜੀ ਤੇ ਮੈਂ ਵਾ ਫੌਜ਼ੀਆ ਬੱਟ। ਇਹ ਚੁੱਪ ਕਰਨਗੇ ਤੇ ਤੁਹਾਨੂੰ ਦੱਸਾਂਗੀ ਉਹਨਾਂ ਦਾ ਨਾਂ ਤੇ ਮੇਰਾ ਹੀ ਪੱਕਾ ਯਾਦ ਹੋ ਗਿਆ। ਉਹਨਾਂ ਨੇ ਨੱਚਣ ਵਾਲੇ ਦੀ ਅੱਡੀ ਨਹੀਂ ਰਹਿੰਦੀ ਗਾਉਣ ਵਾਲੇ ਦਾ ਮੂੰਹ। ਮੈਂ ਜਦੋਂ ਕਮੈਂਟੇਟਰ ਹੁੰਦਾ ਸੀ ਮੈਂ ਇਸੇ ਤਰ੍ਹਾਂ ਬੋਲਦਾ ਹੁੰਦਾ ਸੀ। ਗੱਲ ਤੇ ਤੁਸੀਂ ਆਪ ਕਰਨੀ ਹੁੰਦੀ ਹੈ ਜਦੋਂ ਗੱਲ ਨਾਲ ਗੱਲ ਮੈਂ ਕਹਿੰਦੀ ਥੋੜੀ ਦੇਰ ਚੱਲ ਮੂੰਹ ਵੇਖ ਹੀ ਲਵਾਂ। जी नाजरीन साढ़े को जिहड़े मेहमान ने मैडम फौजिया दसणगे कि किहड़े साढ़े को मेहमान ने अज अच्छे प्रोहणे जिहड़े कुछ अच्छे प्रोहणे ने कुछ गायक ने कोई शायर ने कुछ बड़ा अच्छे प्रोग्राम ने। अज दा प्रोग्राम मैनूं उम्मीद है कि तारीखी और यादगार प्रोग्राम। मैं ते अपने नाल दे 2 मोटियां दा दसांगी बस। तुहानूं मोटे बनण दा मैडम बड़ा शौक है। पहले ही हो गईयां की करां ਤੁਸੀਂ ਪਤਲੇ ਰਹਿਣ ਨਹੀਂ ਦਿੰਦੇ। ਫਿਰ ਮੈਂ ਉਹੀ ਆਖਣਾ ਬੰਨੇ ਮੱਝ ਜਾਂਦੀ ਤੇ ਫਿੱਟੀ ਹੋਈ ਦੁਨੀਆ ਮੋਢੇ ਮਾਰ ਕੇ ਲੰਘ ਜਾਂਦੀ। ਕਰਨ ਤੋਂ ਬਚ ਗਈ ਹੈ ਨਾ ਵੱਡੀ ਤੇ ਹੁਣ ਅਗਲੀ ਈਦ ਦਾ ਸੋਚ ਕੇ ਰੱਖੋ। ਵੱਡੀ ਈਦ ਤੇ ਇਨਸ਼ਾਅੱਲਾ ਤਾਲਾ ਉਮੀਦ ਹੈ ਸਾਨੂੰ ਗੋਸ਼ਤ ਜਿਹੜਾ ਨਾ ਉਹ ਬਾਹਰੋਂ ਮੈਡਮ ਦਾ ਹੀ ਮਿਲੇਗਾ। ਹਾਂ ਮੈਡਮ ਦੇ ਖਰੋੜੇ ਕੌਣ ਖਾਏਗਾ? ਬਾਟੀ ਕੋ ਖਾਏਗਾ। ਤੇ ਅਸੀਂ ਆਪਣੇ ਮਹਿਮਾਨ ਜਿਹੜੇ ਨੇ ਨਾਲ ਅੱਜ ਬੱਟ ਸਾਹਿਬ ਆਏ ਹੋਏ ਨੇ ਅਯੂਬ ਬੱਟ ਸਾਹਿਬ ਤੇ ਉਹ ਜਿਹੜੇ ਨੇ ਨਾ ਅੰਦਰੋਂ ਨਾ ਗੁਟਕਦੇ ਨੇ ਪਏ। ਉਹਨਾਂ ਨੇ ਗਾਣੇ ਸੁਣਾਣੇ ਨੇ ਨਾਜ਼ਰੀਨ ਤੁਹਾਨੂੰ ਤੇ ਸਾਡੇ ਬਹੁਤ ਹੀ ਅੱਛੇ ਗਾਇਕ ਜਿਨ੍ਹਾਂ ਦੀ ਆਵਾਜ਼ ਤੁਸੀਂ ਸੁਣੋਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਸਾਡੇ ਕੋਲ ਦੂਸਰੇ ਸੁਰ ਲੈ ਨੂੰ ਸਮਝਣ ਵਾਲੇ ਬੰਦੇ ਉਹਨਾਂ ਦੇ ਨਾਲ ਦੂਸਰੇ ਸਾਡੇ ਅਗਲੇ ਸਾਡੇ ਅੱਛੇ ਪ੍ਰਾਹੁਣੇ ਸਾਡੇ ਗੁਜਰਾਂਵਾਲੇ ਦਾ ਉੱਭਰਦਾ ਹੋਇਆ ਸਤਾਰਾ ਵੈਲਫੇਅਰ ਦਾ ਕੰਮ ਹੋਵੇ ਸਿਆਸਤ ਦਾ ਕੰਮ ਹੋਵੇ ਲੋਕਾਂ ਦੀ ਮੁਹੱਬਤ ਇਹਨਾਂ ਦੇ ਦਿਲਾਂ ਦੇ ਵਿੱਚ ਤੇ ਇਹਨਾਂ ਦੀ ਮੁਹੱਬਤ ਲੋਕਾਂ ਦੇ ਦਿਲ ਦੇ ਵਿੱਚ ਹਰ ਵਕਤ ਆਪਣੇ ਆਪ ਨੂੰ ਜਿਨ੍ਹਾਂ ਨੇ ਲੋਕਾਂ ਦੀ ਖਿਦਮਤ ਵਾਸਤੇ ਪੇਸ਼ ਕੀਤਾ ਹੋਇਆ। ਔਰ ਇੱਕ ਮੈਸੇਜ ਕਰੋ ਤੇ 1 ਮਿੰਟ ਦੇ ਵਿੱਚ ਰਿਪਲਾਈ ਜੀ ਹੁਕਮ ਕਰੋ ਆ ਫਲਾਂ ਕੰਮ ਹੈ। ਤੇ रहमानी न्यूज़ की सरप्रस्त कमेटी के मैंबर भी ने और सब तो ज़्यादा सपोर्ट करने वाली ये शख्सियत हलाल अहमद पाकिस्तान की जी साड़ी वफाकी टीम है वो मैंबर बने ने और MSF के डिविजनल ऑर्गेनाइजर सियासतदान होने के नाल एक अच्छे इंसान भी ने। मेरी मुराद बसीर तरी चिश्ती साहब चौधरी बसीर तरी चीमा साहब इन्होंने आखी तो चंगा नहीं लगता लेकिन चिश्ती आखी चंगा क्योंकि इन्होंने पीरा ने गल आखी सी कि जो आज जी ਜਿਹੜੀ ਇਹਨਾਂ ਉਹਦੇ ਵਿੱਚ ਸਭ ਕੁਝ ਤੇ ਉਹਨਾਂ ਦੇ ਨਾਲ ਉਹਨਾਂ ਚ ਪਹਿਲੇ ਕਦੋਂ ਘੱਟ ਆਜਜ਼ੀ ਸੀ ਕਿ ਉਹਨਾਂ ਨੇ ਹੋਰ ਆਜਜ਼ ਬਣਾ ਦਿੱਤਾ। ਲੇਕਿਨ ਮੈਂ ਹੈਰਾਨ ਇਸ ਗੱਲ ਦਾ ਕਿ ਇਸ ਦੌਰ ਦੇ ਵਿੱਚ ਹੋਵੇ ਜੱਟ ਤੇ ਹੋਵੇ ਐਡਾ ਆਜਜ਼ ਹੋਵੇ ਐਡਾ ਆਜਜ਼ ਹੋਵੇ ਪਹਿਲੀ ਵਾਰੀ ਵੈਸੇ ਪਹਿਲੀ ਵਾਰੀ ਵੇਖਿਆ ਅਗਲੇ ਇਹਨਾਂ ਦੇ ਨਾਲ ਜਿਹੜੇ ਮਾਸੂਮ ਦੇ ਨਾਲ ਮਸਕੀਨ ਜਿਹਾ ਸੀਰੀਅਸ ਹੋ ਕੇ ਬਹਿ ਜਾਣ ਵਾਲਾ ਹੈ ਜਿਨ ਗੱਲ ਹੀ ਨਹੀਂ ਆਉਂਦੀ ਤੇ ਜਦੋਂ ਗੱਲਾਂ ਸੁਣਾਉਣ ਲੱਗਦਾ ਉਹ ਸਾਰਿਆਂ ਨੂੰ ਪਿੱਛੇ ਛੱਡ ਜਾਂਦਾ। ਲੇਕਿਨ ਗੱਲਾਂ ਉਹ ਦਨਾਈ ਦੀਆਂ ਦਾਨਿਸ਼ਮੰਦੀ ਦੀਆਂ ਕਿਆ ਬਾਤ ਹੈ। ਗੱਲਾਂ ਉਹ ਜਿਹੜੀਆਂ ਨਵੀਂ ਜਨਰੇਸ਼ਨ ਨੂੰ ਪਤਾ ਹੀ ਕੋਈ ਨਹੀਂ। ਔਰ ਮੈਂ ਕਈ ਇੱਕ ਦਿਨ ਮੈਂ ਅਸੀਂ ਇਕੱਠੇ ਦੋਨੋਂ ਬੈਠੇ ਸਾਂ ਮੈਂ ਕਿ ਚੀਮਾ ਸਾਹਿਬ ਮੈਨੂੰ ਗੱਲ ਦੱਸੋ ਕਿ ਤੁਸੀਂ ਉਮਰ ਤੁਹਾਡੀ ਇੰਨੀ ਨਹੀਂ ਮੈਂ ਵੇਖੀ ਮੈਂ ਅਜੇ 50 ਸਾਲ ਉਮਰ ਹੋ ਗਈ ਹੈ ਮੈਂ ਆਪਣੀ ਜ਼ਿੰਦਗੀ 'ਚ ਇਸ ਉਮਰ ਵਾਲਾ ਬੰਦਾ ਮੈਂ ਅਕਲਮੰਦ ਨਹੀਂ ਜਿਹੜਾ ਤੂੰ ਹੈ ਇਹ ਨਹੀਂ ਸੀ ਆਖਿਆ। ਨਹੀਂ ਮੈਂ ਗੱਲ ਨਹੀਂ ਸੀ ਆਖੀ। ਮੈਂ ਕਿਹਾ ਮੈਂ ਐਡਾ ਬੰਦਾ ਇਸ ਉਮਰ ਦਾ ਅਕਲਮੰਦ ਨਹੀਂ ਵੇਖਿਆ ਇਹਨੇ ਇੰਨੀਆਂ ਅੱਛੀਆਂ ਪੜ੍ਹੀਆਂ ਲਿਖੀਆਂ ਬਾਸ਼ਊਰ ਹੋ ਕੇ ਗੱਲਾਂ ਸੁਣਾਉਣੀਆਂ ਉਹਨਾਂ ਦੇ ਨਾਲ ਅਗਲੇ ਪ੍ਰਾਹੁਣੇ ਸਾਡੇ ਉਹ ਤੁਸੀਂ ਦੱਸੋਗੇ ਜੀ। ਉਹ ਜਨਾਬ ਅਸਾਂ जिंज पहले दोदे वाले तो बुलाए सी उन्होंने भी बड़ी दूरों में ते जो मरीद के तो नारोवाल ਨੂੰ ਜਾਈਏ ਤੇ ਚੌੜਾ ਇੱਕ ਪਿੰਡ ਹੈ ਜੀ ਚੌੜਾ ਅੱਡਾ ਤੁਸੀਂ ਜਿੰਨਾ ਮਰਜ਼ੀ ਸਾਫ਼ ਕਰਨ ਦੀ ਕੋਸ਼ਿਸ਼ ਕਰੋ ਅਸਾਂ ਚੌੜਾ ਹੀ ਆਗਣਾ ਤੇ ਚੌੜੇ ਹੋ ਕੇ ਬਵ ਥੋੜਾ ਜਿਹਾ ਲਾਂਬੜਾ ਚੌੜਾ ਕਿ ਨੀਰਾ ਚੌੜਾ ਮਾੜੀ ਚੌੜਾ ਇਹ ਤੇ ਆਦੀਆਂ ਤੋਂ ਪਿੱਛੇ ਹੋ ਗਿਆ ਚੱਕ ਚੌਕ ਪੁੱਲ ਤੋਂ ਚੌਕ ਪੁੱਲੇ ਤੋਂ ਪਿੱਛੇ ਹੋ ਜਾਂਦਾ ਜੀ ਨਾਰੋਵਾਲ ਆਪਣਾ ਚੌਕ ਨਹੀਂ ਸਾਡਾ ਮਰੀਦ ਕੇ ਲਈ 8 ਕਿਲੋਮੀਟਰ ਅੱਗੇ
ਤੇ ਇਹਨਾਂ ਦਾ ਨਾਮ ਮੈਡਮ, ਇਹਨਾਂ ਦਾ ਨਾਮ ਹੈ ਮੁਹੰਮਦ ਇਕਰਾਮ ਸਾਹਿਬ ਸਵੇਰਾ, ਨਾਲ ਇਹਨਾਂ ਦੀ ਵਾਲਦਾ ਨੇ ਸਵੇਰਾ ਵੀ ਲਾਇਆ ਵੇ। ਤੇ ਉਹ ਸਵੇਰੇ ਵਾਲਾ ਸੂਟ ਪਾ ਕੇ ਆ ਗਏ ਨੇ। ਤੇ ਜਿਹੜਾ ਮਾੜੀ ਚੋੜਾ ਉਹਨਾਂ ਨੇ ਆਖਿਆ ਨਾ, ਚੋੜਾ ਤੇ ਉਹ ਕਰ ਨਹੀਂ ਸਕੇ, ਉਹਨੇ ਕਿਹਾ ਮੈਂ ਮਾੜੀ ਮਾੜੀ ਲੈ ਕੇ ਹੀ ਟੁਰ ਪਵਾਂ। ਅਗਰ ਚੋੜੇ ਤੇ ਰਹਿੰਦੇ ਤੇ ਵੇਖੋ ਤੁਸੀਂ ਮਾਸ਼ਾਅੱਲਾ ਚੋੜੇ ਹੁੰਦੇ, ਜਿਨ ਸੀਰਤ ਸਾਹਿਬ ਨੇ, ਜਿਨ ਯੂਬ ਸਾਹਿਬ ਨੇ। ਕੁਝ ਹਕੀਕਤਾਂ ਐਸੀਆਂ ਨੇ ਕਿ ਜਿਨ੍ਹਾਂ ਨੂੰ ਬਿਆਨ ਕਰਨ ਜਿਨ੍ਹਾਂ ਨੂੰ ਕਮਜ਼ੋਰ ਹੋ ਜਾਈਦਾ, ਜਿਨ੍ਹਾਂ ਦੀ ਵਜ੍ਹਾ ਨਾਲ ਬੰਦਾ ਕਮਜ਼ੋਰ ਵੀ ਹੋ ਸਕਦਾ। ਸਹੀ, ਤੁਸੀਂ ਅਗਲਾ ਤਾਰੁਫ ਕਰਵਾਓ। ਹਾਂਜੀ, ਅਗਲੇ ਸਾਡੇ ਮੁਲਕ ਪਾਕਿਸਤਾਨ ਦੇ ਪੰਜਾਬੀ ਕਲਚਰ ਦੇ ਜਿਤਨੇ ਤੁਸੀਂ ਕਲਾਮ ਸੁਣਦੇ ਹੋ, ਗੁਲੂਕਾਰਾਂ ਫੋਕ ਸਿੰਗਰਾਂ ਕੋਲੋਂ ਉਹਨਾਂ ਦੇ ਕਲਾਮ ਲਿਖੇ ਹੋਏ ਸੁਣਦੇ ਹੋ। ਨਾਰੰਗ ਮੰਡੀ ਦੇ ਬਹੁਤ ਹੀ ਅੱਛੇ ਨਾਰੰਗ ਮੰਡੀ ਜ਼ਿਲ੍ਹਾ ਸ਼ੇਖਪੁਰਾ ਦੇ ਬਹੁਤ ਹੀ ਅੱਛੇ ਸ਼ਾਇਰ, ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਏਡੇ ਅੱਛੇ ਸ਼ਾਇਰ ਜਿਨ੍ਹਾਂ ਦੇ ਜਿਤਨੇ ਫੋਕ ਸਿੰਗਰ ਨੇ ਉਹਨਾਂ ਨੇ ਇਹਨਾਂ ਦੇ ਲਿਖੇ ਹੋਏ ਗਾਣੇ ਗਾਏ, ਔਰ ਪੂਰੀ ਦੁਨੀਆ 'ਚ ਉਹ ਜਿਹੜੇ ਨੇ ਇਹਨਾਂ ਦੇ ਗਾਣੇ ਸੁਣ ਰਹੀ ਹੈ। ਤੇ ਮੇਰੀ ਮੁਰਾਦ ਸੇਠ ਮੁਹੰਮਦ ਯੂਸਫ ਰਹਿਮਾਨੀ ਸਾਹਿਬ, ਔਰ ਬਹੁਤ ਸਾਡੇ ਰਹਿਮਾਨੀ ਨਿਊਜ਼ ਦੇ ਨੁਮਾਇੰਦਾ ਵੀ ਨਾਰੰਗ ਮੰਡੀ ਤੋਂ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਰਹਿਮਾਨੀ ਨਿਊਜ਼ ਦੇ ਉਹ ਲੋਕ ਨਾਲ ਅਟੈਚ ਹੋਏ ਨੇ ਜਿਹੜੇ ਕੁਝ ਕਰਨਾ ਚਾਹੁੰਦੇ ਨੇ। ਬੇਸ਼ੱਕ ਜੀ, ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਰਹਿਮਾਨੀ ਨਿਊਜ਼ ਚੈਨਲ ਦੇ ਉੱਤੇ, ਕਿਉਂਕਿ ਸਾਡਾ ਮਿਸ਼ਨ ਹੀ ਹੈ ਵੇ ਕਿ ਲੋਕਾਂ ਨੂੰ ਇਸ ਜਗ੍ਹਾ ਦੇ ਉੱਤੇ ਲਿਆਣਾ, ਕੈਮਰੇ ਦੇ ਸਾਹਮਣੇ ਲਿਆਣਾ ਤੇ ਕੈਮਰੇ ਦੀ ਰਾਹੀਂ ਲੋਕਾਂ ਨੂੰ ਵਿਖਾਣਾ ਕਿ ਸਾਡੇ ਪੰਜਾਬ ਦੇ ਵਿੱਚ, ਸਾਡੇ ਪਾਕਿਸਤਾਨ ਦੇ ਵਿੱਚ ਟੈਲੈਂਟ ਦੀ ਕਮੀ ਨਹੀਂ ਹੈ। ਇਹ ਅਸੀਂ ਸਾਬਤ ਕਰਾ ਰਹੇ ਹਾਂ ਲੋਕਾਂ ਨੂੰ, ਵਿਖਾ ਕੇ ਪ੍ਰੋਗਰਾਮ ਸੋਹਣਾ ਦੇਸ਼ ਪੰਜਾਬ ਦਾ। ਇਸ ਤੋਂ ਇਲਾਵਾ ਫਿਲਮੀ ਸਿਤਾਰੇ, ਇਸ ਤੋਂ ਬਾਅਦ ਅਸੀਂ ਜਿਹੜਾ ਵੇ ਸਿਆਸੀ ਸਿਤਾਰੇ ਲੋਕਾਂ ਨੂੰ ਵਿਖਾਉਂਦੇ ਹਾਂ ਕਿ ਸਾਡੇ ਪਾਕਿਸਤਾਨ ਦੇ ਵਿੱਚ ਟੈਲੈਂਟ ਦੀ ਕਮੀ ਨਹੀਂ, ਸਿਰਫ ਇਹਨਾਂ ਨੂੰ ਅੱਗੇ ਆਉਣ ਦੀ ਕਮੀ ਹੁੰਦੀ ਹੈ। ਲੋਕ ਅੱਗੇ ਆਉਣ ਹੀ ਨਹੀਂ ਦਿੰਦੇ। ਹਰ ਜਗ੍ਹਾ ਦੇ ਉੱਤੇ ਪੈਸਾ ਚੱਲਦਾ ਵੇ, ਪੈਸੇ ਦੀ ਮਾਰ ਲੋਕਾਂ ਨੂੰ ਪਈ ਹੋਈ ਹੈ। ਕੋਈ ਵੀ ਬੰਦਾ ਵਿਚਾਰਾ ਜਾਂਦਾ ਤੇ ਉਹਨੂੰ ਨਾਜ਼ਰੀਨ ਇਹ ਹੀ ਕਿਹਾ ਜਾਂਦਾ ਤੂੰ ਕਿੰਨੇ ਕੁ ਪੈਸੇ ਜੇਬ 'ਚ ਪਾ ਕੇ ਆਏ, ਉਹ ਮਰੋ ਕਮਾਏਗਾ ਤੇ ਫੇਰ ਹੀ ਕਿਤੋਂ ਦੇਗਾ ਨਾ, ਖਾਲੀ ਜੇਬੋਂ ਤੇ ਉਹ ਕਿੱਥੋਂ ਤੁਹਾਨੂੰ ਦੇ ਦੇਗਾ। ਤੇ ਜੀ ਬਿਲਕੁਲ ਬਿਲकुल, ਅਸੀਂ ਕੋਈ ਮੇਰਾ ਖਿਆਲ ਹੈ ਗੱਲਾਂ ਬਹੁਤ ਕਰ ਲਈਆਂ ਨੇ। ਅਸੀਂ ਅੱਲਾਹ ਤਾਲਾ ਦੇ ਨਾਂ ਦੇ ਨਾਲ ਸ਼ੁਰੂ ਕਰੀਏ। ਮੀਆਂ ਮੁਹੰਮਦ ਬਖਸ਼ ਖੜੀ ਸ਼ਰੀਫ ਵਾਲੇ ਜਿਹੜੇ ਨੇ, ਜਿਹੜੇ ਪੰਜਾਬੀ ਅਦਬ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਨਾਮ ਹੈ, ਉਹਨਾਂ ਦਾ ਸਵੇਰਾ ਸਾਹਿਬ ਉਹਨਾਂ ਦਾ ਲਿਖਿਆ ਹੋਇਆ ਚੰਦ ਜਿਹੜੇ ਨੇ ਉਹ ਸ਼ੇਰ ਸੁਣਾਉਣਗੇ। ਉਸ ਤੋਂ ਬਾਅਦ ਫਿਰ ਅਸੀਂ ਗੱਲ ਨੂੰ ਅੱਗੇ ਲੈ ਕੇ ਟੁਰਾਂਗੇ ਜੀ। अव्वल हम्द सुना इलाही, अव्वल हम्द सुना इलाही, जो मालिक हर हर दा, जो मालिक हर हर दा, उसदा नाम जतारन वाला किसे मैदान में हर दा, उसदा नाम जतारन वाला किसे मैदान में हर दा। इको तेरी उड़ खुदाया, इको तेरी उड़ खुदाया, भाई इको तेरी उड़ खुदाया, और नहीं हो तुझे सुझेदा, और नहीं हो तुझे सुझेदा, जिस दिने तू आप जगावे अद किसे की तुझेदा। मैं गुड्डी हथ दो सजन दे, भाई मैं गुड्डी हथ दो सजन दे, जिवे रखे तू मेरे बिच शरीयत वाजिब लीजे नता खसम नू कहना। दिल पर मैनू मुने लोदा, दिल पर
बनिया दरेदा जिस तन अंदर इश्क नी रचिया भाई जिस तन अंदर इश्क नी रचिया कुत्ते उसकी चंगे कुत्ते उसकी चंगे मालिक दे दर राखी कर दे साबर भूखे नंगे कदर जरा दे पाया सैया नाल मैं खेडन गईया भाई सैया नाल मैं खेडन गईया टुट गईया मेरिया वंगा टुट गईया मेरिया वंगा माहती मैनू होर जड़ा दी बाबल तो की मंगा आसे आसे उम्र गुजारी भाई आसे आसे उम्र गुजारी चले में खार हजारा चले में खार हजारा माली बाग ने वेखण देना आइया जदों बहारा पीर मेरे ने तोहफा कर लिया पीर मेरे ने तोहफा कर लिया भाई पीर मेरे ने तोहफा कर लिया काबल तो कस्तूरी काबल तो कस्तूरी खुशबू लवा मोहम्मद बादशाह जान तो ला फिर पूरी वाह 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 क्या बात है वाह सवेरा साहब तुसी ते वाकई सवेर हार चमकण लग पे बहुत अच्छा जी बहुत कमाल दा बड़ा मज़ा आया जी भाई यूसुफ साहब मैनू ये दसो कि शायरी दा शौक किवें होया तुहानू शायरी ਦਾ ਸ਼ੌਕ ਛੋਟੇ ਹੁੰਦੇ ਸੀ ਤੇ ਕੁਝ ਇਹਨਾਂ ਲੋਕਾਂ ਕੋਲ ਬਹਿ ਕੇ ਵੱਡਿਆਂ ਕੋਲ ਕੁਝ ਇਹ ਜਦੋਂ ਸੱਟ ਵੱਜਦੀ ਹੈ ਤੇ ਸ਼ਾਇਰੀ ਬਾਹਰ ਆਂਦੀ ਹੈ ਇਹਨਾਂ ਨੇ ਕਦੋਂ ਸੱਚ ਗੱਲ ਦੱਸੀ ਤੁਹਾਨੂੰ ਕਰਨਾ ਇਹਨਾਂ ਸਾਰੀਆਂ ਦਾ ਕਿਵੇਂ ਪਤਾ ਇਹ ਮੈਨੂੰ ਬੜਾ ਪਤਾ ਵੀ ਸੱਟ ਵੱਜੀ ਹੋਈ ਹੈ ਨਾ ਮੈਨੂੰ ਵੀ ਜੀ ਮੈਂ ਉਹਦਾ ਬਸ ਮੈਂ ਸ਼ਾਇਰਾ ਨਹੀਂ ਬਣੀ ਐਂਕਰ ਬਣ ਗਈ ਨਮਾਜ਼ ਜਿਹੜੀ ਨਿਸ਼ਾਨੇ ਤੋਂ ਬਗੈਰ ਵੀ ਨਹੀਂ ਠੀਕ ਹੈ ਤੇ ਕੋਈ ਨਾ ਕੋਈ ਕੰਮ ਹੈ ਨਾ ਉਹ ਮੀਆਂ ਸਾਹਿਬ ਕਹਿੰਦੇ ਦਰਦ ਲੱਗੇ ਤੇ ਹਾਂ ਹੀ ਨਿਕਲੇ ਹਾਂਜੀ ਬਿਲਕੁਲ ਤੇ ਇਸ ਵਾਸਤੇ ਫਿਰ ਕੋਈ ਨਾ ਕੋਈ ਦਾ ਦਰਦ ਲੱਗੇ ਅੱਜ ਤੱਕ ਕਿੰਨੇ ਗੁਲੂਕਾਰਾਂ ਨੇ ਤੁਹਾਡੇ ਲਿਖੇ ਹੋਏ ਜਿਹੜੇ ਨੇ ਗੀਤ ਉਹ ਗਾਏ मेरे माशाल्लाह काफ़ी गुलूकार गा चुके हैं काफ़ी सूफियाना कलाम भी गा चुके हैं ते एक माँ ते पुत्र दा विछोड़ा मैं लिखिया सी अच्छा वो जो पैदा हुंदा ते खुशियां करदी है ते जो फौत हुंदा ते रोंदी है उत्ते पुत्र उन कहंदे आन लगियां तू कीतियां खुशियां ते जान लगियां क्यों रोई है
ਵਾਹ। ਸੱਚੀ ਦੱਸਣੀ ਮੈਨੂੰ ਮੈਂ ਇਹ ਅੱਜ ਗੱਲ ਕਿਉਂ ਹੋਈ ਤੇ ਮੋਤੀ ਚੂਰ ਤੂੰ ਲੱਡੂ ਵੰਡੇ ਸਾਰੀ ਰਾਤ ਨਾ ਸੋਈਏ ਸੱਚੀ ਦੱਸਣੀ ਮੈਨੂੰ ਮੈਂ ਇਹ ਅੱਜ ਗੱਲ ਕਿਉਂ ਹੋਈ ਵਾਹ ਅੱਗੋਂ ਮਾਂ ਨੂੰ ਜਵਾਬ ਦਿੰਦੀ ਹੈ ਮਾਪੇ ਪੁੱਤਰਾਂ ਬਾਅਦ ਨਹੀਂ ਜੀਂਦੇ ਵਾਹ ਮਾਪੇ ਪੁੱਤਰਾਂ ਬਾਅਦ ਨਹੀਂ ਜੀਂਦੇ ਪੁੱਤਰਾਂ ਦਾ ਦੁੱਖ ਆਪਨੇ ਸੀਂਦੇ ਜਿਸ ਮਾਂ ਦਾ ਪੁੱਤਰ ਕੋਨੀ ਉਹਨੂੰ ਕਾਦੀ ਢੋਈ ਏ ਮੈਂ ਦੁਖੀ ਕੀ ਦੱਸਾਂ ਪੁੱਤਰਾ ਮੇਰੇ ਨਾਲ ਜੋ ਹੋਈ ਵਾਹ ਉਹ ਕਾਫੀ ਲੰਬੇ ਇਸ ਤਰ੍ਹਾਂ ਦੇ ਲਿਖੇ ਨੇ ਕੀ ਬਾਤ ਹੈ ਜੀ ਤੁਹਾਡੀ ਕਮਾਲ ਦੀ ਸ਼ਾਇਰੀ ਕੁਝ ਸਪੈਸ਼ਲੀ ਪ੍ਰੋਗਰਾਮ ਇੱਕ ਤੁਹਾਡੀ ਸ਼ਾਇਰੀ ਦਾ ਰੱਖਾਂਗੇ ਇਨਸ਼ਾਅੱਲਾ ਕਿਉਂਕਿ ਅੱਜ ਫੋਕ ਸਿੰਗਰ ਜਿਹੜੇ ਨੇ ਉਹਨਾਂ ਦਾ ਦਿਨ ਹੈ ਸੋਹਣਾ ਦੇਸ਼ ਪੰਜਾਬ ਅਸੀਂ ਐਸੇ ਸ਼ਾਇਰ ਜਿਹੜੇ ਐਸੇ ਗੁਲੂਕਾਰ ਨਾਤ ਖਾਨ ਅਲਹਮਦੁਲਿਲਾ ਇਸ ਤੋਂ ਪਹਿਲੇ 2-3 ਨਾਤ ਖਾਨ ਸਾਡੇ ਕੋਲ ਅੱਜ ਆਏ ਸਨ ਉਹਨਾਂ ਨੇ ਬਹੁਤ ਅੱਛੀਆਂ ਨਾਤਾਂ ਜਿਹੜੀਆਂ ਨੇ ਉਹ ਰਿਕਾਰਡ ਕਰਾਈਆਂ ਇਨਸ਼ਾਅੱਲਾ ਬਹੁਤ ਜਲਦੀ ਨਾਜ਼ਰੀਨ ਨੂੰ ਵੇਖਣਗੇ ਔਰ ਰਹਿਮਾਨੀ ਨਿਊਜ਼ ਦਾ ਮਿਸ਼ਨ ਹੈ ਕਿ ਉਹਨੇ ਕਿਸੇ ਵੀ ਨਾਤ ਖਾਨ ਸਨਾ ਖਾਨ ਜਾਂ ਕਾਰੀ कोई आलमे दीन होवे असी उन्होंने तो कोई फीस नहीं लेंदे साडा ऐलान है कि कोई भी साडे मुल्क पाकिस्तान का नात खां होवे इंशाअल्लाह रहमानी न्यूज़ उन्होंने वास्ते फ्री सर्विस दे रहा है बिल्कुल सिर्फ उन्होंने आना जरूरी है अगों रिकॉर्ड करके उन्होंने अपने कैमरे दियां राहियां अखां दे राही इंशाअल्लाह पूरी दुनिया नूं मावांगे और इहदे विच असीं किन्ने कामयाब आ तुसीं दसोगे सानूं जी बिल्कुल इसे तरीके नाल साडे तो दुनिया बड़ी राजी हुंदी है बहुत ज़्यादा कमेंट्स आंदे ने बल्कि लोग इत्थे आंदे ने हर जुम्मे दे जुम्मे इत्थे एक इस तरीके का माहौल होंदा है जिस तरह मेला लग्या है लोगों को खुशी होंदी है कि साढ़े को कदी भी किसी ने यह नहीं आख्या बाहर खलोते वो जिन बाहर जाइए ना तो कहते हैं एदी मुठ गर्म कर दो तो कभी ये भी काम नहीं होया कि किसी बच्चे को कोई पैसे दे जाए तो अल्लाह का शुक्र है कि लोग इस चैनल को पसंद कर रहे हैं यदी इज्जत कर रहे हैं ते इज्जत वकार अल्लाह ताला दे देवे ते पैसा ते आनी जानी चीज़ है अल्हम्दुलिल्लाह के रहमानी न्यूज़ तकरीबन 1.5 साल का अरसा हो गया इस 1.5 साल के अरसे दे विच अल्हम्दुलिल्लाह असी पूरी दुनिया के लोगों ने दसिया कि रहमानी न्यूज़ चैनल भी एक है और इहदा सब तो वड्डा सानू होया सबूत है कि पिछले दिनों के विच गुजरांवाला दे साडे एक नौजवान बच्चे ने गोल्ड मैडल हासिल किया वेट लिफ्टिंग दे विच नूर दस्तगीर ने ओदी जो वीडियो असी अपलोड की सी चलाई अपने फेसबुक ते रहमानी न्यूज़ एचडी 9 लाख समथिंग जिहड़े ओदे व्यूज़ सन ਇਹ ਸਾਨੂੰ ਲੋਕਾਂ ਨੇ ਉਹਦੇ ਕਮੈਂਟਸ ਉਹਦੇ ਲਾਈਕ ਉਹਦੇ ਸ਼ੇਅਰ ਕਮ ਸੇ ਕਮ ਲੱਖਾਂ ਦੇ ਵਿੱਚ ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਹੈ ਕਿ ਰਹਿਮਾਨੀ ਨਿਊਜ਼ ਦਾ ਪੂਰੇ ਵਰਲਡ ਦੇ ਲੋਕਾਂ ਨੂੰ ਪਤਾ ਚੱਲ ਜੀ ਬਹੁਤ ਜ਼ਿਆਦਾ ਲੋਕੀ ਪਸੰਦ ਕਰ ਰਹੇ ਨੇ ਪਿਛਲੇ ਦਿਨਾਂ ਵਿੱਚ ਮੇਰੀ ਇੱਕ ਦੋ ਚੈਨਲ ਵਾਲਿਆਂ ਨਾਲ ਬੈਠਿਆਂ ਇਸ ਤਰ੍ਹਾਂ ਮੀਟਿੰਗ ਹੋ ਗਈ ਤੇ ਉਹ ਆਖਣ ਲੱਗੇ ਕਿ ਸਾਨੂੰ ਇਹ ਸਮਝ ਨਹੀਂ ਆਉਂਦੀ ਅਸੀਂ ਵੀ ਚੈਨਲ ਚਲਾ ਰਹੇ ਹਾਂ ਗੁਜਰਾਂਵਾਲਾ 'ਚ ਲੋਕਲ लेकिन सानू ये समझ नहीं आती कि तुसी अपने चैनल के उत्ते अलहदा प्रोग्राम किस तरह तरतीब दे दे साढ़े को तो खबरें ही पूरी आउंदियां मैडम ये अल्लाह पाक दा खास करम है अल्हम्दुलिल्लाह कि रहमानी न्यूज़ अपने तमाम वर्करां नूं भी हमेशा अवार्ड जिहड़ा ना वो दिंदा हर साल किसी बड़े हाल दे विच ये अल्लाह पाक दी खास रहमत है तुसी पिछले दिनां देखिया कि हमरा हाल दे विच भी और सब तो ये कामयाबी इस वास्ते वे कि इहदे जिहड़े सरप्रस्त कमेटी के मेंबरान ने ना जी वो अल्लाह पाक का खास करम है कि जनाब तारक महमूद रहमानी साहब जनाब अमजद रहमानी साहब आफ मस्कत तो अब्दुल खालक साहब फ्राम कराची तो साढ़े दोस्त ने कराची रहमानी बरादरी रहमानी वेलफेयर ट्रस्ट के सदर और दूसरे यूके तो एहसन सज्जाद सेठी साहब और जनाब बसीरत अली चिश्ती साहब ये सारे दोस्त जिहड़े ने और होर भी बेशुमार दोस्त ने जिहड़े साडे नाल तावन करदे ने और असीं इहनूं अलहमदुलिल्लाह लैके चल रहे हैं ये अल्लाह पाक दी खास रहमत है कि इस तरह के लोग जिहड़े मुखलस लोग ने उन्हां दे तावन दे नाल ये सारा बिल्कुल जी इस तरीके नाल ये मुखलस लोग अगर साडे नाल अटैच ने ते असीं भी मुखलस पने दे नाल लोकां दे काम आने आ ते लोकां नूं कोई टेंशन नहीं हुंदी कि असीं रहमानी न्यूज़ चैनल ते चले आ ते जेब दे विच या कोई कर्जा चुक के उत्थे जाइए कि साढ़े को पैसे मंगे जाणगे इस तरीके नाल ही एक दूजे दे हत्थ दे विच हत्थ पाइए ते इंसान कामयाब होंदा जांदा है। एक काशिफ साहब ने साढ़े दोस्त भाई गुजरांवाला तो उन्होंने जो चैनल का सारा सिस्टम देखा खुश हो के उन्होंने कहा कि मैनू अग लगे भाई जान मैनू बहुत ज़्यादा खुशी है कि ऐसा चैनल जो सना खान जिहड़े ने नाद खान जो आलमे दीन ने उन्होंने प्रमोट कर रहे और उन्होंने फंड्स नहीं लै रहा तो ये वास्ते मेरे लैक को अगर हुक्म होवे सानू कहा कि तुसी सानू कोई भी चीज़ एक लै दो असीं लोगों को पैसे नहीं लै सी किसी ने कहा सानू कैमरा लै दिओ किसी ने कहा सानू तुसी कंप्यूटर लै दिओ किसी ने कहा सानू साउंड सिस्टम लै दिओ और अलहमदुलिल्लाह साडे कोल अज बेहतरीन चैनल जिहड़ा वो चल रहा है अलहमदुलिल्लाह। तो जी साडे कोल अगले मेहमान
ਇਹਨਾਂ ਦਾ ਜੇ ਅਗਰ ਇਹਨਾਂ ਦੀ ਗੱਲਾਂ ਪਤਾ ਕਰਾਂਗੇ ਸਾਡਾ ਥੋੜਾ ਜਿਹਾ ਟਾਈਮ ਲੱਗ ਜਾਏਗਾ। ਮੈਂ ਇੰਝ ਹੀ ਗੱਲ ਕਰਾਂਗਾ ਕਿ ਗੁਜਰਾਂਵਾਲਾ ਦਾ ਨਾਮ ਹੋਵੇਗਾ ਤੇ ਸਿਆਸੀ ਹਲਕਿਆਂ ਦੇ ਵਿੱਚ ਔਰ ਸਮਾਜੀ ਹਲਕਿਆਂ ਦੇ ਵਿੱਚ ਇੱਕ ਉੱਭਰਦਾ ਹੋਇਆ ਨਾਮ। ਮੈਡਮ ਪਿਛਲੇ ਦਿਨਾਂ ਦੇ ਵਿੱਚ ਸਲਾਬ ਜ਼ਦਗਾਨ ਵਾਸਤੇ ਜਦੋਂ ਸਾਰੇ ਲੋਕਾਂ ਨੇ ਕੋਸ਼ਿਸ਼ ਕੀਤੀ ਕਿ ਉਹ ਜਿਹੜੇ ਲੋਕ ਆ ਜਿਨ੍ਹਾਂ ਦੇ ਘਰ ਟਹਿ ਗਏ ਨੇ, ਜਿਨ੍ਹਾਂ ਨੇ ਦੀਆਂ ਫਸਲਾਂ ਤਬਾਹ ਹੋ ਗਈਆਂ ਨੇ, ਉਹਨਾਂ ਨੂੰ ਖਾਣ ਵਾਸਤੇ ਕੋਈ ਚੀਜ਼ ਨਹੀਂ, ਰਹਿਣ ਵਾਸਤੇ ਕੋਈ ਚੀਜ਼ ਨਹੀਂ, ਉਹਨਾਂ ਦੇ ਵਿੱਚ ਨਾ ਤੇ ਰਹਿਮਾਨੀ ਵੈਲਫੇਅਰ ਟਰਸਟ ਤਾਂ ਕੋਈ ਬੰਦਾ ਪਿੱਛੇ ਰਿਹਾ ਤੇ ਜਿਹੜੇ ਸਾਡੇ ਮਹਿਮਾਨ ਆਏ ਨੇ ਉਹਨਾਂ ਦੇ ਵਿੱਚ ਵੀ ਇੱਕ ਸ਼ਖਸ ਬੈਠਾ ਵੇ ਬਸੀਰਤ ਅਲੀ ਚਿਸ਼ਤੀ। ਇਹਨਾਂ ਦੀ ਗੱਲ ਮੈਂ ਕਰ ਰਿਹਾ ਨਾ, ਜਿੰਨੇ ਬਹੁਤ ਜ਼ਿਆਦਾ ਕਈ ਟਰੱਕ ਸਮਾਨ ਮੈਂ ਵੇਖਿਆ, ਮੈਂ ਹੈਰਾਨ ਹੋ ਗਿਆ ਕਿ ਇਹਨਾਂ ਲੋਕਾਂ ਨੂੰ। ਔਰ ਗੁਜਰਾਂਵਾਲਾ ਡਿਪਟੀ ਕਮਿਸ਼ਨਰ ਸਾਹਿਬਾਂ ਨੂੰ ਉਸ ਦਿਨ ਰਹਿਮਾਨ ਨਿਊਜ਼ ਨੂੰ ਸਾਡੇ ਨੂੰ ਅਵਾਰਡ ਸ਼ੋਅ ਵਾਸਤੇ ਬੱਚੀਆਂ ਦੀ ਇਨਾਮਾਤ ਵਾਸਤੇ 50,000 ਰੁਪਇਆ ਦਿੱਤਾ। ਔਰ ਬੱਚੀਆਂ ਜਿਹੜੀਆਂ ਇੰਨੀਆਂ ਖੁਸ਼ ਪਹਿਲੀ ਵਾਰ ਹੋਇਆ ਕਿ ਉਹ ਇਨਾਮਾਤ ਤੁਸੀਂ ਉੱਥੇ ਮੌਜੂਦ ਸੋ। ਔਰ ਵੇਖਿਆ ਮੈਨੂੰ ਉਸ ਦਿਨ ਮੁਲਾਕਾਤ ਹੋਈ ਤੇ ਮੈਨੂੰ ਪਤਾ ਲੱਗਾ ਕਿ ਡੀਸੀ ਗੁਜਰਾਂਵਾਲੇ ਨੂੰ 50 ਲੱਖ ਰੁਪਇਆ ਸਲਾਬ ਜ਼ਦਗਾਨ ਫੰਡਸ ਦੇ ਵਿੱਚ ਦਿੱਤਾ। ਔਰ ਬੇਸ਼ੁਮਾਰ ਐਸੇ ਕੰਮ ਜਿਹੜੇ ਖੁਫੀਆ ਤੌਰ ਤੇ ਲੋਕਾਂ ਦੀ ਵੈਲਫੇਅਰ ਕਰਦੇ ਨੇ। ਜੀ ਬਸੀਰਤ ਅਲੀ ਚਿਸ਼ਤੀ ਸਾਹਿਬ, ਤੁਸੀਂ ਸਿਆਸਤ ਦੇ ਵਿੱਚ ਵੀ ਸਿਆਸਤ ਦਾ ਤੁਹਾਨੂੰ ਸ਼ੌਕ ਤੇ ਹੈ, ਲੇਕਿਨ ਲੋਕਾਂ ਦੀ ਖਿਦਮਤ ਦਾ ਸ਼ੌਕ ਤੁਹਾਡੇ ਦਿਲ 'ਚ ਕਿਵੇਂ ਜਜ਼ਬਾ ਪੈਦਾ ਹੋਇਆ? ਅੱਲਾਹੁਮਾ ਸੱਲੀ ਅਲਾ ਮੁਹੰਮਦ व अला आले मुहम्मद। बिस्मिल्लाह रहमान रहीम। ਪਹਿਲਾਂ ਤੇ ਪਹਿਲਵਾਨ ਜੀ ਮੈਂ ਮਸ਼ਕੂਰ ਹਾਂ ਔਰ ਅੱਗੇ ਵੀ ਮਸ਼ਕੂਰ ਹਾਂ। ਮੇਰਾ ਆਪਣੀ ਫੈਮਿਲੀ ਹੈ, ਮੇਰਾ ਆਪਣਾ ਮੈਂ ਘਰ ਸਮਝਣਾ ਰਹਿਮਾਨੀ ਵੈਲਫੇਅਰ ਟਰਸਟ ਨੂੰ ਔਰ ਰਹਿਮਾਨੀ ਨਿਊਜ਼ ਚੈਨਲ ਨੂੰ, ਕਿਉਂਕਿ ਤੁਸੀਂ ਉਸਤਾਦ ਮੁਹਤਰਮ ਵੱਡੇ ਭਾਈ ਹੋ ਬਸ, ਔਰ ਹਮੇਸ਼ਾ ਮੁਹੱਬਤ ਕਰਦੇ ਹੋ, ਸ਼ਫਕਤ ਫਰਮਾਉਂਦੇ ਹੋ ਮੇਰੇ ਤੇ। ਇੱਕ ਚੀਜ਼ ਹੁੰਦੀ ਹੈ ਭਲਵਾਨ ਜੀ, ਅੱਲਾਹ ਪਾਕ ਦੇ ਕੋਈ ਸਾਨ ਨਹੀਂ ਹੁੰਦਾ, ਅੱਲਾਹ ਦੇ ਦਿੱਤੇ ਚੋਂ ਦੇਣਾ। ਵਾਹ ਵਾਹ। ਅੱਲਾਹ ਦੇ ਦਿੱਤੇ ਚੋਂ ਦੇਣਾ। ਵਾਹ। ਅਸੀਂ ਇੱਥੇ ਕੋਈ ਕਾਰੋਬਾਰ ਕਰਨੇ ਆ, ਦੁਕਾਨ ਬਣਾਉਂਦੇ ਆ, ਕੋਈ ਮਕਾਨ ਬਣਾਉਂਦੇ ਆ, ਕੋਈ ਮਾਰਕੀਟ ਬਣਾਉਂਦੇ ਆ, ਕੋਈ ਪੈਲੀ ਲੈਂਦੇ ਆ। ਕਿਸ ਲਈ? ਕਿ ਯਾਰ ਸਾਡੀ ਆਉਣ ਵਾਲੀ ਨਸਲ, ਮੇਰੀ ਔਲਾਦ, ਮੇਰੇ ਪੋਤਰੇ, ਮੇਰੇ ਆਉਣ ਵਾਲੀਆਂ ਨਸਲਾਂ ਇਹਦਾ ਸਮਰ ਹਾਸਲ ਕਰਨਗੀਆਂ, ਇਹਦਾ ਸਮਰ ਹਾਸਲ ਕਰਨਗੀਆਂ, ਇਹਦਾ ਫਲ ਖਾਣਗੀਆਂ। ਇਹ ਉਹਨਾਂ ਵਾਸਤੇ ਇਹਨਾਂ ਦੇ ਕਿਰਾਏ ਲੈ ਉਹਨਾਂ ਦੇ। ਲੇਕਿਨ ਇਨਸਾਨ ਐਵੇਂ ਚੰਦ ਘੜੀਆਂ ਵਾਂ ਅਸੀਂ ਇੱਥੇ। ਵਾਹ। ਬੇਸ਼ੱਕ ਕੁੱਲੂ ਨਫਸੁ ਜ਼ਾਇਕਾਤੁਲ ਮੌਤ। ਬੇਸ਼ੱਕ ਹਰ ਜਾਨਦਾਰ ਚੀਜ਼ ਨੇ ਮੌਤ ਦਾ ਜ਼ਾਇਕਾ ਚੱਖਣਾ ਹੈ। ਬੇਸ਼ੱਕ ਅਸੀਂ ਐਵੇਂ ਚੰਦ ਘੜੀਆਂ ਚੰਦ ਪਲ ਇੱਥੇ ਆ। ਜਿਸ ਵਕਤ ਅਸਾਂ ਫੌਤ ਹੋ ਜਾਣਾ ਨਾ, ਸਾਡੇ ਜੋ ਬੈਂਕ ਬੈਲੈਂਸ ਬਣੇ ਆ, ਜੋ ਪ੍ਰਾਪਰਟੀ ਬਣਾਈ ਹੈ, ਜੋ ਮੁਰੱਬਿਆਂ ਖਰੀਦੇ ਹੋਣਗੇ, ਨਾ ਉਹਦਾ ਜਵਾਬ ਤੁਹਾਡੀ ਬੀਵੀ ਦੇਣਾ ਹੈ, ਨਾ ਤੁਹਾਡੀ ਔਲਾਦ ਦੇਣਾ ਹੈ, ਨਾ ਤੁਹਾਡੇ ਰਿਸ਼ਤੇਦਾਰਾਂ ਦੇਣਾ ਹੈ। ਉਹਦਾ ਜਵਾਬ ਤੁਸੀਂ ਦੇਣਾ ਹੈ। ਤੇ ਬੰਦੇ ਨੂੰ ਕੁਝ ਬੈਂਕ ਬੈਲੈਂਸ ਜਿਹੜੀ ਹਮੇਸ਼ਾ ਰਹਿਣ ਵਾਲੀ ਜ਼ਿੰਦਗੀ ਹੈ ਨਾ, ਉਹਦੇ ਲਈ ਬਣਾਉਣਾ ਚਾਹੀਦਾ। ਕੁਝ ਵਰਤਣ ਅੱਗੇ ਇੱਥੇ ਅਸੀਂ ਵਰਤਨੇ ਆ ਪੰਜਾਬੀ ਜਿਹਨਾਂ ਨੇ ਕਿ ਫਲਾਂ ਬੰਦੇ ਨਾਲ ਸਾਡਾ ਨਿਉਂਦਰਾ ਹੈ, ਸਾਡਾ ਨਿਉਂਦਰਾ ਹੈ। ਅਸੀਂ ਆਨੇ ਆ ਕਿਸੇ ਖਾਨਦਾਨੀ ਬੰਦੇ ਨਾਲ ਵਰਤੀਏ ਨਾ ਤੇ ਉਹ ਆਂਦਾ ਭਾਈ ਨਿਉਂਦਰਾ ਮੋੜਨ ਲੱਗੇ, ਆਂਦਾ ਆ ਤੇਰਾ ਘਰ ਦਾ ਘਰ ਹੀ ਤੇ ਇਹ ਅੱਗੋਂ ਵੱਧਦਾ ਹੀ। ਭਾਜੀ ਕਿ ਆ ਤੇਰਾ ਘਰ ਦਾ ਘਰ ਤੇ ਆ ਤੇਰੇ ਨਾਲ ਅੱਗੋਂ ਵੱਧਦਾ ਹੀ। ਤੇ ਕਾਇਨਾਤ ਦਾ ਮਾਲਕ ਹੈ, ਖਾਲਕ ਹੈ, ਗਫੂਰ ਰਹੀਮ ਹੈ, ਉਹਦੇ ਦਿੱਤੇ ਚੋਂ ਹੀ ਦੇਣਾ ਹੈ। ਤੇ ਕੁਝ ਨਿਉਂਦਰਾ ਅੱਲਾਹ ਪਾਕ ਨੇ ਵੀ ਕਰਨਾ ਚਾਹੀਦਾ। ਕਿਸੇ ਚੱਜ ਦੇ ਬੰਦੇ ਨਾਲ, ਕਿਸੇ ਚੱਜ ਦੇ ਬੰਦੇ ਨਾਲ ਵਰਤੀਏ ਤੇ ਨਿਉਂਦਰਾ ਰੱਖਦਾ ਕੋਈ ਨਹੀਂ, ਕੁਝ ਲਾ ਕੇ ਨਾਲ ਦਿੰਦਾ। ਤੇ ਕਾਇਨਾਤ ਦੇ ਮਾਲਕ ਨਾਲ ਜੇ ਨਿਉਂਦਰਾ ਭਾਜੀ ਪਾ ਲਈਏ ਤੇ ਉਹ ਤੇ ਕਾਇਨਾਤ ਅਫਜ਼ਲ ਹਰ ਚੀਜ਼ ਬਣਾਉਣ ਵਾਲਾ ਮਾਲਕ ਹੈ, ਖਾਲਕ ਹੈ। ਮੈਨੂੰ ਗੱਲ ਯਾਦ ਆ ਗਈ, ਨਬੀ ਪਾਕ ਸਲਾਤੁ ਸਲਾਮ ਦੇ ਕੋਲ ਇੱਕ ਬੱਦੂ ਆਇਆ ਤੇ ਸਰਕਾਰ ਨੂੰ ਫਰਮਾਉਂਦਾ ਹੈ, ਯਾ ਰਸੂਲ ਅੱਲਾਹ, ਰੋਜ਼ੇ ਮਹਿਸ਼ਰ ਹਿਸਾਬ ਕੌਣ ਲਏਗਾ? ਰੋਜ਼ੇ ਮਹਿਸ਼ਰ ਹਿਸਾਬ ਕੌਣ ਲਏਗਾ? ਮੇਰੇ ਬਾਦਸ਼ਾਹ ਫਰਮਾਉਂਦੇ ਨੇ ਕਿ ਪਾਕ ਨਬੀ ਸੱਲੱਲਾਹੁ अलैहि वसल्लम ਕਿ ਅੱਲਾਹ ਪਾਕ ਇਹ ਗੱਲ ਸੁਣ ਕੇ ਤੇ ਬੱਦੂ ਨੇ ਹੱਸਣਾ ਸ਼ੁਰੂ ਕਰਤਾ, ਖੁਸ਼ ਹੋ ਗਿਆ, ਨੱਚਣਾ ਸ਼ੁਰੂ, ਮਤਲਬ ਪਾਣਾ ਸ਼ੁਰੂ। ਸਰਕਾਰ ਫਰਮਾਇਆ ਇਹ ਬੜਾ ਖੁਸ਼, ਇਹਨੂੰ ਕੁਆਓ ਨਾ ਜ਼ਰਾ। ਕੁਆਇਆ, ਉਹਨੇ ਕਹਾ ਭਾਈ ਤੂੰ ਸਵਾਲ ਕੀਤਾ ਹੈ ਕਿ ਰੋਜ਼ੇ ਮਹਿਸ਼ਰ ਹਿਸਾਬ ਕੌਣ ਲਏਗਾ?
ਤੇ ਮੈਂ ਤੈਨੂੰ ਦੱਸਿਆ ਕਿ ਅੱਲਾਹ ਪਾਕ ਤੇ ਤੂੰ ਐਡਾ ਖੁਸ਼ ਹੈ। ਉਹਨਾਂ ਕਹਾ ਯਾਰ ਰਸੂਲ ਅੱਲਾਹ ਮੈਨੂੰ ਟੈਨਸ਼ਨ ਹੀ ਕੋਈ ਨਹੀਂ, ਗੱਲ ਹੀ ਮੁੱਕ ਗਈ। ਸਰਕਾਰ ਫਰਮਾਇਆ ਉਹ ਕੀ? ਉਹਨਾਂ ਕਹਾ ਜਦੋਂ ਵੀ ਕੋਈ ਇਨਸਾਨ ਜ਼ਰਫ ਵਾਲਾ ਹਿਸਾਬ ਲੈਂਦਾ ਹਮੇਸ਼ਾ ਆਸਾਨ ਲੈਂਦਾ। ਤੇ ਉਸ ਤੋਂ ਬਾਅਦ ਕਿਹੜੀ ਸ਼ਾਇਦ ਦੁਨੀਆ, ਉਸ ਤੋਂ ਬਾਅਦ ਕਿਹੜੀ ਸ਼ਾਇਦ ਕੋਈ ਤੇ ਸ਼ਾਇਦ ਗੱਲ ਹੈ ਜਿਹੜੀ ਗੱਲ ਹੈ ਨਾ ਉਭਰਨ ਦੀ ਜਾਂ ਸਿਆਸਤ ਸਭ ਦੀ, ਤੋਂ ਆਲਾ ਆਲਾ ਮੈਂ ਜਨਾਬ ਦੀ ਅੱਗੇ ਗੱਲ ਕੋ ਮਾਲੀ ਦਾ ਕੰਮ ਪਾਣੀ ਦੇ ਪਾਣੀ ਭਰ ਦੇਣਾ, ਪਰ ਮਸ਼ਕਾਂ ਪਾਵੇ ਉਹ ਮਾਲਕ ਦਾ ਕੰਮ ਫਲ ਫੁੱਲ ਲਾਵੇ, ਲਾਵੇ ਜਾਂ ਨਾ ਲਾਵੇ। ਬੇਸ਼ੱਕ ਬੇਸ਼ੱਕ ਚੀਜ਼ ਹੈ ਵੇ ਕਿਸੇ ਅਹੁਦੇ ਦੀ ਇਨਸਾਨ ਨੂੰ ਕਿਸੇ ਚੀਜ਼ ਦੀ ਹਸਰਤ ਨਹੀਂ ਦਿਲ 'ਚ ਹੋਣੀ ਚਾਹੀਦੀ। ਸਿਆਸਤ ਇੱਕ ਖਿਦਮਤ ਦਾ ਰਸਤਾ ਹੈ, ਸਿਆਸਤ ਇੱਕ ਮੁਕੱਦਸ ਔਰ ਖਿਦਮਤ ਦਾ ਆਸਾਨ ਰਾਹ ਹੈ। ਬੇਸ਼ੱਕ ਵੇਖੋ ਨਾ ਕਿ ਤੁਸੀਂ ਕਿਸੇ ਕੋ ਤੁਹਾਨੂੰ ਅੱਲਾਹ ਪਾਕ ਕੋ ਇੱਜ਼ਤ ਤੋਂ ਨਵਾਜ਼ਦੇ ਨੇ, ਕੋਈ ਬੰਦਾ ਤੁਹਾਡੇ ਕੋਲ ਮੇਰਾ ਸੋਲ ਬਣਵਾ ਦਿਓ, ਮੇਰਾ ਮੋਗਾ ਪਾਣੀ ਦਾ ਮਨਜ਼ੂਰ ਕਰਵਾ ਦਿਓ, ਕੋਈ ਨਹਿਰੀ ਪਾਣੀ ਦਾ ਕੋਈ ਬੰਦਾ ਭਰਤੀ ਕਰਵਾ ਦਿਓ। ਵਾਣੀ ਖਰਾਬ ਹੈ ਤੇ ਪਾਣੀ ਨਿਕਲਦਾ ਹੁੰਦਾ ਬਾਜ਼ਾਰ ਚ ਆਉਂਦਾ ਤੇ ਲੋਕਾਂ ਦੇ ਉੱਤੇ ਛਿੱਟਾਂ ਪੈਂਦੀਆਂ, ਨਮਾਜ਼ੀਆਂ ਦੇ ਉੱਤੇ ਛਿੱਟਾਂ ਪੈਂਦੀਆਂ ਨੇ, ਤੇ ਇਸ ਵਾਸਤੇ ਸਾਡੀ ਵਾਣੀ ਬਣਾ ਦਿਓ ਜੀ। ਉਹ ਕੋਈ ਨਹੀਂ ਕੀ ਵੇਖੋ ਅਗਰ ਤੁਹਾਨੂੰ ਅੱਲਾਹ ਇਖਤਿਆਰ ਦਿੱਤਾ ਹੋਵੇ ਤੇ ਤੁਸੀਂ ਉਸ ਵੇਲੇ ਕਰਨੀ ਤੇ ਖਿਦਮਤ ਹੈ, ਕਰਨੀ ਤੇ ਖਿਦਮਤ ਹੈ। ਅਸੀਂ ਖਿਦਮਤ ਨੂੰ ਜਿਨ੍ਹਾਂ ਲੋਕਾਂ ਨੂੰ 5 ਸਾਲ ਵਾਸਤੇ ਆਪਣਾ ਵੋਟ ਦੇ ਕੇ ਅਸੈਂਬਲੀ 'ਚ ਆਵਾਮ 'ਚ ਪਹੁੰਚਾਉਂਦੇ ਆ, ਪਰਤ ਕੇ ਸਾਡੀ ਉਹਨਾਂ ਤੱਕ ਰਸਾਈ ਨਹੀਂ, ਐਕਸੈਸ ਹੀ ਨਹੀਂ ਹੁੰਦੀ ਆਮ ਬੰਦੇ ਦੀ। ਇਸ ਤਰ੍ਹਾਂ ਉਹ ਇੰਝ ਕਿ ਜਿਵੇਂ ਉਹਨਾਂ ਨਾਲ ਅਗਰ ਕੋਈ ਕੰਮ ਕਰਵਾਉਣਾ ਤੇ ਜਿਵੇਂ ਉਹਨਾਂ ਦਾ MP MN ਦਾ ਕਿ ਜਿਵੇਂ ਕਾਮੇ ਰਹਿ ਪਏ ਆ, ਇਸ ਤਰ੍ਹਾਂ ਆਸਾਨ ਬੰਦੇ ਲਈ। ਬਲਕਿ ਇੱਕ ਕੰਮ ਕਰਾਇਆ ਤੇ ਸਮਝੋ ਸਾਰੀ ਜ਼ਿੰਦਗੀ ਵਾਸਤੇ ਤੁਸੀਂ ਉਹਨਾਂ ਦੇ ਬਾਉਂਡ ਹੋ ਗਏ ਹੋਗੇ, ਬਾਉਂਡ ਹੋ ਗਏ ਬਿਲਕੁਲ ਇਸ ਤਰ੍ਹਾਂ। ਅਗਰ ਵੇਖੋ ਕੋਟਾ ਮਿਲਦਾ MP MN ਕਲਾਸ 4 ਦਾ, ਇੱਥੇ ਵਿਕਦੀਆਂ ਨੇ, ਸਾਰਾ ਕੁਝ ਹੁੰਦਾ ਹੈ। ਯਕੀਨ ਕਰੋ ਕਿ ਮੈਂ ਸਮਝਣਾ ਅੱਛੇ ਲੋਕ ਵੀ ਇਸ ਸ਼ਹਿਰ 'ਚ ਹੈ। ਸਿਆਸਤਦਾਨ ਬੇਸ਼ੁਮਾਰ ਐਸੇ ਵੀ ਹਨ ਕਿ ਜਿਹੜੇ ਨਿਜਤਨ ਲੋਕਾਂ ਦੀ ਖਿਦਮਤ, ਮੈਂ ਬੇਸ਼ੁਮਾਰ ਐਸੇ ਸਿਆਸਤਦਾਨਾਂ ਨੂੰ ਜਾਣਦਾ ਔਰ ਮੈਂ ਐਸੇ ਵੀ ਸਿਆਸਤਦਾਨਾਂ ਨੂੰ ਜਾਣਨਾ ਵਾ ਜਿਨ੍ਹਾਂ ਨੇ ਲੁੱਟ ਕੇ ਤਬਾਹੀ ਮਚਾਤੀ ਹੈ। ਐਸੇ ਲੋਕਾਂ ਨੂੰ ਜਾਣਨਾ ਜਿਨ੍ਹਾਂ ਦੇ ਮਾਂ ਪਿਓ ਨਸਲੀ ਖਾਨਦਾਨੀ ਲੋਕ ਨੇ। ਯਕੀਨ ਕਰੋ ਮੈਂ ਐਸੇ ਸਿਆਸਤਦਾਨਾਂ ਨੂੰ ਜਾਣਦਾ ਜਿਹੜੇ ਹੱਥੋਂ ਦੇ ਕੇ ਲੋਕਾਂ ਨੂੰ ਆਪਣੀ ਜ਼ਮੀਨਾਂ ਵੇਚ ਕੇ ਇਲੈਕਸ਼ਨ ਲੜਦੇ। ਮੇਰੀ ਮੈਂ ਤੁਹਾਨੂੰ ਦੱਸਣਾ ਸਾਡੇ ਸ਼ਹਿਰ 'ਚ ਹਰ ਸਿਆਸੀ ਕਿਉਂਕਿ ਮੇਰੀ ਵਬਸਤਗੀ ਮੁਸਲਿਮ ਲੀਗ ਨੂਨ ਨਾਲ ਹੈ, ਅਸੀਂ ਇੱਕ ਅਦਨਾ ਜਿਹਾ ਕਾਰਕੁਨ ਆ। ਅੱਲਾਹ ਪਾਕ ਨੇ ਮਿਹਰਬਾਨੀ ਫਰਮਾਈ, ਪਾਰਟੀ ਮਿਹਰਬਾਨੀ ਫਰਮਾਈ, ਮੈਨੂੰ ਉਹਨਾਂ MS ਦਾ ਡਿਵੀਜ਼ਨ ਸਦਰ ਬਣਾਇਆ, ਆਰਗੇਨਾਈਜ਼ਰ ਬਣਾਇਆ, ਹੋਰ ਮਾਮ। ਯਕੀਨ ਕਰੋ ਕਿ ਮੁਸਲਿਮ ਲੀਗ ਨੂਨ 'ਚ ਸਾਡੇ 'ਚ 2 ਬੰਦੇ ਐਸੇ ਨੇ ਜਿਨ੍ਹਾਂ ਕਦੀ ਕਿਸੇ ਬੰਦੇ ਨੂੰ ਹਲਕੇ ਦਾ ਨਹੀਂ ਪੁੱਛਿਆ। ਇੱਕ ਚੌਧਰੀ ਇਕਬਾਲ ਗੁੱਜਰ, ਦੂਸਰੇ ਪੀਰ ਗੁਲਾਮ ਫਰੀਦ। ਵਾਹ। ਔਰ ਦੋਵਾਂ ਬੰਦਿਆਂ ਦੀ ਨਿਸਬਤ ਦਰਬਾਰਾਂ ਨਾਲ ਔਰ ਪੀਰਾਂ ਫਕੀਰਾਂ ਨਾਲ ਹੈ। ਵਾਹ ਵਾਹ। ਯਾਨੀ ਕਿ ਉਹਨਾਂ ਕੋਲ ਕੋਈ ਬੰਦਾ ਗਿਆ, ਉਹਨੇ ਪੂਰੀ ਕੋਸ਼ਿਸ਼ ਕੀਤੀ, ਉਹਨਾਂ ਇਹ ਕੀਤੀ। ਹੁਣ ਪਾਰਟੀਆਂ ਦੇ ਵਿੱਚ ਜਿਹੜੇ ਰਿਛ ਬਣ ਕੇ ਬੈਠੇ ਨੇ ਬੰਦੇ, ਨਵੇਂ ਬੰਦੇ ਨੂੰ ਰਾਹ ਨਹੀਂ ਦਿੰਦੇ। ਵਾਹ। ਨਵੇਂ ਬੰਦੇ ਨੂੰ ਆਪਣਾ ਰਾਹ ਆਪ ਬਣਾਉਣਾ ਪੈਂਦਾ, ਟਿੱਲ ਦੇ ਜ਼ੋਰ ਤੇ, ਜਿਸ ਤਰ੍ਹਾਂ ਵੀ ਕਰਨਾ ਪੈਂਦਾ। ਹੁਣ ਇਸੇ ਤਰ੍ਹਾਂ PTI ਦੇ ਵਿੱਚ ਬੜੇ ਅੱਛੇ ਬੰਦੇ ਨੇ। ਹਾਂ। ਅਹਿਮਦ ਚੱਠਾ ਬਹੁਤ ਅੱਛਾ। ਉਸ ਤੋਂ ਬਾਅਦ ਸਾਡੇ ਸ਼ਹਿਰ ਦਾ ਮੀਆਂ ਅਰਕਮ ਖਾਨ ਸਾਹਿਬ ਸਾਡੇ ਕੋਲ ਹਸਨ ਇਕਬਾਲ ਬੁੱਟਾ ਦੇ ਛੋਟਾ ਭਾਈ ਹੈ PTI ਦੀ। ਕੀ ਵਜ੍ਹਾ? ਬਹੁਤ ਰਫਾਈ ਕੰਮ ਕਰ ਰਿਹਾ, ਪੜ੍ਹਿਆ ਲਿਖਿਆ ਨੌਜਵਾਨ ਹੈ, ਮਾੜਿਆਂ ਬੰਦਿਆਂ ਤੱਕ ਉਹਦੀ ਐਕਸੈਸ ਹੈ। ਲੇਕਿਨ ਮਸਲਾ ਕੀ ਹੈ ਪਾਰਟੀਆਂ ਦੇ ਵਿੱਚ ਕਿ ਭਾਜੀ ਅੱਛੇ ਬੰਦੇ ਨੂੰ ਟਿਕਟਸ ਨਹੀਂ ਦਿੰਦੀ, ਅੱਗੇ ਆਉਣ ਨਹੀਂ ਦਿੰਦੀਆਂ ਪਾਰਟੀਆਂ। ਕਿਉਂ ਨਹੀਂ ਆਉਣ? ਕਿ ਅਗਰ ਮਾੜਿਆਂ ਬੰਦਿਆਂ ਦੀ ਐਕਸੈਸ ਵਾਲਾ ਬੰਦਾ ਸਾਡੇ 'ਚ ਆ ਗਿਆ ਤੇ ਸਾਡਾ ਸਟੇਟਸ ਕੋ ਖਰਾਬ ਕਰੇਗਾ। ਯਾਨੀ ਕਿ ਸਾਡੀ ਜਿਹੜੀ ਸਾਨੂੰ 5 ਸਾਲ ਵਾਸਤੇ ਅਸੀਂ ਲੋਕਾਂ ਨੂੰ ਜਿਹਨੂੰ ਮੁੰਤਖਬ ਕਰਕੇ ਭੇਜਨੇ ਆ, ਬਾਅਦੋਂ ਅਸੀਂ ਉਹਨਾਂ ਲੋਕਾਂ ਨੂੰ ਆਪ ਆਪਣੇ ਸਿਰ ਤੇ ਬਾਹਰ ਤੁਹਾਡੇ ਨੂੰ ਪਛਾਣਦੇ ਵੀ ਨਹੀਂ ਵਕਤ ਆਉਣ ਤੇ। ਮੈਂ ਇਹ ਪੈਗਾਮ ਦਿਆਂਗਾ ਕਿ ਅੱਜ ਹਟ ਕੇ ਬਰਾਦਰੀਜ਼ਮ ਤੋਂ, ਪਾਰਟੀ ਤੋਂ ਹਟ ਕੇ ਜਿਸ ਵਕਤ ਤੁਹਾਡੇ ਕੋਲ ਕੋਈ ਲੋਕ ਵੋਟ ਮੰਗਣ ਆਉਣ, ਤੁਹਾਡੇ 5 ਸਾਲ ਅਗਲੇ ਨੈਕਸਟ ਆਉਣ, ਤੇ ਕਮ ਅਜ਼ ਕਮ ਬੰਦੇ ਦਾ ਪੜਤਾਲ ਕਰ ਲਓ ਕਿ ਯਾਰ ਇਹ ਬੰਦਾ ਕੱਲ ਨੂੰ ਸਾਡੇ ਬੰਦਿਆਂ ਨੂੰ, ਮਾੜਿਆਂ ਬੰਦਿਆਂ ਨੂੰ ਪਛਾਣੇਗਾ ਵੀ, ਮਾੜਿਆਂ ਬੰਦਿਆਂ ਨੂੰ ਬੇਲੌਸ ਟੁਰੇਗਾ ਵੀ, ਕਿਆ ਸਾਡੇ ਦੁੱਖ ਦਰਦ ਦੇ ਵਿੱਚ ਸਾਡੇ ਨਾਲ ਰਹੇਗਾ। ਅੱਛਿਆਂ ਬੰਦਿਆਂ ਨੂੰ ਅੱਗੇ ਲਿਆਓ ਹਰ ਪਾਰਟੀ 'ਚ। ਦੂਸਰੀ ਗੱਲ ਕਿ ਉਹ ਹਮਦ ਅਲੀ ਗੱਲ ਕੀਤੀ ਨਾ ਭਾਈਆਂ ਨਾਲ, ਬੜਾ ਮਜ਼ਾ ਆਇਆ ਗੱਲ ਦਾ। ਕੋ ਆਂਦੇ ਨੇ ਅੱਲਾਹ ਪਾਕ ਦੀ ਹਮਦ ਦਾ हर चीज़ बयान कर रही है। उन्होंने हमारे मुंह में हो ऐसी ज़ुबान ज़िक्र खुदा करे और ज़िक्र मुस्तफ़ा ना करे, खुदा ना करे हमारे मुंह में हो ऐसी ज़ुबान।
गल है जिथे हमद होएगी उथे नात होएगी, अल्लाह और अल्लाह दे रसूल दा जिक्र बुलंद होएगा। ते इस तरह माँ की गल की, लिहाजा मैं आखांगा कि अपने मावां दा बाप की निस्बत 3 गुना मुकाम ज़्यादा है। अल्लाह की ज़ात पाक दे कोल, नबी सल्लल्लाहु अलैहि वसल्लम दे कोल एक बंदा कहता या रसूल अल्लाह, सब तो पहला मेरे ते हक केदा है? अल्लाह के नबी फरमाया तेरी माँ का। दूजी बारी पूछा तेरी माँ का, तीसरी तेरी माँ का, चौथी बारी पूछा जनाब फरमाया तेरी माँ का, तेरे बाप का। लेकिन जिस मुआशरे असी फिर रहे ना, हर बंदे स्कूटर ते मौलवियां नूं हाल तौर पर मैं रिक्वेस्ट करांगा यार बाप का भी अदब दसो। ये सब मेरी माँ की दुआ है, ये सब मेरी माँ की दुआ है। हर गड्डी के उत्ते दूजी गड्डी के उत्ते ये सब मेरी माँ की दुआ है। अम्मी जी जो हुक्म फरमा रहे हैं वो हदीस हो गई। अब्बे रन चुकना तो अब्बा जी की इत्थे गंद पाया थुकते हो, बच्चों को जरासीम लगते हैं। जिहदी कमाई ने जिन्हें तुहानूं धुप छां च तुहानूं पालिया, तुहादियां फीसां दियारियां ने तुहानूं धुप्पे छावें कराया, सारा कुछ किया, अपनी सारी ख्वाहिशात खत्म करके तुहाडे ते निशान अखीर बाप की गल नूं असीं लोग अहमियत देना छड्ड गए हैं। ते वालदैन नूं हर मौलवी मैं जिन्हें नात खाने इन्होंने कदी किसी अब्बे नूं मैंने कदी जाग रही है अपने प्यो दी गल्लां सुनाण लग पे, मैनूं ते इंज लगे मैं ओदे च खो गई हां। यकीन करो मैं तुहानूं एक गल दसना बाजी, वेखो मेरी गल, जिंदगी जी माँ के कदमां च जन्नत है, माँ के कदमां जन्नत है। याद रखें जी जिंदगी च उस माँ के कदमां जन्नत है जिन्हें अपने मजाजी खुदा की खिदमत करके ओदी ताबियादारी करके आप जन्नत खरीदी होवे, तो जिन्हें आप ना खरीदी होवे, जिन्हें आख्या वे उतरिया तू किथों मैनूं चंबड़ गए हैं, मतलब विखो ना जिन्हें आप ना खरीदी होवे वो न्याणिਆਂ ਨੂੰ कन्वर्ट कर सकती, ओदी विरासत हो सकती नहीं। अगर मेरे बाप ने या मैं को मेरे बाप ने को मुरब्बे ज़मीन खरीदी होनी मुरब्बे के हिसाब नाल, तो उन्होंने तो बाद मैनूं आ गई, क्यों आ गई है कि उन्हें खरीदी, उन्हें ना खरीदी होंदी ते जन्नत भी उस माँ के कदमां दे थले जिहड़ी आप अपने बंदे दी ताबियादार है। वाह वाह इत्थे अब्बियां दी गल नूं अहमियत कोई नहीं, जेड़ा सारा लिहाजा शायर ने वो अम्मी जी का प्रचार कर रहे हैं। मही मावां नौज़ बिल्ला मेरी माँ में विखो कायनात बहुत अजर है, पर यार मेरा पैगाम रहमानी चैनल के हवाले नाल रहमानी न्यूज़ दे अपने बाप नूं अपने प्योआं नूं दादियां नूं घरां च इज्जत दिओ। माँ ते मन्निया माँ हुंदी है, प्यो वर्गा भी कोई नहीं हुंदा। कंडा चुभे जब पुत्र ताई प्यो भी सारी रात नहीं सौंदा। ते पुत्र जिहड़ा है उन्हें कामयाब करने वास्ते सब तो ज्यादा दिन रात अगर टेंशन लेंदा तो प्यो ही लेंदा। कहंदे ने प्यो वो शख्सियत हुंदा वे जिहदी ख्वाहिश हुंदी है कि मेरा पुत्र मेरे तो वध के हो। बड़ी तारीख दे विच एक तारीख ते साडा एक दोस्त गल सुनाता है, को मेजर सी ते गल सुनाता है कि साडी यूनिट दे विच एक बजुर्ग सन ते उन्हां दी ड्यूटी सी इस गल दी, आम कांस्टेबल सन दी ड्यूटी सी कि किसी भी फौजी अफीसर लगना ना ते उन्हें उन्हें सलाम करना है, किसी भी फौजी अफीसर गुजरना है तो उन्हें सलाम करना है। आंदा अल्लाह दी करनी होई कि उहदा पुत्र आप लेफ्टिनेंट भर्ती हो गया, भर्ती होया ते पुत्र आउण डिया ते दुनिया वेखण डई, उन्हें आख्या अज प्यो जिहड़ा सलाम करन दे थां देवे ते पुत्र आया, उन्हें आया ते उन्हें ना अपने हसबे मामूल लोकां तो चंगी पूरा पैर मार के ते अपने पुत्र नूं अंज करके प्यो ने सलाम कीता। गल गई उन्हें सारे लोग इकट्ठे हो गए, उन्हें आख्या की गल, उन्हें आख्या सारी जिंदगी जिन्ने सलूट मारे ने एक पासे ते अज अपने पुत्र नूं सलूट जिहड़ा मारे हो एक पासे। ते बाप नूं ही खुशी होंदी है कि मेरा पुत्र मेरे तो तगड़ा होवे, मेरे तो चंगा तलक वाला होवे, और ये भी ज्यादा होर कोई दुनिया दे उत्ते भरा भी नहीं चाहते कि मेरा भरा जिहड़ा अगे होवे, लेकिन बाप चाहता कि मेरा पुत्र मेरा जम्मिया जिहड़ा। अज दा दौर इस तरह दा कि भरा जदों भरा शादी हो जाती है तो पहले तो वड्डे भरा नूं हुंदा है मेरा छोटा भरा पढ़ जाए लिख जाए, लेकिन जिन जी वो गैर दूजी आ जाती है उस तो बाद ये नेचर बदल जाती है। ओदी कोशिश होंदी है कि किते ये मेरे तो अगे ना लग जाए, ये बहुता ना कमान लग पे, बीवी नूं अच्छे कपड़े ना पवा दे, किते बीवी वास्ते जेवर ना सारे लोगों नाल मैडम गल नहीं, क्यों नेचर चल पई है। ये सारे लोगों नाल नहीं गल, मैं सारे लोगों की गल नहीं करांगा, अक्सरियत है, अक्सरियत है, बेशुमार ऐसे नस्ली लोग ने जिहड़े अज भी मरण तक अपने भरावां दे नाल हमेशा मोढे नाल मोढा जोड़ते हैं और हमेशा उहदी सपोर्ट करते हैं। मैं तुहाडे सामने मेरी
26 ਸਾਲ ਪਹਿਲੇ ਸ਼ਾਦੀ ਹੋਈ। ਅੱਜ ਵੀ ਮੈਂ ਆਪਣੇ ਆਪ ਨੂੰ ਇੰਝ ਮਹਿਸੂਸ ਕਰਨਾ ਜਿਵੇਂ ਮੈਂ ਆਪਣੇ ਮੇਰੇ ਵੱਡੇ ਭਾਈ ਮੇਰੇ ਸਿਰ ਤੇ ਉਹਨਾਂ ਹੱਥ ਰੱਖਿਆ। ਮੈਨੂੰ ਮਹਿਸੂਸ ਨਹੀਂ ਉਹਨਾਂ ਹੋਣ ਦਿੱਤਾ ਕਿ ਤੂੰ ਕੁਆਰਾ ਹੈ। ਮੇਰੇ ਸੇਮ ਵਾਲ ਸਾਹਿਬ ਇਸ ਤਰ੍ਹਾਂ। ਲੇਕਿਨ ਅਕਸਰੀਅਤ ਅੱਜ ਕੱਲ ਇਸ ਤਰੀਕੇ ਨਾਲ ਚੱਲ ਰਹੀ ਹੈ ਕਿ ਬਸ ਆਪਣੀ ਆਪਣੀ ਪੈ ਗਈ ਹੈ। ਲੇਕਿਨ ਅੱਜ ਕੱਲ ਦਾ ਜਿਹੜਾ ਮਾਹੌਲ ਇਸ ਤਰ੍ਹਾਂ ਦਾ, ਉਹ ਬਹੁਤ ਪੁਰਾਣੀ ਮੈਨੂੰ ਇੱਕ ਗੱਲ ਬਜ਼ੁਰਗਾਂ ਦੀ ਯਾਦ ਆ ਗਈ ਕਿ 2 ਭਰਾ ਜੱਟ ਸਨ, ਉਹਨਾਂ ਨੇ ਜ਼ਮੀਨ ਉਹਨਾਂ ਦੀ ਕਾਫੀ ਸੀ, 2 4 5 ਮਰਬੇ ਹੋਵੇਗੀ। ਮਿਸਾਲ ਨਹੀਂ, ਓਰੀਜਨਲ ਗੱਲ ਬਾਬੇ ਸੁਣਾਉਂਦੇ ਨੇ, ਬਜ਼ੁਰਗ ਦਿਨਾ ਆਦਮੀ ਸੁਣਾਉਂਦੇ ਨੇ ਕਿ 2 ਜੱਟ ਭਰਾ ਸਨ, ਉਹਨਾਂ ਨੇ ਸਾਰੀ ਕਸਮ ਖਾਧੀ ਕਿ ਹਾਂ ਸਾਰੀ ਜ਼ਿੰਦਗੀ ਇਕੱਠਿਆ ਰਹਿਣਾ ਹੈ, ਔਰ ਉਹ ਇਕੱਠੇ ਰਹੇ। ਉਹਨਾਂ ਦੇ ਪੁੱਤਰ ਹੋ ਗਏ, ਉਹਨਾਂ ਨੂੰ ਸਬਕ ਪੜਾਇਆ, ਪੁੱਤਰ ਤੁਸੀਂ ਇਕੱਠਿਆ ਰਹਿਣਾ, ਉਹ ਵੀ ਇਕੱਠੇ ਰਹੇ। ਅੱਗੋਂ ਉਹਨਾਂ ਦੇ ਪੋਤਰੇ ਹੋ ਗਏ। ਜਿਸ ਵਕਤ ਪੋਤਰੇ ਹੋ ਗਏ ਤੇ ਇੱਕ ਡੇਰਾ ਇਕੱਠਾ, ਡੰਗਰ ਇਕੱਠੇ, ਪੈਲੀ ਬੰਨਾ ਇਕੱਠਾ, ਘਰ 'ਚ ਖਾਣ ਪੀਣ ਇਕੱਠਾ। 2 ਭਰਾ ਦੀ ਉਹਨਾਂ ਦੀ ਬੜੀ ਲੰਮੀ ਚੌੜੀ ਔਲਾਦ, ਪੋਤਰੇ ਚਰੋਤਰੇ ਵੀ ਹੋ ਗਏ। ਜਿਸ ਵਕਤ ਉਹਨੇ ਕੀ ਕੀਤਾ, ਵੱਡਾ ਜਿਹੜਾ ਭਰਾ ਸੀ ਨਾ, ਉਹ ਆਪਣੇ ਭਰਾ ਦੇ ਪੋਤਰੇ ਨੂੰ ਤੇ ਆਪਣੇ ਪੋਤਰੇ ਨੂੰ ਫੜ ਕੇ ਨਾ ਵੱਟੇ ਵੱਟ ਲਗਾ ਹੁੰਦਾ ਸੀ ਤੇ ਗੰਨਿਆਂ ਦੇ ਖੇਤ ਵਿੱਚੋਂ ਨਾ ਇੱਕ ਗੰਨਾ ਉਹਨੇ ਤੋੜ ਕੇ ਤੇ ਉਹ ਭੰਨਿਆ, ਤੇ ਜਿਹੜਾ ਆਪਣਾ ਪੋਤਰਾ ਸੀ ਉਹਨੂੰ ਮੁੱਢ ਵਾਲਾ ਗੰਨਾ ਦੇ ਦਿੱਤਾ, ਜਿਹੜਾ ਭਰਾ ਦਾ ਪੋਤਰਾ ਸੀ ਉਹਨੂੰ ਆਗ ਵਾਲਾ ਦੇ ਦਿੱਤਾ। ਆਗ ਵਾਲਾ ਜਿਹੜੀ ਕਿ ਜਿਹੜਾ ਉਹ ਥੋੜਾ ਜਿਹਾ ਜ਼ਾਇਕਾ ਘੱਟ ਹੁੰਦਾ, ਪੇਂਡੂ ਲੋਕਾਂ ਨੂੰ ਪਤਾ ਹੈ। ਜਿਸ ਵਕਤ ਉਹ ਭਰਾ ਵੱਡਾ ਵਹਿੰਦਾ ਸੀ ਪਿਆ, ਵੱਡਾ ਭਰਾ ਵਹਿੰਦਾ ਸੀ, ਛੋਟਾ ਭਰਾ ਵਹਿੰਦਾ ਸੀ ਕਿ ਮੇਰੇ ਵੱਡੇ ਭਰਾ ਨੇ ਅੱਜ ਕੀਤਾ। ਉਹਨੇ ਕਿਹਾ ਭਰਾ ਇੱਧਰ ਆ, ਉਹਨੇ ਕਿਹਾ ਇੱਥੋਂ ਨਾ ਕੰਧ ਮਾਰੀਏ, ਅੱਜ ਖੁਰਲੀਆਂ ਵੰਡ ਲੈ, ਡੰਗਰ ਵੰਡ ਲੈ। ਉਹਨੇ ਕਿਹਾ ਹੋਇਆ ਕੀ ਹੈ? ਉਹਨੇ ਕਿਹਾ ਗੱਲ ਸੁਣ, ਅਸਾਂ ਕਸਮ ਖਾਦੀ ਸੀ ਕਿ ਅਸਾਂ ਇੱਕ ਦੂਸਰੇ ਨਾਲ, ਮੈਂ ਕੋਸ਼ਿਸ਼ ਕਰਦਾ ਕਿ ਤੇਰੇ ਪੁੱਤਰਾਂ ਨੂੰ ਅਹਿਮੀਅਤ ਦਿਆਂ ਤੇ ਆਪਣੇ ਨੂੰ ਘੱਟ ਦਿਆਂ, ਤੂੰ ਮੇਰਾ ਨੂੰ ਦਿੰਦਾ ਸੀ, ਲੇਕਿਨ ਅੱਜ ਤੇਰੇ ਵਿੱਚ ਫਰਕ ਆ ਗਿਆ। ਉਹਨੇ ਕਿਹਾ ਕੀ ਫਰਕ ਆ ਗਿਆ? ਉਹਨੇ ਆਖਿਆ ਜੇ ਤੂੰ ਗੰਨਾ ਤੋੜਿਆ ਤੇ ਆਗ ਵਾਲਾ ਪਾਸਾ, ਉੱਤੇ ਵਾਲਾ ਪਾਸਾ ਜਿਹੜਾ ਮਿੱਠਾ ਘੱਟ ਹੁੰਦਾ ਹੈ, ਉਹ ਤੂੰ ਮੇਰੇ ਪੋਤਰੇ ਨੂੰ ਦਿੱਤਾ ਹੈ, ਤੇ ਆਪਣੇ ਪੋਤਰੇ ਨੂੰ ਦਿੱਤਾ ਹੈ ਮੁੱਢ ਵਾਲਾ ਜਿਹੜੀ ਮਿੱਠਾ ਪਾਸਾ। ਇਸ ਵਾਸਤੇ ਤੇਰੇ ਦਿਲ 'ਚ 1.0% ਵੀ ਤੇਰੇ ਜ਼ਿਹਨ ਦੇ ਫਰਕ ਆ ਗਿਆ ਤੇ ਕੱਲ ਨੂੰ ਵੱਧ ਸਕਦਾ। ਤੇ ਲੋਕਾਂ ਦੀ ਸਾਡੀ ਮਿਸਾਲ ਬਣੀ ਹੈ, ਅਸੀਂ ਮੁਆਸ਼ਰੇ 'ਚ ਇੱਕ ਸਾਡੀ ਮਿਸਾਲ ਹੈ। ਬੱਲੇ ਬੱਲੇ ਵੇ ਕਿ ਚੌਧਰੀ ਜਿਹੜੇ ਨੇ ਬਾਈ ਇਕੱਠੇ ਨੇ, ਤੇ ਇਸ ਤੋਂ ਪਹਿਲਾਂ ਕਿ ਲੋਕੀ ਸੁਣ ਲੈਣ, ਲੋਕਾਂ ਨੂੰ ਪਤਾ ਲੱਗ ਗਿਆ। ਤੇ ਅੱਜ ਆਪਣੀਆਂ ਪੈਲੀਆਂ ਵੱਖਰੀਆਂ ਕਰ ਲੈ, ਵੰਡ ਲੈ। ਉਹਨਾਂ ਦੋਵਾਂ ਭਰਾਵਾਂ ਨੇ ਕੰਧ ਮਾਰੀ ਵਿੱਚੋਂ, ਉੱਥੋਂ ਲਕੀਰ ਮਾਰੀ ਵੀ ਇੱਧਰ ਦੇ ਡੰਗਰ ਤੇਰੇ ਕੋਲ ਨੇ, ਇੱਧਰ ਦੇ ਡੰਗਰ ਮੇਰੇ ਕੋਲ ਨੇ, ਆਹ ਖੇਤ ਤੇਰੇ ਕੋਲ ਨੇ, ਆਹ ਮੇਰੇ ਕੋਲ ਖੇਤ ਨੇ। ਯਾਨੀ ਕਿ ਉਸ ਵਕਤ ਦੇ ਜਿਹੜੇ ਦਨਾਰ ਲੋਕ ਸਨ ਉਹ ਇਸ ਤਰ੍ਹਾਂ ਵੀ ਕਰ ਦਿੰਦੇ ਹਨ ਕਿ ਇਹਨੂੰ ਮਹਿਸੂਸ ਨਹੀਂ ਸਨ ਹੋਣ ਦਿੰਦੇ। ਲੇਕਿਨ ਜਿਵੇਂ ਤੁਸੀਂ ਗੱਲ ਕੀਤੀ ਕਿ ਅੱਜ ਦੇ ਦੌਰ ਦੇ ਜਿਹੜੇ ਨੌਜਵਾਨ ਨੇ, ਅਸਲ ਪਤਾ ਕੀ ਹੈ, ਜਿਹੜਾ ਸੋਸ਼ਲ ਮੀਡੀਆ ਦਾ ਦੌਰ ਆ ਗਿਆ, ਹਰ ਨਵੀਂ ਕੁੜੀ ਜਿਹੜੀ ਵਿਆਹੀ ਜਾਂਦੀ ਹੈ ਤਕਰੀਬਨ ਮੈਂ 90% ਗਿਣਾਗਾ, 10% ਤਕਰੀਬਨ ਆਪਣੇ ਮਾਂ ਪਿਓ ਦੀ ਲਾਜ ਰੱਖ ਕੇ ਦੇ ਕੇ ਜਾਂਦੀਆਂ ਨੇ, ਔਰ ਅਗਲਿਆਂ ਨੂੰ ਵੀ, ਆਪਣੀ ਸੱਸ ਨੂੰ ਵੀ ਮਾਂ ਤੇ ਸਹੁਰੇ ਨੂੰ ਪਿਓ ਸਮਝਦੀਆਂ ਨੇ। ਤੇ 90% ਐਸੀਆਂ ਨੇ ਜਿਨ੍ਹਾਂ ਨੂੰ ਇਸ ਗੱਲ ਦਾ ਬਹੁਤ ਪਿਆਣਿਆ ਹੁੰਦਾ ਹੈ ਕਿ ਮੈਂ ਜਾਵਾਂ, ਮੈਨੂੰ ਜਾਂਦਿਆਂ ਸਾਰਾ ਅਲੱਗਾ ਘਰ ਮਿਲ ਜਾ, ਮੈਂ ਹਿਸਾਬ ਮੇਰਾ ਬੰਦਾ ਮੈਨੂੰ ਲਿਆ ਕੇ ਦੇਵੇ, ਮੈਂ ਜੋ ਮੈਂ ਆਖਾਂ ਉਹ ਹੀ ਹੋਵੇ, ਹੋਰ ਕੋਈ ਕੰਮ ਨਾ ਹੋਵੇ। ਅਫਸੋਸ ਵਾਲੀ ਇਹ ਗੱਲ ਹੈ ਕਿ ਸਿਰਫ ਔਰ ਸਿਰਫ ਸਾਡੇ ਮੁਆਸ਼ਰੇ ਦੀ ਨਵੀਂ ਜਨਰੇਸ਼ਨ ਨੂੰ ਸੋਸ਼ਲ ਮੀਡੀਆ ਜਿਹੜਾ ਨਾ ਉਹ ਗਾਈਡ ਕਰ ਰਿਹਾ ਹੈ। ਸਾਡੀ ਨਵੀਂ ਜਨਰੇਸ਼ਨ ਨੂੰ ਅਗਰ ਇਸ ਤਰ੍ਹਾਂ ਦੇ ਬੰਦੇ ਕਿਸੇ ਦਾ ਲੈਸਨ ਮਿਲੇ, ਸਬਕ ਮਿਲੇ ਕਿ ਨਹੀਂ ਜ਼ਿੰਦਗੀ ਇੰਝ ਗੁਜ਼ਾਰਨੀ ਜੇ। ਗੌਰਮੈਂਟ ਆਫ ਪੰਜਾਬ ਦੇ ਕਿ ਮੈਂ ਹਮੇਸ਼ਾ ਗੌਰਮੈਂਟ ਆਫ ਪੰਜਾਬ ਜਿਹੜੀ ਹੈ ਉਹਨਾਂ ਨੂੰ ਮੈਂ ਨਾ ਕਿ ਕਾਲਜਾਂ ਦੇ ਸਕੂਲਾਂ ਦੇ ਵਿੱਚ ਜਦੋਂ ਤੁਸੀਂ ਹਰ ਕਿਸਮ ਦਾ ਮੌਜੂ ਰੱਖ ਕੇ ਤੇ ਉਹਨਾਂ ਨੂੰ ਸਾਇੰਸ ਪੜ੍ਹਾਉਂਦੇ ਹੋ, ਉਹਨਾਂ ਨੂੰ ਇੰਜੀਨੀਅਰ ਬਣਾਉਂਦੇ ਹੋ, ਉਹਨਾਂ ਨੂੰ ਡਾਕਟਰ ਬਣਾਉਂਦੇ ਹੋ, ਉਹਨਾਂ ਨੂੰ ਬੜਾ ਕੁਝ ਬਣਾ, ਇੱਕ ਉਹਨਾਂ ਨੂੰ ਇਹ ਵੀ ਸਬਕ ਦਾ ਇਨਸਾਨੀਅਤ ਦਾ ਦੱਸੋ ਕਿ ਜ਼ਿੰਦਗੀ ਕਿਵੇਂ ਗੁਜ਼ਾਰਨੀ ਹੈ। ਇਸ ਤਰ੍ਹਾਂ ਦਾ ਵੀ ਇੱਕ ਸਬਕ ਭਾਵੇਂ ਮਹੀਨੇ ਬਾਅਦ 8 ਦਿਨਾਂ ਬਾਅਦ ਹੋਵੇ ਹੋਣਾ ਚਾਹੀਦਾ। ਲੇਕਿਨ ਉਹਦੇ ਵਿੱਚ ਸਿਰਫ ਉਸ ਬੱਚੀ ਦਾ ਕਸੂਰ ਨਹੀਂ ਹੁੰਦਾ, ਮੈਂ ਕਹਿੰਦੀ ਉਹਦੇ ਵਿੱਚ ਉਹਦੀ ਮਾਂ ਦਾ ਬਹੁਤ ਜ਼ਿਆਦਾ ਹੱਥ ਹੁੰਦਾ। ਜਿਹੜੀ ਤਰਬੀਅਤ ਕਰਦੇ ਆ ਜਾਂ ਜਾਣ ਲੱਗਿਆਂ ਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ ਪੁੱਤਰ ਮੈਨੂੰ ਮਾਂ ਛੱਡ ਕੇ ਚੱਲੀ ਤੇ ਉੱਥੇ ਤੇਰੀ ਮਾਂ ਹੈ। ਹਰ ਦੁਨੀਆ ਦੀ ਹਰ ਮਾਂ ਜਿਹੜੀ ਜਿੱਦਣ ਟੁਰਦੀ ਨਾ ਧੀ ਉਹਨੂੰ ਆਂਦੀ ਯਾਰ ਕੰਨ 'ਚ ਪੁੱਤਰ ਅੱਜ ਤੋਂ ਮੈਂ ਤੇਰੀ ਮਾਂ ਨਹੀਂ, ਅੱਜ ਤੋਂ ਤੇਰੀ ਮਾਂ ਉਹ ਹੋਏ। ਲੇਕਿਨ ਜੋ ਮੁਆਸ਼ਰਾ ਜਿਹੜਾ ਸਾਡਾ ਨਾ ਜ਼ੁਲਮ ਇਸ ਗੱਲ ਦਾ ਹੈ ਕਿ ਸਾਡਾ ਜਿਹੜਾ ਮੁਆਸ਼ਰਾ ਹੈ ਨਾ ਇਹਦੇ ਵਿੱਚ ਸਿਰਫ ਔਰ ਸਿਰਫ ਗਾਈਡ ਕਰਨ ਵਾਲੇ ਲੋਕ ਜਿਹੜੇ ਨੇ ਉਹ ਘੱਟ ਨੇ। ਜੀ ਬਸ਼ੀਰ ਅਲੀ ਚਿਸ਼ਤੀ ਸਾਹਿਬ ਮੈਨੂੰ ਇਹ ਦੱਸੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅੱਲਾ ਕਰੇ ਇਲੈਕਸ਼ਨ ਹੋਣ ਤੇ ਤੁਹਾਡਾ ਕੀ ਇਰਾਦਾ ਹੈ ਕਿ ਤੁਸੀਂ ਵੀ ਇਲੈਕਸ਼ਨ ਲੜ ਕੇ MPA ਬਣ ਕੇ MNA ਬਣ ਕੇ ਤੇ ਆਵਾਮ ਦੀ ਖਿਦਮਤ ਕਰੋਗੇ? ਜੀ ਇਨਸ਼ਾਅੱਲਾ ਪਹਿਲਵਾਨ ਜੀ MPA ਦਾ ਇਰਾਦਾ ਮੇਰਾ ਫਸਟ ਮੇਰੇ ਦੋਸਤਾਂ ਦੇ ਇਸਰਾਰ ਤੇ ਅਜ਼ੀਜ਼ੋ ਕਾਰਬ ਦੇ ਔਰ ਤੁਹਾਡੇ ਵਰਗੇ ਉਸ ਜਿਹੜੇ ਮੇਰੇ ਸੀਨੀਅਰ ਔਰ ਮੇਰੇ ਬੜੇ ਮਿਹਰਬਾਨ ਨੇ ਅੱਲਾਹ ਤਾਲਾ ਔਰ ਅੱਲਾਹ ਦੇ ਰਸੂਲ ਤੋਂ ਬਾਅਦ ਉਹਨਾਂ ਦੇ ਹੁਕਮ ਦੇ ਮੁਤਾਬਕ ਮੈਂ ਆਪਣੇ ਹਲਕੇ ਗੁਜਰਾਂਵਾਲਾ ਸਿਟੀ ਤੋਂ
पीपी चौट तो MP ਦਾ ਉਮੀਦਵਾਰ ਆ। वाह जी वाह, अल्लाह ताला की ज़ात तुहानू कामयाब करे। और मैं नाज़रीन रहमानी न्यूज़ दे राहीं दस दियां कि इस तरह के नौजवान जेडे कुछ करना चाहते हैं, जेडे बेशुमार ऐसे बुजुर्ग भी मैं सियासतदान वेखने जेडे फीम खा के सौ रहिंदे ने रात नूं ते चरस पी के भी सौ रहिंदे ने, ते कुछ इस तरह के भी लोग ने नौजवान वेखो किड्डा नूरानी चेहरा पीरा फकीरां नूं मनण वाला अल्लाह ते और महबूब दियां दस्से होए राहां दे। मैं ते खुद नाज़रीन नूं ਇਹ ਕਹਿਣਾ ਚਾਹਾਂਗੀ ਕਿ ਜਦੋਂ ਅਸੀਂ ਇਹੋ ਜਿਹੀ ਸ਼ਖਸੀਅਤ ਨੂੰ ਅੱਗੇ ਲੈ ਕੇ ਆਨੇ ਆ ਤੇ ਫਿਰ ਸਾਨੂੰ ਕਿਸੇ ਦੇ ਪਿੱਛੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਸਾਡੇ ਹਲਕੇ ਦੇ ਕੰਮ ਬਗੈਰ ਆਖਿਆਂ ਹੀ ਹੋ ਜਾਂਦੇ ਨੇ, ਕਿਉਂਕਿ ਉਹ ਦਰਦੇ ਦਿਲ ਲੈ ਕੇ ਆਉਂਦੇ ਨੇ, ਤੇ ਜਿਹੜੇ ਸਿਰਫ ਦਰਦੇ ਪੈਸਾ ਲੈ ਕੇ ਆਉਂਦੇ ਨੇ ਉਹਨਾਂ ਦੇ ਪਿੱਛੇ ਜਦੋਂ ਅਸੀਂ ਲੱਗ ਜਾਂਦੇ ਤੇ ਫਿਰ ਸਾਡੇ ਹਲਕੇ ਦਾ ਖਾਨਾ ਖਰਾਬ ਹੋ ਜਾਂਦਾ ਹੈ। बिल्कुल इस तरह इन्होंने पैसे की जरूरत को नहीं, अलहमदुलिल्लाह बेशुमार इन्हों के बिजनेस ने, कारोबार ने, इन्हों की आमदन बेशुमार है। और जिन साहब वो अपने जौर दसन जो खली घत छड़िंदियां ने ते लख माल खुआइए कंजरी नूं दिलों महबूब कदी ना थींदियां ने। जिन साहब नस्लां अपना दस दिंदियां ने ते वालिद मोहतरम अल्लाह तबारक तआला जन्नत फरदौस जगह अता फरमाए, उन्होंने भी लोगों को दिन रात खिदमत की और उन्हों की जगह ते ये खिदमत कर रहे हैं। और इंशाअल्लाह ताला अल्लाह ताला के फजल दे नालों वक्त दूर नहीं कि साडे मुल्क दे विच इस तरह दे जिहड़े सियासतदान नौजवान तबके दे सियासतदान नाल दे रफी साहब भी हंसी लगे फिरदे जे। अच्छा तेरे सुन लो ते मैं भी यही चाह रही हां कि जेड़ा अंदरों उन्हां दे गुबार बाहर आना चाहंदा गुबार नु वेख जी भट्ट साहब की सुनाओगे? खरियां खरियां केड़ियां अपने कोल ही रखो सी खरियां। अयूब भट्ट साहब नाज़रीन, अयूब भट्ट साहब बड़े है कि खाली मुंह खाना है आज मुझे बखान आया ਤੁਹਾਡੇ ਸਰਾਰ ਦੇ ਉੱਤੇ ਕੋਈ ਮਾੜੀ ਚੰਗੀ ਗੁਫ਼ਤਗੂ ਕਰਾਂਗੇ। ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਸ਼ੁਕਰੀਆ ਅਦਾ ਕਰਨਾ ਰਹਿਮਾਨੀ ਨਿਊਜ਼ ਦਾ, ਜਿਹੜੇ ਕਿ ਸਾਡੇ ਭਰਾਵਾਂ ਨੂੰ ਮੌਕਾ ਦਿੰਦੇ ਨੇ। ਰੌਣਕ ਮੇਲਾ ਔਰ ਸਾਡਾ ਵੀ ਕੋਈ ਜਾਣ ਪਹਿਚਾਣ ਤੁਹਾਡੀ ਰਾਹੀਂ ਬਣ ਜਾਂਦੀ ਹੈ। ਬੜੀ ਮਿਹਰਬਾਨੀ ਹੈ, ਬੜੇ ਬੜੇ ਅੱਛੇ ਦੋਸਤ ਬੈਠੇ ਨੇ, ਬੜੀ ਪਿਆਰੀਆਂ ਗੱਲਾਂ, ਬੜੀ ਗੁਫ਼ਤਗੂ ਔਰ ਕੀ ਬਾਤ ਹੈ, ਮਜ਼ਾ ਆਇਆ ਗੱਲਬਾਤ ਦਾ। ਵਾਕਈ ਬਾਪ ਦਾ ਬਹੁਤ ਅੱਛਾ ਇੱਕ ਜਿਹੜਾ ਹੈ ਰਿਸ਼ਤਾ ਹੈ ਔਰ ਰੁਤਬਾ ਹੈ। ਅਗਰ ਬਾਪ ਨਾ ਹੋਵੇ ਤਾਂ ਜ਼ਮਾਨੇ ਦੇ ਵਿੱਚ ਤੁਹਾਡੀ ਵੈਲਿਊ ਹੀ ਕੋਈ ਨਹੀਂ। ਜ਼ਮਾਨੇ ਦੀ ਵੈਲਿਊ ਬਣਾਉਣ ਵਾਲਾ ਬਾਪ ਹੈ। ਮਾਂ ਉੱਥੇ ਨਹੀਂ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕਰਦੀ। ਅੱਜ ਮਾਮਾ ਦੇ ਖਿਲਾਫ ਨਹੀਂ ਜਿਹੜੀ ਗੱਲ ਚੀਮਾ ਸਾਹਿਬ ਨੇ ਕੀਤੀ ਹੈ ਮੈਂ 100% ਉਹਨੂੰ ਮੰਨਣਾ ਵਾ ਕਿ ਉਹ ਮਾਂ ਜੰਨਤ ਪੈਰਾ ਔਰ ਮਾਂ ਜਿਹੜੀ ਆਪਣੇ ਖਾਵੰਦ ਨੂੰ ਮਜਾਜੀ ਖੁਦਾ ਸਮਝਦੀ ਏ, ਆਂਦੀ ਏ ਕਿ ਤੂੰ ਮੇਰਾ ਮਜਾਜੀ ਖੁਦਾ ਹੈ, ਜੋ ਤੂੰ ਹੈ ਉਹ ਹੋਰ ਕੋਈ ਨਹੀਂ। ਤੇ ਉਹ ਉਸ ਮਾਂ ਦੇ ਪੈਰਾਂ ਥੱਲੇ ਜੰਨਤ ਜਿਹੜੀ ਆਪਣੇ ਬੱਚਿਆਂ ਵਾਸਤੇ ਉਹ ਮਾਂ ਦੇ ਪੈਰਾਂ ਥੱਲੇ ਜਿਹੜੀ ਆਪਣੇ ਬੰਦੇ ਦੇ ਨਾਲ ਕਰਦੀ ਹੈ ਬਰਾਬਰੀ। ਲੱਗਦਾ 14ਵੀਂ ਸਦੀ ਵਿੱਚ ਤੇ ਜੰਨਤ ਮੁੱਕ ਗਈ। ਨਹੀਂ ਮੁੱਕ ਬਾਪ ਗਈ ਸਿਰ ਤੇ ਤਾਜ ਮੁਹੰਮਦ ਤੇ ਮਾਮਾ ਠੰਡੀਆਂ ਛਾਵਾਂ। ਇਹ ਤਾਜ ਹੁੰਦੇ ਨੇ ਬਾਪ ਜਿਹੜੇ ਨੇ, ਉਹਨਾਂ ਦੇ ਨਾਲ ਰਿਸ਼ਤੇਦਾਰੀਆਂ ਨੇ, ਉਹਨਾਂ ਦੇ ਨਾਲ ਤੇ ਤੁਹਾਡੇ ਤਾਜ ਪਾ ਕੇ ਆਣਾ ਸੀ ਨਾ ਅੱਜ ਤਾਜ ਇਹ ਮੈਂ ਤੁਹਾਡੇ ਕੋਲ ਉਮੀਦ ਲੈ ਕੇ ਆਇਆ ਕਿ ਤੁਸੀਂ ਇਹ ਨਹੀਂ ਕੋਈ ਕੰਮ ਕਰੋਗੇ, ਕੋਈ ਹੌਸਲਾ ਅਫਜ਼ਾਈ ਕਰੋਗੇ ਫਨਕਾਰਾਂ ਦੀ। ਹਾਂਜੀ ਭੱਟ ਸਾਹਿਬ ਸੁਣਾਓ, ਤੁਸੀਂ ਹੁਣ ਬੱਟ ਆਉਂਦੇ ਨੇ ਦਿਲ ਨੂੰ ਚੜੇ ਨਹੀਂ, ਦਿਲ ਨੂੰ ਦਿਲ ਦੀ ਰਾਹ ਹੁੰਦੀ ਏ, ਜਦੋਂ ਮਿਲਣ ਦੀ ਚਾਹ ਹੁੰਦੀ ਏ, ਦੋ ਜਣਿਆਂ ਦੇ ਵਿੱਚ ਤੀਜਾ ਆ ਜਾਏ ਫਿਰ ਕੋਈ ਗੱਲ ਸਵਾਹ ਹੁੰਦੀ ਏ। ਇਹ ਬੱਟ ਜਦੋਂ ਵਿੱਚ ਆ ਜਾਣਗੇ ਬੱਟ ਗੱਲ ਕਰਦੇ ਹੋਣਗੇ ਮੇਰੇ ਵਰਗਾ ਜਿਹੜਾ ਬੰਦਾ ਰਹਿਮਾਨ ਅਸੀਂ ਬੱਟ ਨਹੀਂ ਕਰਦਾ। ਸੁਣਾਓ ਜੀ ਨਸੀਹਤ ਦੀ ਗੱਲ ਸੁਣਾ ਦੇਣਾ ਛੋਟੀ ਤੇ ਫਿਰ ਜੀ ਬਿਲਕੁਲ ਸਜਣਾ ਨੇ ਬੂਏ ਅੱਗੇ ਚਿੱਕ ਤਾਣ ਲਈ ਇਹਦੇ ਤੰਗ ਨਹੀਂ ਅਸੀਂ ਤੁਹਾਨੂੰ ਗੱਲ ਕੋਈ ਗੱਲ ਪਤਾ ਨਹੀਂ ਸਿਆਣੀ ਤੇ ਨੇਕ ਹੀ ਗੱਲ ਕਰਾਂਗੇ ਸਰ ਸਾਹਿਬ। ਜੀ ਬਿਸਮਿਲ੍ਲਾ। ਆਂਦਾ ਨੂਨ ਨਿਉ ਲਾਣਾ ਨਾਰ ਬਗਾਨੀ ਨਾਲ। ਵਾਹ। ਨੂਨ ਨਿਉ ਲਾਣਾ ਨਾਰ ਬਗਾਨੀ ਨਾਲ ਐਵੇਂ ਖਾਮ ਮਾਰ ਲੈਣੀ ਮੱਤ ਆਪਣੀ। ਵਾਹ। ਇੱਕ ਮਾਲ ਦੇਣਾ, ਦੂਜੀ ਮਿਹਨਤ ਕਰਨੀ, ਤੀਜੀ ਨਿਚੋੜਨੀ ਜੁੱਸੇ ਦੀ ਰੱਤ ਆਪਣੀ। ਵਾਹ ਵਾਹ। ਘਰ ਬਦਨਾਮੀਆਂ ਮਾਪਿਆਂ ਨੂੰ, ਗਲੀ ਲੁਆਵਣੀ ਪੱਤ ਆਪਣੀ, ਉਹ ਖੁਸ਼ੀ ਦੇ ਕੇ ਗਮੀ ਖਰੀਦ ਲੈਣੀ, ਕਾਹਨੂੰ ਰੱਖਣੀ ਘਾਟੇ ਵਿੱਚ ਲੱਤ ਆਪਣੀ। ਜਿਹੜੀ ਕਿ ਨਵੀਂ ਜਨਰੇਸ਼ਨ ਨੂੰ ਸਮਝਾਇਆ ਜੇ ਵੀ ਨੂੰ ਨਾਰ ਬਗਾਨੀ ਨਾਲ ਨਿਊ ਲਾਣਾ, ਐਵੇਂ ਮਾਰ ਲੈਣੀ ਮੱਤ ਆਪਣੀ। ਨਵੀਆਂ ਜਿਹੜੀਆਂ ਬਗਾਨੀਆਂ ਔਰਤਾਂ ਨੇ ਉਹ ਤੁਹਾਨੂੰ ਜੋਕਾਂ ਨੂੰ ਨਿਚੋੜ ਲੈਂਦੀ। ਉਹ ਸਾਡਾ ਇੱਕ ਦੋਸਤ ਆਂਦਾ ਉਹ ਲੋਕੋ ਮੇਰੇ ਹੱਥਾਂ ਲੋ ਵੇਖ ਲਓ ਅੱਜ ਕੱਲ੍ਹ ਦੀਆਂ ਕੁੜੀਆਂ ਜਿਹੜੀਆਂ ਅੱਜ ਕੱਲ੍ਹ ਦੀਆਂ ਬੀਬੀਆਂ ਇਹ ਜੋਕਾਂ ਜੇ ਇਹਨਾਂ ਤੋਂ ਬਚ ਕੇ ਰਹੋ ਤੇ ਤਾਂ ਕੋਈ ਕਾਮਯਾਬ ਹੋਵੇ, ਨਹੀਂ ਤੇ ਫਿਰ ਬੇਸ਼ੱਕ ਜਹਾਜ਼ ਹੀ ਬਣ ਜਾਓਗੇ। ਤੁਹਾਡੀ ਅੱਜ ਦੀ ਜਾਨ ਬਚੀ ਰਹੇਗੀ ਤੇ ਅਗਰ ਲੱਗ ਗਈਆਂ ਤੇ ਅੱਜ ਦੀ ਜਾਨ ਮੇਰੇ ਇੱਕ ਚੀਜ਼ ਅਚਾਨਕ ਦੇਣ ਚ ਆ ਗਈ ਹੈ ਜੀ। ਆ ਗਿਆ ਕੋਈ ਦੋ ਟੋਟੇ ਐਵੇਂ ਛੋਟੀ ਜਿਹੀ, ਮੈਂ ਜ਼ਿਆਦਾ ਟਾਈਮ ਨਹੀਂ ਲਾਉਂਗਾ ਜੀ। ਤੁਸੀਂ ਕਰੋ ਕੋਈ ਗੱਲ ਨਹੀਂ। ਜਿਹੜਾ ਮੇਰਾ ਅਸਲ ਸਟਾਈਲ ਹੈ ਗਾਇਕੀ ਦਾ ਮੈਂ ਤੁਹਾਨੂੰ ਉਹ ਥੋੜਾ ਜਿਹਾ ਕਹਿਣ ਦਾ ਚਾਹੀਏ। ਬੈਠਾ
मैं निगाहें तेरे चेहरे से हटाऊं कैसे, वाह क्या बात है। लुट गए होश तो फिर होश में हम आऊं कहते। कैसे। पानी मंगाइए। पानी थोड़ा जिहा मोहम्मद रफी दा गाया होया एक लाजवाब गाना, क्या बात है कि और भट्ट साहब की आवाज़ ठीक ना इन्हें रोकया कि मैं गाना नहीं, लेकिन जो कि मैंने पता है कि मोहम्मद रफी दे स्पेशलिस्ट ने बहुत अच्छे गायक ने। नाजरीन मैंने उम्मीद है कि तुहानू इन्हां दा एक कलाम गाया होया तो जरूर मजा आएगा। और इन्हां दे नाल जिहड़े म्यूजिशियन सन साडे उस्ताद मंगी क्या बात है। इन्होंने कमाल दी नाल कीबोर्ड ते साज दिता ते मैनू उम्मीद है बसीर बगैर मिथ तो बड़ी गल क्या बात है। क्या बात बसीर चीमा साहब नू तुहानू क्लासिकल नाल को है शौक ज़ौक, तुसी गायकी नाल मेरी गल सुनो, उन्होंने कहा प्यार नहीं है सुर से जिसको वो मूर्ख इंसान नहीं। सुभान अल्लाह, क्या कह रहे हैं, क्या बात। प्यार नहीं है सुर से जिसको वो मूर्ख इंसान नहीं है। वाह सुभान। देखो आम लोगों को नहीं पता, ये अल्लाह पाक दे एक मोजज़ियां चो एक मोजज़ा है जिहदा नाम मौसीकी और आवाज़ है। अल्लाह पाक दे मोजज़ियां चो एक, अल्लाह पाक ने 1,24,000 पैगंबर भेजे ने, सब तो तगड़े उन्हां चो सब तो अफजल तरीन पाक नबी सल्लल्लाहु अलैहि वसल्लम। सुभान सुभान। 4 नबी सब तो तगड़े भेजे ने जिन्हां ते शरीतां वाजब होइयां। साहिब किताब जनाब दाऊद अलैहिस्सलाम नूं अल्लाह दी ज़ात पाक ने गला अता कीता। अल्लाह दी ज़ात पाक उन्होंने सुर अता कीता, गला अता कीता। अवा ये सरकार दे मोजज़े चों जनाब दाऊद अलैहिस्सलाम दे मोजज़ियां चों एक मोजज़ा है, मौसीकी और आवाज़। इस तरह हर बंदे नूं अल्लाह ताला ने आवाज़ तो नवाज़िया नहीं होंदा। बेशक बेशक। मतलब बाद बंदे स्पोक पर्सन बड़े तगड़े होंदे ने, मुकर्रर बड़े अच्छे होंगे। हर बंदे अल्लाह पाक ने हर बंदे नूं हर काम वास्ते नहीं बनाया। बेशक मतलब मुकम्मल ज़ात रब दी ज़ात अपनी है ना जी। मतलब मैं घोड़े नूं या वेख लवां घोड़े नूं एक बारी नसदा वेख लवां, मैनूं समझ लग जाएगी कि ये नसेगा। मझ वेख लवां, मझ वेख के समझ लग जाएगी। ज़मीन वेख ला, हाथ मारा मिट्टी चेक कर ला, पता लग जाएगा कि ये कराठी है, पैली मैरा है, छंब है, रोई है, ये की है। इसी तरह हर इंसान नूं मुख्तलिफ काम तो मुख्तलिफ सलाहियतां तो अल्लाह पाक ने नवाज़िया नवाज़िया बिल्कुल है जी। ਉਹਦੇ ਵਿੱਚ ਇਹ ਕੋਈ ਜ਼ਰੂਰੀ ਨਹੀਂ ਹੈ ਵੱਡੀ ਸ਼ੈ ਕਿ ਕਿਸ ਅੱਲਾ ਦੀ ਜ਼ਾਤ ਪਾਕ किस बंदे नूं ਕਿਹੜੀ ਸ਼ੈ ਤੋਂ ਅਤਾ ਕਰ ਦੇ। और बांसुरी दी इजाजत जेहड़ी है ओदी दाऊद अलैहिस्सलाम दे ज़माने दी जेहड़ी बांसुरी दी इजाजत। और मौसीकी एक ऐसी चीज़ है जेहड़ी इंसान दे अंदरों दरिंदगी खत्म कर दी ओदी। तुसीं देखो ये जेहड़े मौसीकी ने शौक शौक रखना लोग ने बड़े नाजुक मिजाज, बड़े अच्छे नरम जी तबीयत दे, कोमल कोमल बड़े प्यारे प्यारे होंदे ने। भावें जिस तरह पर आले बड़ी अच्छी चीज़ है, क्या बात है, चलता है बड़ा अच्छा। बसीरत चिश्ती साहब नाल जेड़ी भी तुसी गल कर लवोगे ओ गहराई च जाके ओदा जवाब दे ਉਹਦੀ ਵਜ੍ਹਾ ਸਾਡੇ ਕੋਲ ਅੱਗੇ ਜਵਾਬ ਨਹੀਂ ਰਹਿੰਦਾ। ਕਲਰ ਇਹ ਪਾਇਆ ਸਾਡੇ ਲਈ ਬੜਾ ਮੁਕੱਦਸ ਹੈ ਕੋਈ चिश्ती साबरियां। जिस वक़्त जनाब ख्वाजगान जनाब ख्वाजा मोइनुद्दीन चिश्ती रहमतुल्लाह जनाब अजमेर शरीफ इत्थे तशरीफ ले आए ने ना, क्योंकि इत्थों दे लोग सी हिंदू मजहब च, ठीक है, हिंदू मजहब च भजन मौसीकी दे हालात बहुत इन्हां नूं गल समझाउण लई जनाब निज़ामुद्दीन औलिया, जनाब मुख्तियार काकी रहमत, जनाब
ਜਨਾਬ ਦੇ ਨਾਲ ਇੱਕ ਜਨਾਬ ਦਾ ਗੁਲਾਮ ਸੀ ਜਿਹਦਾ ਨਾਂ ਸੀ ਮੈਸੂਰਾ। ਅੱਜ ਗੌਰ ਮੇਰੀ ਗੱਲ ਨੋਟ ਕਰ ਲਿਆ ਜੇ ਕੈਮਰੇ ਦੇ ਉੱਤੇ। ਜਨਾਬ ਦਾ ਇੱਕ ਜਨਾਬ ਦੇ ਨਾਲ ਜਨਾਬ ਦਾ ਇੱਕ ਗੁਲਾਮ ਆਇਆ ਸੀ ਮੈਸੂਰਾ। ਉਸ ਬੰਦੇ ਨੇ ਬਾਂਸਰੀ ਵਜਾ ਕੇ ਕੋਈ ਇਸ ਤਰ੍ਹਾਂ ਦਾ ਸਾਜ਼ ਵਜਾਇਆ ਔਰ ਇਸ ਕਿਸਮ ਦਾ ਨੂੰ ਅੱਲਾਹ ਪਾਕ ਨੇ ਗਲਾ ਅਤਾ ਕੀਤਾ ਸੀ ਕਿ ਲੋਕ ਉਹਦੇ ਕੋਲ ਆ ਗਏ ਤੇ ਲੋਕਾਂ ਉਹਨੂੰ ਸਮਝਿਆ ਕਿਹਾ ਕਿ ਮਹਾਰਾਜ। ਕਿਉਂਕਿ ਹਿੰਦੂ ਮਜ਼ਹਬ ਦੇ ਵਿੱਚ ਇੱਕ ਮੂਰਤੀ, ਤੁਸੀਂ ਇੰਡੀਆ ਆਉਂਦੇ ਜਾਂਦੇ ਹੋ, ਇੱਕ ਉਹਨਾਂ ਦੇ ਭਗਵਾਨ ਦੀ ਛਬੀ ਹੈ ਜਿਹਨੂੰ ਕ੍ਰਿਸ਼ਨ ਆਂਦੇ ਨੇ, ਉਹਨੇ ਬਾਂਸਰੀ ਫੜੀ ਹੈ ਕ੍ਰਿਸ਼ਨ, ਠੀਕ ਹੈ, ਹਰੇ ਕ੍ਰਿਸ਼ਨਾ ਹਰੇ ਰਾਮ ਆਂਦੇ ਨੇ ਨਾ। ਉਸ ਜਦੋਂ ਉਹਨਾਂ ਨੂੰ ਵੇਖਿਆ ਉਹਨੇ ਆਖਿਆ ਬਾਦਸ਼ਾਹ, ਉਹਨੇ ਕਿਹਾ ਮੈਂ ਬਾਦਸ਼ਾਹ ਨਹੀਂ, ਬਾਦਸ਼ਾਹ ਅੰਦਰ ਨੇ। ਜਦੋਂ ਜਨਾਬ ਆਏ ਨੇ ਬਾਹਰ, ਉਦੋਂ ਫਿਰ ਜਨਾਬ ਨੇ ਉਦੋਂ ਸ਼ੇਰ ਬੋਲਿਆ ਸ਼ਾਹ ਅਸਤ ਹੁਸੈਨ ਬਾਦਸ਼ਾਹ ਅਸਤ ਹੁਸੈਨ। ਮਤਲਬ ਉਹਨੇ ਕਿਹਾ ਮੈਂ ਨਹੀਂ, ਮੇਰੇ ਤੋਂ ਵੀ ਪਿੱਛੇ ਬਾਦਸ਼ਾਹ ਹੈ। ਹਾਏ ਹਾਏ ਹਾਏ। ਜਨਾਬ ਨੇ ਇੱਥੇ ਕਵਾਲੀ ਦੇ ਨਾਲ ਲੋਕਾਂ ਨੂੰ ਤਬਲੀਗ ਕੀਤੀ ਹੈ, ਸਾਜ਼ ਦੇ ਨਾਲ ਤਬਲੀਗ ਕੀਤੀ ਹੈ। ਮੈਂ ਇਸ ਚੀਜ਼ ਨੂੰ, ਤੁਸੀਂ ਮੇਰੇ ਤੇ ਸਵਾਲ ਕੀਤਾ, ਮੈਂ ਚਿਸ਼ਤੀ ਸਾਬਰੀਆਂ, ਅਸੀਂ ਕਵਾਲੀ ਨੂੰ ਇਬਾਦਤ ਸਮਝਦੇ ਹਾਂ, ਅਸੀਂ ਮੌਸੀਕੀ ਨੂੰ ਇਬਾਦਤ ਸਮਝਦੇ ਹਾਂ। ਕਿਉਂ? ਔਰ ਕਵਾਲੀ ਦੇ ਰਾਹੀਂ ਕਰੋੜਾਂ ਲੱਖਾਂ ਜਿਹੜੇ ਲੋਕ ਨੇ ਉਹ ਮੁਸਲਮਾਨ ਅੱਜ ਮੈਂ ਅਟੈਕ ਗੱਲ ਨਹੀਂ ਕਰਾਂਗਾ, ਮੇਰੀ ਗੱਲ ਕਿਸੇ ਨੂੰ ਵਿਖਣ ਵਾਲੇ ਨਾਜ਼ਰੀਨ ਚੋਂ ਕਿਸੇ ਨੂੰ ਸਟੂਡੈਂਟ ਇੱਥੇ ਸਟੂਡੀਓ 'ਚ ਬੁਰੀ ਲੱਗੇ। ਅੱਜ ਤਬਲੀਗੀ ਜਮਾਤ ਇੰਨੀ ਦੇਰ ਦੀ ਬਿਸਤਰੇ ਚੁੱਕੇ ਨੇ, ਮਾਸ਼ਾਅੱਲਾ ਤਬਲੀਗ ਕਰ ਰਹੇ, ਅੱਛਾ ਕੰਮ ਹੈ, ਅੱਛਾ ਕੰਮ। ਕਿੰਨੇ ਕੁ ਬੰਦੇ ਮੁਸਲਮਾਨ ਕੀਤੇ ਨੇ ਵੇਖੋ ਨਾ। ਤੇ ਜਨਾਬ ਖਵਾਜਗਾਨ ਖਵਾਜਾ ਮੋਇਨੁੱਦੀਨ ਚਿਸ਼ਤੀ 90 ਲੱਖ 90 ਲੱਖ ਬੰਦਾ ਹਿੰਦੁਸਤਾਨ 'ਚ ਮੁਸਲਮਾਨ ਕਰ ਉਦੋਂ ਜਦੋਂ ਆਬਾਦੀ ਘੱਟ ਸੀ। 90 ਲੱਖ ਬੰਦਾ। ਔਰ ਮਜ਼ੇਦਾਰ ਦੀ ਗੱਲ ਹੈ ਚਿਸ਼ਤੀ ਸਾਹਿਬ ਕਿ ਉਹ ਲੋਕ ਗੱਲ ਹੀ ਨਹੀਂ ਸਨ ਸੁਣਦੇ। ਉਹਨਾਂ ਨੇ ਜੇ ਗੌਰ ਕੀਤਾ ਕਿ ਲੋਕ ਕਿਉਂ ਨਹੀਂ ਤਬਲੀਗ ਕਰਦੇ ਸਨ, ਜਦੋਂ ਬਜ਼ੁਰਗ ਤੂੰ ਲੋਕਾਂ ਨੂੰ ਨਾ ਜਾਂਦੇ ਕੀ ਆਂਦੇ ਨੇ ਨਾ ਕਿ ਇਹਨਾਂ ਦਾ ਰਕਾਬਤ ਜਿਹੜੀ ਹੈ ਨਾ ਇਹ ਸਾਦਾ ਸੂਦਾ ਨਾਲ ਹੈ, ਇਹ ਕੁਆਲੀ ਆਜ਼ਾਦ ਉਹਨਾਂ ਦੀ ਹੋਈ ਹੈ। ਉਹਨੇ ਕਿਹਾ ਫੇਰ ਵੀ ਉਹਨੇ ਕਿ ਇਹ ਪਾਸੇ ਤਵੱਜੋ ਕਰਦੇ ਨੇ ਸਾਦਾ ਨਾਲ, ਬਾਜਾ ਤਬਲਾ ਚੀਰਾਲ, ਉਹਨਾਂ ਨੇ ਨਾ ਉਹ ਫਿਰ ਰੰਗ ਅਪਣਾਇਆ। ਉਹ ਰੰਗ ਅਪਣਾ ਕੇ ਨਾ ਜਦੋਂ ਲੋਕਾਂ ਨੇ ਤਵੱਜੋ ਕੀਤੀ ਤੇ ਫਿਰ ਅੱਲਾ ਦੀ ਗੱਲ ਦੱਸੀ, ਫਿਰ ਉਹ ਲੋਕ ਸੁਣਨ ਨੂੰ ਤਿਆਰ ਹੋਏ। ਪਹਿਲਾਂ ਤਿਆਰ ਹੀ ਨਹੀਂ ਹੁੰਦੇ ਸੁਣਨ ਨੂੰ। ਇਹ ਉਸ ਜ਼ਮਾਨੇ ਦੀ ਇਹ ਜ਼ਰੂਰਤ ਸੀ ਔਰ ਉਹਨਾਂ ਨੂੰ ਉਹ ਆਸਰਾ ਲੈ ਕੇ ਉਹਨਾਂ ਸਾਦਾ ਨਾ, ਕਿਉਂਕਿ ਉਹ ਲੋਕ ਪੂਜਦੇ ਸਨ। ਇੱਥੇ ਸਾਡੇ ਨਾ ਆ ਗਿਆ ਮਰਾਸੀ ਹੋ ਜਾਂਦਾ, ਬਾਕੀ ਉਹ ਪਰਲੇ ਪਾਸੇ ਉਹ ਤਾਂ ਭਗਵਾਨ ਹੁੰਦਾ। ਸਾਰੇ ਰਾਤ ਲੋਕ ਤੇ ਸਾਨੂੰ ਸੁਣਦੇ ਸਵੇਰੇ ਕਹਿੰਦੇ ਥੋੜਾ ਮਰਾਸੀ ਲੱਗੇ ਸਾਨੂੰ ਕੁਝ ਵੀ ਨਹੀਂ, ਲੇਕਿਨ ਉਹਦੇ ਜੋ ਬਾਰਡਰ ਪਰਲੇ ਪਾਸੇ ਜਾਓ ਤਾਂ ਇਹ ਉਤਾਰ ਹੈ ਭਗਵਾਨ ਜੀ। ਮੈਂ ਗਲੇ ਦੇ ਵਿੱਚ ਮਹਿੰਦੀ ਸਾਹਿਬ ਗਲੇ ਭਗਵਾਨ ਨੇ, ਪਿੱਛਾ ਨਹੀਂ ਕਰਦੇ, ਲੱਤਾਂ ਵੀ ਪਿੱਛੇ ਕਰਦੇ। ਅਸਲ ਵੇਖੋ ਰਹਿਮਾਨੀ ਨਿਊਜ਼ ਔਰ ਰਹਿਮਾਨੀ ਕਲਚਰ ਪਲਵਾਨਰੀ ਪੰਜਾਬੀ ਔਰ ਪੰਜਾਬੀਅਤ ਜਿਹੜਾ ਕੰਮ ਕਰ ਰਹੇ ਨੇ। ਅਗਲੇ ਦਿਨ ਇੱਕ ਬੰਦੇ ਮੈਨੂੰ ਦੱਸਿਆ ਕਿ ਸਾਡੇ ਨਾਲ ਹਿੰਦੁਸਤਾਨ ਭਾਰਤੀ ਪੰਜਾਬ, ਸਾਡੇ ਜਿਹੜਾ ਪੰਜਾਬ ਚੜ੍ਹਦੇ ਪੰਜਾਬ 'ਚ ਅਬਤਦਾਈ ਜਿਹੜੀਆਂ 10 ਜਮਾਤਾਂ ਨੇ ਉਹਦੇ ਵਿੱਚ ਜਿਨ੍ਹਾਂ ਨੂੰ ਲਾਜ਼ਮ ਮਨਜ਼ੂਮ ਪੜ੍ਹਾਇਆ ਜਾ ਰਿਹਾ, ਕੌਣ ਹੈ? ਸ਼ਾਹ ਹੁਸੈਨ, ਬਾਬਾ ਬੁੱਲੇ ਸ਼ਾਹ, ਵਾਰਿਸ ਸ਼ਾਹ, ਖਵਾਜਾ ਗੁਲਾਮ ਫਰੀਦ, ਮੀਆਂ ਮੁਹੰਮਦ ਬਖਸ਼, ਇਹ ਉਹ ਪੜ੍ਹਾ ਰਹੇ ਨੇ। ਤੇ ਜਿਹੜੇ ਸਾਡੇ ਸਨ ਵੇਖੋ ਨਾ, ਉਹਨਾਂ ਫੜੇ ਨੇ ਉਹ ਪੰਜਾਬੀ ਔਰ ਪੰਜਾਬੀਅਤ ਲੈ ਕੇ ਅਸੀਂ ਪੰਜਾਬੀ ਬੋਲਣਾ ਬੰਦੋਂ ਇਹਦੇ ਆਕਵਰਡ, ਇਹ ਤੇ ਅਨਪੜ੍ਹ ਨਾਨ ਐਜੂਕੇਟਡ, ਇਹਨੂੰ ਕੋਈ ਮੈਨਰਸ ਨਹੀਂ। ਬਿਲਕੁਲ ਐਸੇ ਤਾਂ ਮਤਲਬ ਮੈਂ ਸਮਝਣਾ ਹਰ ਬੰਦੇ ਨੂੰ ਵੇਖੋ ਆਪਣੀ ਮਾਦਰੀ ਬੋਲੀ ਦੇ ਵਿੱਚ ਮਾਂ ਬੋਲੀ ਉਹਦੇ 'ਚ ਫਲੈਕਸੀਬਿਲਿਟੀ ਸਾਡੀ, ਅਸੀਂ ਫਲੈਕਸੀਬਲ ਫੀਲ ਕਰਨੇ ਆ। ਫਖਰ ਹੋਣਾ ਚਾਹੀਦਾ ਸਾਨੂੰ, ਅਲਹਮਦੁਲਿਲਾ ਮੈਨੂੰ ਫਖਰ ਹੈ ਅਸੀਂ ਪੰਜਾਬੀ ਆ, ਠੀਕ ਹੈ। ਹੁਣ ਸੀਰੀਅਸ ਪਨੇ ਨੂੰ ਕਿਸੇ ਪਾਸੇ ਲੈ ਚਲੀਏ। ਨਾਜ਼ਰੀਨ ਇਹ ਗੱਲ ਮੁੱਕੀ ਨਾ ਸਜਣ ਨਾਲ ਮੇਰੀ ਤੇ ਰੱਬਾ ਤੇਰੀ ਰਾਤ ਮੁੱਕ ਗਈ। ਟਾਈਮ ਥੋੜਾ ਪਿੱਛੇ ਬੇਸ਼ੁਮਾਰ ਫਨਕਾਰ ਨੇ, ਲੇਕਿਨ ਬਸੀਰ ਚੀਮਾ ਸਾਹਿਬ ਔਰ ਜਨਾਬ ਅਯੂਬ ਬਾਰ ਸਾਹਿਬ ਦੀਆਂ ਗੱਲਾਂ ਸੁਣ ਕੇ ਤੇ ਮੈਂ ਤੇ ਖੁਦ ਚੁੱਪ ਕਰ ਗਿਆ ਕਿ ਇੰਨੀਆਂ ਕਮਾਲ ਸਾਡੀ ਤੇ ਬੋਲਤੀ ਬੰਦ ਕਰਨ ਆਏ ਨੇ ਅੱਜ। ਅਸੀਂ ਐਜ਼ ਐਂਕਰ ਬੈਠੇ ਹਾਂ, ਲੇਕਿਨ ਸਭ ਤੋਂ ਜ਼ਿਆਦਾ ਗੱਲਾਂ ਕਰਨ ਵਾਲੇ ਬਹਰਹਾਲ ਅੱਲਾਹ ਤਬਾਰਕ ਤਾਲਾ ਇਹਨਾਂ ਦੇ ਇਲਮ ਦੇ ਵਿੱਚ ਇਜ਼ਾਫਾ ਫਰਮਾਏ ਔਰ ਇਹ ਲੋਕਾਂ ਦੀ ਖਿਦਮਤ ਇਸੇ ਤਰ੍ਹਾਂ ਕਰਦੇ ਰਹਿਣ। ਅਸੀਂ ਨਵੇਂ ਪਰੋਣਿਆਂ ਨਾਲ, ਨਵੇਂ ਗਾਇਕਾਂ ਦੇ ਨਾਲ ਤੁਹਾਨੂੰ ਮਿਲਨੇ ਇੱਕ ਵਕਫੇ ਤੋਂ ਬਾਅਦ, ਮਿਲਨੇ ਇੱਕ ਬ੍ਰੇਕ ਤੋਂ ਬਾਅਦ।
फैजान भी है मेरा प्यारा स्कूल, मेरी आँख का तारा स्कूल। हम जानते हैं कि स्कूल बच्चों के लिए कितना अहम है, इसलिए साइंस बेस्ड स्कूल में हम देते हैं बच्चों को ऐसी तालीम और तरबियत कि वो जिंदगी के हर मैदान में रहे सबसे आगे और कामयाबी चूमे उनके कदम, क्योंकि हर बच्चा मुनफरिद है और हम परवान चढ़ाते हैं उसकी इनफरादियत। साइंस बेस्ड स्कूल, इल्म का जहान, कामयाब हर मैदान। अस्सलाम वालेकुम नाज़रीन, वेलकम बैक। ते मेरे नाल नवे एंकर आ गए ने इत्तफाक भट्ट साहब, ते इन्हां नूं कहने आ जी आयां नूं। ते साडे नाल वक्फे तो बाद मेहमान भी नवे नवे आ गए ने, वड्डे वड्डे उच्चे उच्चे सिंगर, नाल शायर ते नाल असी गुराया साहब ने बिठा लिता वे। ते जी पहले ते तुहाडा की हाल चाल है, ठीक ठाक हो? बिस्मिल्लाह कराम। मैं सोना देश पंजाब ते रहमानी न्यूज़ दी ये जेड़ा मेला है, जेड़ा महफल है, इस मैं फिर दोबारा मैं आया तुहाडे कोल बैठा ते मैं देख रहा कि बावजूद के साडे पंजाब ते साडे दूसरे भी जेडे इलाके ही ते उन्हां च बड़े सैलाब की वजह नाल बड़े नुकसान, उसके बावजूद महफिलां जेहड़ियां रहमानी न्यूज़ लोगों की दिलजोई वास्ते जेड़ा कर रहा, उन्होंने गम दुख भुलाने वास्ते ते ओह है जेहड़ी अज भी इन्हां स्टेज सजाई, ये भी असीं देख रहे हैं कि बहुत बड़े बड़े लोग, जनाब मुनव्वर हुसैन गुराया री, उस तो बाद साढ़े बड़े मुखी किस्म के जोड़े गायक ने, जनाब अंजम रशीद अली ने, नूर हुसैन अली ने, बड़े हीरे लोग ने वो जोड़े कि जिन्हों की आवाज़ अज पूरी दुनिया सुनी जा रही। अगे जानी जॉन साहब बैठे ने साढ़े को, एक शायर ने गुजरांवाले दे, इन्होंने सारे मित्रों असीं गल करांगे ते असीं अपनी जिहड़ी गुफ्तगू देखने कि पंजाब दा कल्चर, पंजाब शुरू कित्थों हुंदा, सुर तो। रहमानी न्यूज़ नूं एजाज़ है कि सुर कित्थों सराइकी तो शुरू हुंदा ते ओह कित्थे जाके पे पठवार ते जाके मुक जांदा। पंजाब खत्म नहीं हुंदा ਜਦੋਂ तक ਉਹਦਾ कल्चर जिंदा है, ਜਦੋਂ तक ਉਹਦੀ रहतल है, ਉਦੋਂ तक पंजाब साडा हसदा ते वसदा रहेगा। ਤੇ मैं ਅੱਜ ਜਿਹੜੇ ਸਾਡੇ ਇੱਕ ਮਹਿਮਾਨ ਬੈਠੇ ਨੇ ਮੁਨੱਵਰ ਗੁਰਾਇਆ ਰੀ, ਉਹਨਾਂ ਨਾਲ ਕੁਝ ਗੱਲ ਕਰਨਾ ਚਾਹੁੰਦਾ ਕਿ ਗੁਰਾਇਆ ਸਾਹਿਬ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਪਿੱਛੇ ਕੁਝ ਇਲਾਕਿਆਂ 'ਚ ਪਾਕਿਸਤਾਨ ਦੇ ਸਲਾਬ ਵਗੈਰਾ ਆਏ, ਤੇ ਤੁਸੀਂ ਆਪਣੀ ਫਸਲਾਂ ਦਾ ਮੈਨੂੰ ਦੱਸੋ, ਤੁਹਾਡੀ ਕਿਹੜੀ ਫਸਲ ਇਸ ਵਕਤ ਮੁੰਜੀ ਦੀ ਕੀ ਚੱਲ ਰਿਹਾ, ਕੋਈ ਸਿਲਸਿਲਾ, ਕੋਈ ਅਸੀਂ ਵੀ ਉਹਦੇ ਤੋਂ ਮੁਤਾਸਰ ਹੋਏ ਜਾਂ ਨਹੀਂ, ਜਾਂ ਕੀ कैसा ਉਹਦਾ ਨਤੀਜਾ? अस्सलाम वालेकुम, बिस्मिल्लाहिर्रहमानिर्रहीम। माशाअल्लाह फसल जी है ना कम साड़ी बहुत सोहनी हुई है। उस तो इलावा अफसोस इस गल का कि जोड़ा अपना सिंध के सैलाब आ गया, बहुत लोगों का नुकसान होया है। अफसोस ये चीज़ है कि जोड़ा उधर लोगों का नुकसान बड़ा हो गया, ये सानू खुशी इस चीज़ की नहीं, लेकिन रेट भी बड़ा है तो फसल भी साड़ी बड़ी सोहनी है इसलिए, ते बहुत माशाअल्लाह काम सही ठीक ठाक चल रहा है। ते इधर वाले जट्टां दी ते 9/12 हो गई, इधर वाले जट्टां दी 9/12 हो गई है, लेकिन ये वे कि ਉਹ ਇਹਨਾਂ ਨੂੰ ਅੱਗੋਂ ਜਿਹੜੇ ਠੇਕੇਦਾਰ ਵਿਚਾਰੇ ਲੋਕ ਨੇ ਨਾ, ਉਹਨਾਂ ਦਾ ਰੇਟ ਵੱਧ ਜਾਣਾ ਹੈ। ਜਿਵੇਂ ਮੁੰਜੀ ਦਾ ਰੇਟ ਵਧਿਆ ਨਾ, ਤੇ ਇਹ ਮੁੰਜੀ ਦੇ ਰੇਟ ਦੇ ਨਾਲ ਉਹਨਾਂ ਦਾ ਵੀ ਰੇਟ ਵੱਧ ਜਾਣਾ ਹੈ। ਸਹੀ, ਜਦੋਂ ਉਹਨਾਂ ਦਾ ਰੇਟ ਵੱਧ ਜਾਣਾ ਤਾਂ ਉਹਨਾਂ ਗਰੀਬਾਂ ਦੇ ਖਰਚੇ ਪੂਰੇ ਨਹੀਂ ਹੋਣੇ। ਲੇਕਿਨ ਇਹ ਵੇ ਕਿ ਫਸਲ ਜਿਹੜੀ ਹੈ ਨਾ ਮਾਸ਼ਾਅੱਲਾ ਬਹੁਤ ਸੋਹਣੀ ਹੈ ਸਾਡੀ, ਤੇ ਬਹੁਤ ਜੱਟਾਂ ਨੂੰ ਫਾਇਦਾ ਹੁੰਦਾ ਪਿਆ। ਜਿਨ੍ਹਾਂ ਲੋਕਾਂ ਦੀ ਆਪਣੀ ਜ਼ਮੀਨ ਹੈ ਉਹਨਾਂ ਨੂੰ ਚੋਖਾ ਫਾਇਦਾ, ਜਿਨ੍ਹਾਂ ਠੇਕੇ ਤੇ ਲਈ ਉਹਨਾਂ ਨੂੰ ਥੋੜਾ ਜਿਹਾ ਘੱਟ ਫਾਇਦਾ। ਲੇਕਿਨ ਅਫਸੋਸ ਇਹ ਚੀਜ਼ ਹੈ ਜਿਹੜਾ ਕਿ ਸਾਡੇ ਸਲਾਬਦਾਨ ਜਿਹੜੇ ਨੇ ਉਧਰ ਆਪਣਾ ਬੜਾ ਨੁਕਸਾਨ ਹੈ। ठीक हो गया। गुराया साहब दे नाल साडे कोल साडे पाकिस्तान दी जानी मानी पहचानी शख्सियत बैठे ने, जिन्हां दी मैं भी बहुत ज़्यादा इज्जत करनी हाँ, साडा चैनल भी बहुत ज़्यादा इज्जत करता है, ते पंजाब दा हर बंदा इन्हां दी बहुत ज़्यादा इज्जत करता है। मेरी मुराद रशीद अंजुम साहब दे नाल है, ते तुहानूं जी आयां नूं कहने आ। ते बाबा जी ये पूछना चाहांगी, अज तक किन्ने क बच्चियां नूं शागिर्द बनाया? बिस्मिल्लाहिर्रहमानिर्रहीम, मेरा तकरीबन 150 शागिर्द है। सही, और काफ़ी शागिर्द ने जेड़े अज रोटी कमा के खा रहे हैं, अपने घर सुखी ने। मैनू इन्नी बड़ी खुशी है जदों मैं उन्होंने वेखना, वो वक्त वेखना सा जदों वो नहीं सन गाते, किस तरह फिर रहा सन। अज जदों वेखना उन्होंने बच्चों तो खुशी होंदी है दिल नूं कि मालक तेरा लख शुक्र है, मेरे कोलों कोई सिख के मैदान तक गया। बाबा जी ये वालदैन वास्ते बड़ा औखा टाइम होंदा है जदों कोई बंदा सवाल करे कि केड़ा पुत्र सब तो बहुता चंगा लगदा जी। ते मैं भी तुहाडे कोल अज औखा सवाल पुछण लगी कि ना 150 बच्चियां दे विचों सारियां तो बहुता चंगा केड़ा लगदा? सच है कि गाण वाले
ਮੈਨੂੰ ਇੱਕ ਵੀ ਚੰਗਾ ਨਹੀਂ ਲੱਗਦਾ ਸ਼ਾਗਿਰਦਾਂ 'ਚ। ਅੱਛਾ ਸਹੀ ਹੋ ਗਿਆ। ਗਾਉਣ ਵਾਲੇ ਜਿੰਨੇ ਵੀ ਨੇ ਕੁਦਰਤਨ ਇਹਨਾਂ ਦੇ ਵਿੱਚ ਮੇਰਾ ਖਿਆਲ ਹੈ ਕਿ ਮੁਨਾਫਕਤ ਕਿਉਂ ਆ ਜਾਂਦੀ ਹੈ ਮੈਨੂੰ ਨਹੀਂ ਪਤਾ। ਮੈਨੂੰ ਸਾਰਿਆਂ ਸ਼ਾਗਿਰਦਾਂ ਵਿੱਚੋਂ ਇਹ ਬੱਚਾ ਪਿਆਰਾ ਲੱਗਦਾ ਹੈ ਜਿਹਦਾ ਨਾਮ ਜਾਨੀ ਜਾਨ ਹੈ। ਇਹ ਸ਼ਾਇਰੀ ਦਾ ਸ਼ਾਗਿਰਦ ਹੈ ਮਾਸ਼ਾਅੱਲਾ। ਇਹ ਬੱਚਾ ਬਹੁਤ ਪਿਆਰਾ ਲੱਗਦਾ। ਵੈਸੇ ਵੀ ਤੁਹਾਡੀ ਹਿੰਮਤ ਹੈ ਕਿ ਭਲਵਾਨਾਂ ਦੇ ਸ਼ਹਿਰ 'ਚ ਰਹਿ ਕੇ ਗੁਜਰਾਂਵਾਲਾ ਜੋ ਭਲਵਾਨਾਂ ਤੇ ਇੰਨੀ ਕਮਜ਼ੋਰੀ ਨਾਲ ਲੱਗੇ ਫਿਰਦੇ ਹੋ ਤੁਸੀਂ। ਮੈਨੂੰ ਕਮਜ਼ੋਰ ਤੁਸਾਂ ਲੋਕਾਂ ਨੇ ਕੀਤਾ, ਸਿਹਤਮੰਦ ਕਿਉਂ ਮੈਂ ਸਾਫ਼ ਕਹਿ ਦਿੰਦਾ ਹੁੰਦਾ, ਤੁਸਾਂ ਲੋਕਾਂ ਨੇ ਮੈਨੂੰ ਕਮਜ਼ੋਰ ਕੀਤਾ। ਉਹਦੀ ਵਜ੍ਹਾ ਕਿ ਉਹ ਕਮਾਈ ਹੈ। ਸਭ ਪੂਰੇ ਚਾਅ ਹੁੰਦੇ, ਸਭ ਗਲੀ ਗਲੀ ਕਾਨੂੰ ਰੋਲਦੇ ਜੇ ਸੱਜਣ ਦਾ ਨਾ ਹੁੰਦੇ। ਵਾਹ, ਸਾਨੂੰ ਤੇ ਇਹਨਾਂ ਹੀ ਮਾਰਿਆ ਜੇ, ਸਾਨੂੰ ਤੇ ਸੱਜਣਾ ਮਾਰਿਆ, ਆਪਣਿਆਂ ਨੇ ਮਾਰਿਆ। हमें अपनों ने लूटा, गैरों में कहाँ दम था, मेरी कश्ती थी डूबी वहाँ जहाँ पानी कम था। मैं पंजाबी च कहता है जो कहना सी सच है कि सानू ते इन्हां शागिर्दां इन्हां कुछ इहो जिहा सज्जन मिले। सानू सज्जन ठीक नहीं मिल सके, सानू सच्ची गल है सानू शागिर्द ठीक नहीं मिल सके। यानी लायक शागिर्द कोई नहीं होया, लायक जिहड़ा है ना जिन्नू मैं कह सकां। आ हुण एक शागिर्द आया सी, हुणे दा वाकिया है। हुण सद्दिया सी 7 साल वो मेरी झोली च बह के जवान होया। उन्होंने सद्या सी कि तू एक गाना कहना जी। आ गया, आके कुछ नहीं दसिया चले गया। सही, जिहदा नाम मुजम्मल है, चलो जिहदे ते बड़ा मान सी मैनू। हुणे मान टुटिया मेरा। वाह वाह वाह। ताजे ताजे दुखी हो। हाँ जी, ताजे ताजे दुखी हो। नहीं मैनू एडा दुख भी कोई नहीं। ओदी वजह कि अल्लाह पाक ने कुरान च साफ लफ्ज़ां च कहा है कि किसी दे पुत्र नू अपना पुत्र ना कहो, तेरा नहीं हो सकता। सही गल, इसलिए मैनू दुख कोई नहीं। लेकिन मैं वेखिया ਤੁਹਾਡਾ ਵੱਡਾ ਪਾਣੀ ਕਿ ਤੁਸੀਂ ਕਹਿੰਦੇ ਹੋ ਕਿ 150 ਸ਼ਾਗਿਰਦ ਜਿਵੇਂ ਮੈਡਮ ਨੇ ਤੁਹਾਨੂੰ ਪੁੱਛਿਆ ਕਿ ਕਿਹੜਾ ਚੰਗਾ ਲੱਗਾ, ਤੁਸੀਂ ਕਿਹਾ ਕਿ ਉਹਨਾਂ ਚੋਂ ਮੈਨੂੰ ਕੋਈ ਵੀ ਇੱਕ ਚੰਗਾ। ਲੇਕਿਨ ਤੁਹਾਨੂੰ ਖੁਸ਼ੀ ਇਹ ਵੇਖੋ ਆਪਣਾ ਖੱਟਦੇ ਕਮਾਉਂਦੇ ਤੁਹਾਡੇ ਪਾਰੋਂ, ਤੁਹਾਡੀ ਮਿਹਨਤ, ਤੁਹਾਡਾ ਸਿਖਾਇਆ ਹੋਇਆ ਜਿਹੜਾ ਆਪਣਾ ਰਿਜ਼ਕ ਉਹਨਾਂ ਦਾ ਅੱਗੇ ਚੱਲਦਾ ਪਿਆ। ਉਹ ਇਤਫਾਕ ਬੜ ਸਾਹਿਬ ਉਹ ਕਹਿੰਦੇ ਨਾ ਪੰਜਾਬੀ ਦੀ ਮਿਸਾਲ ਹੈ ਕਿ ਮਾਪੇ ਕਮਾਪੇ ਨਹੀਂ ਹੁੰਦੇ, ਔਲਾਦ ਕੁਲਾਦ ਹੋ ਜਾਂਦੀ ਹੈ। ਔਲਾਦਾਂ ਕੁਲਾਦ ਹੋ ਗਈਆਂ ਹੋਈਆਂ ਨੇ, ਮਾਪੇ ਕਮਾਪੇ ਤੇ ਇੰਨਾ ਕਦੀ ਹੋਏ ਬੇਸ਼ੱਕ ਨਹੀਂ। ਤੇ ਇਹ ਮਾਈਕ ਜਿਹੜਾ ਤੁਸੀਂ ਬੜਾ ਫੜ ਕੇ ਰੱਖਿਆ ਹੈ, ਜ਼ਰਾ ਇੱਧਰ ਫੜਾਓ, ਕੋਈ ਗੱਲ ਸੁਣੀਏ ਇਹਨਾਂ ਦੇ ਕੋਲੋਂ। ਅੱਛਾ ਜੀ, ਇਹ ਤੇ ਸਾਡਾ ਮੱਧਮ ਗੱਲਾਂ ਜੀ ਜੀ, ਥੋੜੀਆਂ ਦੁੱਖ ਦੀਆਂ ਤੇ ਥੋੜੀਆਂ ਦਰਦ ਦੀਆਂ। ਤੇ ਹੁਣ ਸਾਨੂੰ ਗੱਲ ਇਹ ਸੁਣਾਓ ਜਿਹੜੀ ਲਹਿ ਦੇ ਵਿੱਚ ਸੁਣਾਓ। ਇਹ ਜਿਹੜੀ ਪੂਰੀ ਦੁਨੀਆ ਤੁਹਾਨੂੰ ਵੇਖ ਰਹੀ ਹੈ। ਨਿੱਕੇ ਹੁੰਦਿਆਂ ਯਾਰ ਜੁਦਾਈ ਦੇ ਕੇ ਆਇਆ ਨਹੀਂ ਮੁੜ ਕੇ ਕਈ ਸਾਲ ਹੋ ਗਏ। ਉਹਦੀ ਯਾਦ ਉਡੀਕ ਵਿੱਚ ਕੀ ਦੱਸਾਂ, ਉਹ ਮੇਰੇ ਰੋਂਦਿਆਂ ਦੇ ਚਿੱਟੇ ਵਾਲ ਹੋ ਗਏ। ਮੈਨੂੰ ਯਾਰ ਜੁਦਾਈਆਂ ਪਾ ਗਿਆ ਏ, ਯਾਰ ਜੁਦਾਈਆਂ ਪਾ ਗਿਆ ਏ, ਮੈਨੂੰ ਯਾਰ ਜੁਦਾਈਆਂ ਪਾ ਗਿਆ ਏ, ਯਾਰ ਜੁਦਾਈਆਂ ਪਾ ਗਿਆ ਏ। ਗਮ ਹਿਜਰ ਦਾ ਦਿਲ ਤੇ ਛਾ ਗਿਆ ਏ, ਯਾਰ ਜੁਦਾਈਆਂ ਪਾ ਗਿਆ ਏ, ਯਾਰ ਜੁਦਾਈਆਂ ਪਾ ਗਿਆ ਏ, ਮੈਨੂੰ ਯਾਰ ਜੁਦਾਈਆਂ ਪਾ ਗਿਆ ਏ, ਯਾਰ ਜੁਦਾਈਆਂ ਪਾ ਗਿਆ ਏ। याद सतावे रह के, याद सतावे, याद सतावे रह के, मैं खोआ चलिया मैं बह के, मुझ कहने हन
खबरां लईयां ने मेरे मुख ते शायां मेरे मुख ते शायां पईयां ने मेरे मुख ते शायां पईयां अखियां पथराइयां गईयां मुड़ना खबरां लईयां मैनू पुछया के कईयां ने चले कौन बना गया ये यार जुदाई आ गया ये यार जुदाई आ गया मैनू यार जुदाई आ गया ये यार जुदाई आ गया ये दिल मारे हाजत कस कस के दिल मारे हाजत कस कस के दिल मारे हाजत कस कस कदी रो रो के कली हजात है नाम सजन दा दस दस के राजा तो पूछना नस नस के कोई कहना नहीं ओ आ गया ये यार जुदाई आ गया ये यार जुदाई आ गया ये मैनू यार जुदाई आ गया ये यार जुदाई आ गया ये मेरे नाल न चंगी कीती है मेरे नाल न चंगी मेरे नाल न चंगी कीती है हुण नवें दुकान न दीती है मुद्दा तो दार न दीती है ओदी होई मद दीती है मेरे हस दे नैन दवा गया ये यार जुदाई आ 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 गया ये वाह वाह क्या बात है ਮਾਸ਼ਾਅੱਲਾ ਮਾਸ਼ਾਅੱਲਾ ਵੇਖੋ ਜੀ ਉਸਤਾਦ ਤੇ ਉਸਤਾਦ ਹੀ ਹੁੰਦੇ ਨੇ। ਉਸਤਾਦ ਹੁੰਦੇ ਕਿੱਡੇ ਸੋਹਣੇ ਹੀਰੇ ਪਹਿਲਵਾਨਾਂ ਦੇ ਸ਼ਹਿਰ 'ਚ ਜੰਮੇ ਉਮਰ ਖਾੜੇ ਵਾਲੇ ਤਾਜ਼ਾ। ਗਏ ਮਤਲਬ ਕੌਡੀ ਨਹੀਂ ਖੇਡੀ ਲੇਕਿਨ ਇਹਨਾਂ ਨੇ ਇਹ ਜਿਹੜੀ ਆਪਣੀ ਇਹਨਾਂ ਦੀ ਕਲਾ ਹੈ ਆਪਣਾ ਗਾਣ ਵਾਲਾ ਜਿਹੜਾ ਸਿਲਸਿਲਾ ਹੈ ਇਹਨੂੰ ਇਹਨਾਂ ਨੇ ਰੱਖਿਆ ਔਰ ਆਪਣੇ ਸ਼ਾਗਿਰਦ ਵੀ ਆਮ ਬੰਦਾ ਇਸ ਟਾਈਮ ਤੌਫੀਕ ਬਾਟ ਸਾਹਿਬ ਅਗਰ ਇਹਨਾਂ ਦੀ ਏਜ ਦਾ ਹੋਵੇ ਤੇ ਮੇਰੇ ਖਿਆਲ ਤੇ ਫੇਫੜੇ ਬਾਹਰ ਆ ਜਾਣਾ ਜਿੰਨਾ ਕੁ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਗਾਇਆ ਵੇ ਔਰ ਗਾਣ ਦਾ ਸਟਾਈਲ ਹੈ ਤੇ ਅੱਲਾਹ ਤਾਲਾ ਵੀ ਜਿਹੜਾ ਵੀ ਨਾ ਗਲਿਆਂ 'ਚ ਆਵਾਜ਼ਾਂ ਕਿਸੇ ਕਿਸੇ ਨੂੰ ਦਿੰਦਾ ਹਰ ਬੰਦੇ ਨੂੰ ਤੇ ਨਾ ਮਿਲ ਜਾਂਦੇ ਇਹਨਾਂ ਦੀ ਇਹ ਆਵਾਜ਼ ਵੇਖੋ ਏਡੀ ਦਰਦ ਵਾਲੀ ਸੁਣ ਕੇ ਉਂਝ ਕਈਆਂ ਦੇ ਕਲੇਜੇ ਫੇਫੜੇ ਬਾਹਰ ਆ ਗਏ ਹੋਣੇ ਤੁਸੀਂ ਤੇ ਉਹਨਾਂ ਦੀ ਗੱਲ ਮੇਰਾ ਤੇ ਆਪਣਾ ਦਿਲ ਬਾਹਰ ਆ ਗਿਆ ਖੈਰ ਹੋ ਤੁਸੀਂ ਖੈਰੀ ਕੰਧ ਦੱਸੋ ਮਾਰ ਲਾਂਗੇ ਖੈਰ ਇਹ ਉਹੀ ਲੋਕ ਨੇ ਜਿਹੜੇ ਅੱਜ ਪੰਜਾਬ ਦੀ ਦਰਦ ਨਾ ਹੋਵੇ ਤੇ ਫਿਰ ਦਿਲ ਦੇ ਧੜਕਣ ਦਾ ਕੀ ਫਾਇਦਾ ਦਰਦ ਨਾ ਹੋਵੇ ਤੇ ਫਿਰ ਦਿਲ ਦੇ ਧੜਕਣ ਦਾ ਕੀ ਫਾਇਦਾ ਪਾਟੇ ਵਾਂਸ ਪੁਰਾਣੇ ਵਾਂਗੂ ਖੜਕਣ ਦਾ ਕੀ ਫਾਇਦਾ ਵਾਹ 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 ਬਾਬਾ ਜੀ ਤੁਸੀਂ ਇੰਜ ਕਰਕੇ ਅੱਜ ਪੰਜਾਬੀ ਕਰਦੇ ਹੋ ਨਾ ਕੋਈ ਸ਼ੇਰ ਸੁਣਾਉਂਦੇ ਹੋ ਤੇ ਮੈਨੂੰ ਕੋਈ ਛੋਟੇ ਹੁੰਦਿਆਂ ਦਾ ਨਾ ਉਰਦੂ ਦਾ ਸ਼ੇਰ ਯਾਦ ਆ ਜਾਂਦਾ ਹੈ मैं एक शेर सुनिया समय छोटे होते तो बड़ा पसंद है क्या नज़ा की तकलीफों का मज़ा क्या नज़ा की तकलीफों का मज़ा जब मौत ना आए जवानी में क्या लुत्फ जनाजा उठने का हर गाम पे जब मातम ना हो मैं शेर सुनिया मैंने बहुत पसंद है लेकिन ये वेख के कि तुसी पंजाब में बस के पहलवाना दे शहर गुजरांवाले च रह के उर्दू शेर सानू सुना रहे हो ये वैसे मुखे साडे पासे रुकी गया ਅੱਗੇ ਅਸੀਂ ਵੇਖਦੇ ਹਾਂ ਇੱਕ ਬੜੇ ਵੱਡੇ ਅੰਜਮ ਰਸ਼ੀਦ ਹੋਰਾਂ ਸਾਨੂੰ ਸੁਣਾਇਆ ਰਸ਼ੀਦ ਅੰਜਮ ਹੋਰਾਂ ਨੇ ਤੇ ਇਹਨਾਂ ਦੀ ਗਾਇਕੀ ਇਹਨਾਂ ਦੀ ਆਵਾਜ਼ ਬੜੀ ਦੂਰ ਦੂਰ ਤੱਕ ਪਹੁੰਚਦੀ ਅੱਜ ਸਾਡੇ ਸਟੂਡੀਓ ਦੇ ਵਿੱਚ ਇੱਕ ਐਸੇ ਮੁਖੀ ਕਿਸਮ ਦੇ ਗਾਇਕ ਬੜੇ ਵੱਡੇ ਜਿਹੜੇ ਕੋਈ ਚਿਮਟਾ ਵੀ ਵਜਾਉਂਦੇ
ਔਰ ਗਾਉਂਦੇ ਵੀ ਰੋ ਇਹਨਾਂ ਦੀ ਆਵਾਜ਼ ਅੱਜ ਤੁਸੀਂ ਸੁਣੋ ਔਰ ਤੁਸੀਂ ਸਾਨੂੰ ਦੱਸਣਾ ਹੈ ਕਿ ਸਾਡਾ ਸਿੰਗਰ ਕੈਸਾ ਨੂਰ ਸੈਨ ਹੋਰਾਂ ਦੇ ਬਿਨਾਂ ਤੇ ਕਿ ਤੁਸੀਂ ਆਪਣੀ ਕੋਈ ਸ਼ੈ ਕੋਈ ਗੀਤ ਨੂਰ ਕੋਈ ਸੈਨ ਮਾਈਆ ਸਾਹਿਬ ਕੋਈ ਨੇ ਢੋਲਾ ਜਿਹੜਾ ਤੁਸੀਂ ਸੁਣਾਉਣਾ ਐਡਾ ਚਮਕੀਲਾ ਸੂਟ ਪਾਇਆ ਵੇ ਤੇ ਖੈਰ ਸੀ ਅੱਜ ਨਹੀਂ ਸੀ ਪਾਉਣਾ ਚਾਹੀਦਾ। ਨਹੀਂ ਸੀ ਨਾ ਪਾਉਣਾ ਚਾਹੀਦਾ। ਮੈਨੂੰ ਇਹ ਗੱਲ ਤੇ ਦੱਸੋ, ਇਹ ਤੁਹਾਡਾ ਫਾਇਦਾ ਨਹੀਂ ਰਹਿੰਦਾ? ਉਹ ਜ਼ਨਾਨੀਆਂ ਪਾ ਲੈਂਦੀਆਂ ਤੁਸੀਂ ਪਾ ਲੈਂਦੇ ਹੋ। ਡਾਕਟਰ ਸਾਹਿਬ ਬਾਤ ਪਤਾ ਕੀ ਹੈ, ਇਹ ਸਾਡਾ ਕਲਚਰ ਹੈ ਪੰਜਾਬ ਦਾ ਤੇ ਤੁਹਾਨੂੰ ਤੁਸੀਂ ਫਾਇਦੇ ਚੋ ਨਾ। ਇਹ ਬਚਪਨ ਵਿੱਚ ਜਾਂ ਜਵਾਨੀ ਦੇ ਵਿੱਚ ਜਾਂ ਹਰ ਗੱਲ ਹੀ ਕੋਈ 10 15 20 ਸਾਲ ਤੋਂ ਪਿੱਛੇ ਇੱਕ ਰਿਵਾਜ ਹੁੰਦਾ ਸੀ। ਗੁਲੂਕਾਰ ਫਨਕਾਰ ਜਿੰਨੇ ਨੇ ਨਾ ਇਹ ਮਾਸ਼ਾਅੱਲਾ ਇਸ ਤਰ੍ਹਾਂ ਕੱਪੜੇ ਲੁੰਗੀਆਂ ਲਾਚੇ ਪਾ ਕੇ ਉਹਨਾਂ ਮੈਦਾਨਾਂ 'ਚ ਖੜੋਣਾ ਤੇ ਜੋੜੀ ਚਿਮਟੇ ਨਾਲ ਉਹਨਾਂ ਹਾਰ ਸ਼ਿੰਗਾਰ ਨਾਲ ਗਾਣਾ ਤੇ ਲੋਕਾਂ ਆਖਣਾ ਭਾਈ ਇਹ ਆਲਮ ਲੋਹਾਰ ਤੋਂ ਚੱਲਿਆ ਇਹ ਕੰਮ। ਵਾਹ ਇਹ ਨਹੀਂ ਵੀ ਹੁਣ ਕੋਈ ਨਵਾਂ ਚੱਲਿਆ। ਮੈਂ ਆਲਮ ਲੋਹਾਰ ਆਰਫ ਲੋਹਾਰ ਤੋਂ ਇਹ ਗੱਲ ਕਰੀ ਕਿ ਫਾਇਦਾ। ਚਲੋ ਤਫੈਲ ਨਿਆਜ਼ੀ ਤੋਂ ਸਹੀ ਤੇ ਜੀ ਬਹੁਤ ਮਾਸ਼ਾਅੱਲਾ ਸੂਟ ਪਿਆਰਾ ਲੱਗ ਰਿਹਾ ਤੁਹਾਨੂੰ। ਫੱਬਿਆ ਵੇ ਬਿਲੀਆਂ ਅੱਖਾਂ ਦੇ ਉੱਤੇ ਚਿੱਟਾ ਰੰਗ ਹੋਵੇ ਤੇ ਨਾਲ ਕਢਾਈ ਵਾਲਾ ਸੂਟ ਹੋਵੇ। ਹੱਬ ਦਾ ਤੇ ਹੁੰਦਾ ਹੀ। ਤੁਸੀਂ ਸਾਨੂੰ ਕੁਝ ਸੁਣਾਓ ਫਿਰ ਅਸੀਂ ਤੁਹਾਨੂੰ ਖਰੀਆਂ ਸੁਣਾਈਏ। ਚਲੋ ਠੀਕ ਹੋ ਗਿਆ ਜੀ। ਲਓ ਜੀ ਮੈਂ ਸਾਹਿਬ ਮੈਂ ਮਾਂ ਤੇ ਧੀ ਦਾ ਵਿਛੋੜਾ ਪੇਸ਼ ਲੱਗਾ ਕਰਨ ਕਿ ਜਦੋਂ ਧੀ ਘਰੋਂ ਮਾਪਿਆਂ ਦੇ ਵਿਦਿਆ ਹੁੰਦੀ ਏ ਤੇ ਮਾਂ ਨਾਲ ਇੱਕ ਜਾਂਦੀ ਨਸੀਹਤ ਕਰਦੀ ਏ, ਬਾਬਲ ਨੂੰ ਵੀ ਕਹਿੰਦੀ ਏ ਤੇ ਕੀ ਕਹਿੰਦੀ ਏ, ਚੱਲਦਾ ਜਦੋਂ ਧੀ ਘਰੋਂ ਵਿਦਿਆ ਹੋਵੇ ਉਦੋਂ ਅਰਸ਼ ਖੁਦਾ ਦਾ ਹੱਲਦਾ ਤੇ ਜਾਂਦੀ ਕੀ ਕਹਿੰਦੀ ਏ, ਮਾਏ ਨੀ ਅਸਾਂ ਛੱਡ ਜਾਣਾ, ਮਾਏ ਨੀ ਅਸਾਂ ਛੱਡ ਜਾਣਾ ਅੱਜ ਬਾਬਲ ਦਾ ਵੀਰਾ, ਮਾਏ ਨੀ ਅਸਾਂ ਛੱਡ ਜਾਣਾ ਅੱਜ ਬਾਬਲ ਦਾ ਵੀਰਾ, ਰੋਜ਼ ਅਜ਼ਲ ਦੀਆਂ ਲਿਖੀਆਂ ਨੀ ਮਾਏ, ਰੋਜ਼ ਅਜ਼ਲ ਦੀਆਂ ਲਿਖੀਆਂ ਨੀ ਮਾਏ, ਕੋੜੇ ਨੀ ਦੱਸ ਕਿਹੜਾ ਮਾਏ ਨੀ ਅਸਾਂ ਛੱਡ ਜਾਣਾ ਅੱਜ ਬਾਬਲ ਦਾ ਵੀਰਾ। ਅੱਜ ਬਾਬਲ ਦਾ ਵੀਰਾ।
मैं तो समझी जिन्ना चमक वाला सूट पाया उन्ना चमकीला भड़कीला जिहा गाना सुनाएंगे उन्होंने तो दुनिया ਨੂੰ ਦੁੱਖ ਹੀ ਕਰ ਛੜਿਆ ਜੀ ਉਹਨਾਂ ਨੇ ਤੇ ਦੁੱਖ ਜਗਾ ਦਿੱਤੇ ਨੇ ਫੜ ਕੇ ਜਿਹੜੇ ਲੋਕਾਂ ਨੂੰ ਧੀਆਂ ਵਾਲੇ ਜਿਹੜੇ ਨੇ ਧੀਆਂ ਵਾਲੇ ਭੈਣਾਂ ਵਾਲੇ ਬੈਠੇ ਸਨ ਸਾਨੂੰ ਵੀ ਚਾਹੀਦਾ ਕਿ ਜਿਹੜੀ ਗੱਲ ਕਰ ਰਹੇ ਸਨ ਨੂਰ ਸੈਨਾ ਦੀ ਜਿਹੜੀ ਸ਼ਾਇਰੀ ਦੇ ਜ਼ਰੀਏ ਜਾਂ ਇਹਨਾਂ ਨਾਲ ਜਿਹੜੀ ਸਾਡੇ ਤੱਕ ਪਹੁੰਚਾਈਏ ਕਿ ਧੀਆਂ ਦਾ ਅਹਿਸਾਸ ਉਹਨਾਂ ਦਾ ਜਿਹੜਾ ਸਾਥ ਹੈ ਉਹ ਉਹਨਾਂ ਦਾ ਉਂਝ ਹੋਣਾ ਚਾਹੀਦਾ ਜਿਵੇਂ ਉਹਨਾਂ ਦਾ ਜੋ ਹਿੱਸਾ ਹੈ ਜੋ ਉਹਨਾਂ ਦੇ ਪਿਆਰ ਜਿਹੜਾ ਹਿੱਸਾ ਪਿਆਰ ਉਹ ਵੀ ਉਹਨਾਂ ਨੂੰ ਜ਼ਰੂਰ ਦਿੱਤਾ ਜਾਵੇ। ਲੇਕਿਨ ਅੱਜ ਮੈਂ ਕੈਮਰੇ ਦੀ ਰਾਹੀਂ ਇਤਫਾਕ ਬੱਟ ਸਾਹਿਬ ਇੱਕ ਗੱਲ ਕਹਿਣਾ ਚਾਹਾਂਗੀ ਕਿ ਜਦੋਂ ਸਾਡੀਆਂ ਧੀਆਂ ਜਵਾਨ ਹੋ ਜਾਂਦੀਆਂ ਨੇ ਅਸੀਂ ਜੇਜ਼ ਦੇਣ ਲੱਗਿਆਂ ਤੇ ਭਾਵੇਂ ਉਹ ਸਿਰਫ ਨੱਕ ਦੀ ਵਜ੍ਹਾ ਦੇ ਉੱਤੋਂ ਅਸੀਂ ਇੰਜ ਕਰਨੇ ਆ ਕਿ ਜੇਜ਼ ਦੇਣ ਵਾਸਤੇ ਅਸੀਂ ਆਨੇ ਸਾਡਾ ਨੱਕ ਨਹੀਂ ਰਹਿੰਦਾ ਭਾਵੇਂ ਅਸੀਂ ਕਰਜ਼ੇ ਚੁੱਕ ਲੈਂਦੇ ਆ ਲੇਕਿਨ ਨਾਜ਼ਰੀਨ ਮੈਂ ਅੱਜ ਕੈਮਰੇ ਦੀ ਰਾਹੀਂ ਇਹ ਗੱਲ ਜ਼ਰੂਰ ਕਹਿਣਾ ਚਾਹਾਂਗੀ ਕਿ ਵਾਲदैन ਆਪਣੀਆਂ ਧੀਆਂ ਦਾ ਹੱਕ ਨਾ ਖਾਣ ਜਿਹੜਾ ਸ਼ਰੀਅਤ ਦੇ ਮੁਤਾबिक ਨਬੀ ਨੇ ਤੇ ਨਬੀ ਦੇ ਰਸੂਲ ਅੱਲਾ ਨੇ ਤੇ ਅੱਲਾ ਦੇ ਰਸੂਲ ਨੇ ਜਿਹੜਾ ਹਿੱਸਾ ਉਸ ਕੁੜੀ ਦਾ ਸ਼ਰੀਅਤ ਦੇ ਵਿੱਚ ਰੱਖਿਆ ਹੈ ਆਪਣੀਆਂ ਧੀਆਂ ਨੂੰ ਉਸ ਹਿੱਸੇ 'ਚ ਜ਼ਰੂਰ ਨਵਾਜ਼ਿਆ ਕਰੋ ਕਦੀ ਇਹ ਨਾ ਕਿਹਾ ਕਰੋ ਕਿ ਅਸੀਂ ਮਰ ਗਏ ਤੇ ਅਸੀਂ ਪੁੱਤਰਾਂ ਨੂੰ ਇਹਨਾਂ ਦਾ ਹਿੱਸਾ ਦੇ ਗਏ ਤੇ ਜਾਂ ਧੀਆਂ ਦਾ ਵੰਡ ਦਿੱਤਾ ਤੇ ਫਿਰ ਜਿਹੜਾ ਵੇ ਨਾ ਧੀਆਂ ਕਿਹਦੇ ਬੂਹੇ ਤੇ ਆਣਗੀਆਂ ਧੀਆਂ ਭਰਾਵਾਂ ਦੇ ਬੂਹੇ ਤੇ ਆਣਗੀਆਂ ਕਿਉਂ ਤਫਰਕੇ ਪਾਉਂਦੇ ਹੋ ਕਿਉਂ ਗੱਲਾਂ ਨਹੀਂ ਸਮਝਾਉਂਦੇ ਕਿ ਧੀਆਂ ਨੇ ਭੈਣਾਂ ਨੇ ਭਰਾਵਾਂ ਦੇ ਦਰਵਾਜ਼ੇ ਉੱਤੇ ਆਣਾ ਹੁੰਦਾ ਕਦੀ ਜਦਾਦ 'ਚੋਂ ਹਿੱਸੇ ਦਿੱਤਿਆਂ ਫਿਰ ਭੈਣਾਂ ਦੇ ਬੂਹੇ ਬੰਦ ਨਹੀਂ ਹੋ ਜਾਂਦੇ ਜੀ ਇਹ ਸਾਡੇ ਪੰਜਾਬ ਦਾ ਕਿਉਂਕਿ ਹੁਣ ਕਲਚਰ ਹੀ ਜਿਹੜਾ ਬਣ ਗਿਆ ਬੰਦੇ ਜਿਹੜੀ ਚੀਜ਼ ਨੂੰ ਤੋੜ ਦਿੱਤਾ ਜਿੰਨੇ ਨੇ ਹਿੱਸਾ ਲੈ ਗਿਆ ਉਹਦੀ ਇੱਥੇ ਕੋਈ ਥਾਂ ਜੂ ਨਹੀਂ ਰਹਿ ਗਈ ਸਾਡਾ ਉਹਦੇ ਨਾਲ ਰਵੱਈਆ ਹੀ ਬਦਲ ਜਾਂਦਾ ਬਾਹਰ ਜਿਵੇਂ ਜਿਵੇਂ ਆਪਣੇ ਆਪਣੇ ਵਸੇਬ ਹੈ ਜਿਵੇਂ ਜਿਵੇਂ ਉੱਥੋਂ ਦੀ ਰਹਿਤਾ ਚੱਲਣਾ ਚਾਹੀਦਾ ਧੀਆਂ ਦਾ ਲੇਕਿਨ ਆਪਣੀ ਸ਼ਰੀਅਤ ਨੂੰ ਨਹੀਂ ਇਤਫਾਕ ਬੱਟ ਸਾਹਿਬ ਛੱਡਣਾ ਚਾਹੀਦਾ ਕਿ ਉਹ ਜੇਜ਼ ਤੁਸੀਂ ਦੇ ਦੇਨੇ ਆ ਮਤ ਦਿਓ ਇਹੋ ਜਿਹਾ ਜੇਜ਼ ਜਿਹੜਾ ਕੱਲ ਨੂੰ ਉਹਦੇ ਮਾਪਿਓ ਦੇ ਹਿੱਸੇ ਵਿੱਚ ਉਹਦਾ ਹਿੱਸਾ ਖਤਮ ਕਰ ਦੇ ਉਹਦਾ ਅਨਾ ਉਹਦੀ ਤਸਕੀਨ ਖਤਮ ਹੋ ਜਾਏ ਉਹ ਮਕਾਨ ਜਿਹੜੇ ਉਹਦੇ ਮਾਪਿਓ ਦਾ ਮਕਾਨ ਹੁੰਦਾ ਉਹਦੇ ਵਿੱਚ ਉਸ ਧੀ ਨੂੰ ਬੜੀ ਤਸਕੀਨ ਹੁੰਦੀ ਹੈ ਜਿਹਦੇ ਵਿੱਚ ਉਹ ਭਰਾ ਉਹਨੂੰ ਬਿਲਕੁਲ ਬੇਦਖਲ ਕਰ ਦਿੰਦੇ ਨੇ ਫਿਰ ਇਹ ਸਾਰਿਆਂ ਨੂੰ ਸੋਚਣਾ ਚਾਹੀਦਾ ਕਿ ਜਿੱਥੇ ਕਿਸੇ ਦੀ ਕੋਈ ਧੀ ਆਂਦੀ ਉਹਨੂੰ ਉਂਝ ਹੀ ਕਬੂਲ ਕੀਤਾ ਜਾਏ ਜੋ ਕੁਝ ਉਹ ਲੈ ਕੇ ਆਈ ਕਿਉਂਕਿ ਕੱਲ ਨੂੰ ਆਪਣੀ ਵੀ ਧੀ ਕਿਤੇ ਤੋਰਨੀ ਹੈ ਨਾ ਉਹ ਕੁਝ ਉਹ ਵੀ ਉਹਨੂੰ ਦੇਣਗੇ ਜੋ ਕਿਸੇ ਦਾ ਕਬੂਲ ਕਰਨਗੇ ਮਿਹਰਬਾਨੀ ਤੇ ਅੱਗੇ ਸਾਡੇ ਕੋਲ ਸਾਹਿਬ ਵਾਕਈ ਤੁਸੀਂ ਇਸ ਗੱਲ ਨੂੰ ਅੱਗੇ ਲੈ ਕੇ ਅਸੀਂ ਥੋੜਾ ਜਿਹਾ ਟੁਰ ਪਏ ਤੇ ਸਾਡੇ ਕੋਲ ਜਾਨੀ ਜਾਨ ਵੀ ਬੈਠੇ ਹੋਏ ਨੇ ਇਹਨਾਂ ਦਾ ਮੈਂ ਮੁਸ਼ਾਇਰਾ ਸੁਣਿਆ ਬੜੀ ਵਾਰੀ ਤੇ ਯਕੀਨ ਕਰਿਆ ਜੇ ਇਹ ਇੰਜ ਦੇ ਸ਼ੇਰ ਸੁਣਾਉਂਦਾ ਸੂਫੀਆਨਾ ਸ਼ੇਰ ਇੰਜ ਲਫ਼ਜ਼ਾਂ ਦੇ ਵਿੱਚ ਗੁੰਮ ਹੋ ਕੇ ਕਰਦਾ ਇਸ ਉਮਰ ਦੇ ਵਿੱਚ ਜਿਹੜਾ ਬੰਦਾ ਇੰਜ ਦੀ ਸ਼ਾਇਰੀ ਕਰਦਾ ਯਕੀਨ ਹੀ ਨਹੀਂ ਆਉਂਦਾ ਕਿ ਇਹੋ ਜੀ ਉਮਰ ਦੇ ਵਿੱਚ ਵੀ ਇਨਸਾਨ ਗਹਿਰਾਈਆਂ 'ਚ ਚਲਾ ਜਾਂਦਾ ਵੇ ਜੀ ਇਹ ਜੋ ਹੁੰਦੀ ਹੈ ਜੀ ਤੁਹਾਡੇ ਅੰਦਰ ਦੀ ਸ਼ਾਇਰ ਬਣਿਆ ਨਹੀਂ ਹੁੰਦਾ ਕਦੀ ਕੋਈ ਬਣਿਆ ਬਿਲਕੁਲ ਨਾ ਹੀ ਹੋਇਆ ਉਹ ਅੰਦਰ ਹੀ ਉਹਦੇ ਇੱਕ ਸ਼ਾਇਰ ਦੀ ਜਿਹੜੀ ਬਾਹਰ ਨਿਕਲ ਕੇ ਆਉਂਦੀ ਉਹ ਕਾਗਜ਼ ਤੇ ਚੱਲਦੀ ਉਹਦੀ ਜ਼ੁਬਾਨ ਦੀ ਜਗ੍ਹਾ ਲੋਕਾਂ ਤੱਕ ਪਹੁੰਚਦੀ ਔਰ ਉਹਦੀ ਪਛਾਣ ਇਤਫਾਕ ਬੱਟ ਸਾਹਿਬ ਮੈਂ ਬੜੀ ਵਾਰੀ ਇੱਥੇ ਮਜ਼ਾਕ ਕੀਤਾ ਵੇ ਇਸ ਗੱਲ ਦਾ ਕਿ ਤੂੰ ਸ਼ਾਇਰ ਬਣਿਆ ਵੇ ਤੈਨੂੰ ਕਿਸੇ ਕੁੜੀ ਦੀ ਸੱਟ ਵੱਜੀ ਹੈ ਜਾਂ ਕੋਈ ਲੇਕਿਨ ਇਹ ਵੇ ਕਿ ਖਾਲੀ ਸੱਟ ਕੁੜੀ ਦੀ ਨਹੀਂ ਹੁੰਦੀ ਮੇਰੀ ਗੱਲ ਨੂੰ ਹਰ ਵਾਰੀ ਲੋਕੀ ਮਜ਼ਾਕ 'ਚ ਪਾ ਜਾਂਦੇ ਨੇ ਸੱਟ ਤੇ ਕੋਈ ਵੀ ਲੱਗ ਸਕਦੀ ਹੈ ਸੱਟ ਤੇ ਮਾਂ ਦੇ ਮਰਨ ਦੀ ਵੀ ਲੱਗ ਸਕਦੀ ਹੈ ਸੱਟ ਤੇ ਪਿਓ ਦੇ ਮਰਨ ਦੀ ਵੀ ਲੱਗ ਸਕਦੀ ਹੈ ਸੱਟ ਤੇ ਧੀ ਨੂੰ ਜੁਦਾ ਕਰਨ ਦੀ ਵੀ ਲੱਗ ਸਕਦੀ ਹੈ ਸੱਟ ਤੇ ਭਰਾ ਦੀ ਜੁਦਾਈ ਦੀ ਵੀ ਲੱਗ ਸਕਦੀ ਹੈ ਤੇ ਜਾਨੀ ਜਾਨ ਜਦੋਂ ਸ਼ੇਰ ਪੜਦਾ ਨਾ ਯਕੀਨ ਕਰੋਗੇ ਇੰਜ ਲੱਗਦਾ ਵੇ ਕਿ ਪਤਾ ਨਹੀਂ ਕਿੱਡਾ ਵਡੇਰਾ ਬੰਦਾ ਕਿੰਨੇ ਕੁ ਤਜਰਬਾਤ ਲੈ ਕੇ ਜਿਹੜਾ ਸ਼ੇਰ ਪੜਦਾ ਵੈਸੇ ਤੇ ਜਵਾਨ ਜਾਣਾ ਚਲੋ ਵਡੇਰੇ ਮੈਂ ਵੀ ਜਿਸ ਤਰ੍ਹਾਂ ਪਹਿਲੇ ਦਿਨ ਵੇਖਿਆ ਸੀ ਨਾ ਤੇ ਮੈਂ ਵੀ ਆਈ ਕਿਹਾ ਸੀ ਅਲੜ ਜਵਾਨ ਜਿਹਾ ਬੱਚਾ ਵੇ ਇਹਨੇ ਕੀ ਸੁਣਾਣਾ ਵੇ ਲੇਕਿਨ ਅਗਰ ਰਸ਼ੀਦ ਅੰਜੁਮ ਸਾਹਿਬ ਸਾਡੇ ਬਾਬਾ ਜੀ ਇਹ ਕਹਿੰਦੇ ਨੇ ਨਾ ਕਿ ਮੇਰਾ ਸ਼ਾਗਿਰਦ ਬਹੁਤ ਅੱਛਾ ਹੈ ਤੇ ਅਦਬ ਵੀ ਉਹਦੇ ਵਿੱਚ ਮੁੱਕਿਆ ਹੋਇਆ ਵੇ ਗੱਲ ਕਰਨ ਦਾ ਅੰਦਾਜ਼ ਵੀ ਤੇ ਸ਼ਾਇਰੀ ਵੀ ਉਹਦੇ ਤੇ ਮੁੱਕੀ ਹੈ ਤੇ ਮੈਂ ਉਹਦੇ ਕੋਲ ਕੁਛ ਨਾ ਕੁਛ ਸੁਣਨਾ ਚਾਹਾਂਗੀ ਜੀ ਜ਼ਰੂਰ ਮੈਂ ਪਹਿਲੇ ਰਹਿਮਾਨੀ ਚੈਨਲ ਦਾ ਬੜਾ ਸ਼ੁਕਰਗੁਜ਼ਾਰ ਹਾਂ ਉਹਨਾਂ ਨੇ ਫਿਰ ਮੈਨੂੰ ਜਿਹੜਾ ਨਾ ਇਸ ਪਲੇਟਫਾਰਮ ਤੇ ਸੱਦਿਆ ਤੇ ਮੈਂ ਗਜ਼ਲ ਸੁਣਾਉਣਾ ਚਾਹੁੰਦਾ ਕਿ ਸੁੱਖਾਂ ਲਈ ਮੈਂ ਜਿੰਦ ਅਜ਼ਾਬੇ ਪਾ ਬੈਠਾ ਸੁੱਖਾਂ ਲਈ ਮੈਂ ਜਿੰਦ ਅਜ਼ਾਬੇ ਪਾ ਬੈਠਾ ਕਚਰਿਆਂ ਦੀ ਰਾਖੀ ਗਿੱਦੜ ਪਾ ਬੈਠਾ ਸੁੱਖਾਂ ਲਈ ਮੈਂ ਜਿੰਦ ਅਜ਼ਾਬੇ ਪਾ ਬੈਠਾ ਕਚਰਿਆਂ ਦੀ ਰਾਖੀ ਗਿੱਦੜ ਪਾ ਬੈਠਾ ਤੇ ਫੁੱਲਵਾੜੀ ਚੋਂ ਫੁੱਲ ਗੁਲਾਬੀ ਤੋੜਨ ਲਈ ਫੁੱਲਵਾੜੀ ਚੋਂ ਫੁੱਲ ਗੁਲਾਬੀ ਤੋੜਨ ਲਈ ਕੰਡੇ ਕੰਡੇ ਹੱਥਾਂ ਤੇ ਮਰਵਾ ਬੈਠਾ ਬਹੁਤ ਵਧੀਆ ਕੀ ਬਾਤ ਬਹੁਤ ਸੁੱਖਾਂ ਲਈ ਮੈਂ ਜਿੰਦ ਅਜ਼ਾਬੇ ਪਾ ਬੈਠਾ ਤੇ ਖੈਰ ਕਿਸੇ ਤੋਂ ਮੰਗ ਕੇ ਕਿੱਥੇ ਪਾਵਾਂਗਾ ਮੈਂ
ਖੈਰ ਕਿਸੇ ਕਿਸੇ ਤੋਂ ਮੰਗ ਕੇ ਕਿੱਥੇ ਪਾਵਾਂਗਾ ਮੈਂ, ਝੋਲੀ ਨੂੰ ਤਾਂ ਪਹਿਲਾਂ ਹੀ ਅੱਗ ਲਵਾ ਬੈਠਾ। ਸੁੱਖਾਂ ਲਈ ਮੈਂ ਜਿੰਦ ਅਜ਼ਾਬੇ ਪਾ ਬੈਠਾ। ਕੀ ਬਾਤ ਹੈ ਜੀ, ਵਾਹ ਜੀ ਵਾਹ। ਤੁਹਾਡੀ ਵੀ ਕੀ ਬਾਤ ਹੈ, ਤੁਹਾਡੇ ਸ਼ਾਗਿਰਦਾਂ ਦੀ ਵੀ ਕੀ ਬਾਤ ਹੈ। ਰੋਟੀ ਚੇਤੇ ਰਹਿ ਗਈ ਏ, ਰੋਟੀ ਚੇਤੇ ਰਹਿ ਗਈ ਏ ਢਿੱਡ ਪਾਲਣ ਲਈ, ਰੋਟੀ ਚੇਤੇ ਰਹਿ ਗਈ ਏ ਢਿੱਡ ਪਾਲਣ ਲਈ, ਯਾਰੀ ਯੂਰੀ ਸਾਰੀ ਭੁੱਲ ਭੁਲਾ ਬੈਠਾ। ਸੁੱਖਾਂ ਲਈ ਮੈਂ ਜਿੰਦ ਅਜ਼ਾਬੇ ਪਾ ਬੈਠਾ। ਤੇ ਬੜਾ ਹੀ ਚਤਰ ਚਲਾਕ ਮੈਂ ਬਨ ਬਹਿਨਾ ਸਾਂ। ਅੱਛਾ, ਬੜਾ ਹੀ ਚਤਰ ਚਲਾਕ ਮੈਂ ਬਨ ਬਹਿਨਾ ਸਾਂ, ਚੱਲੇ ਜੇ ਬਹਿਰੂਬ ਦਾ ਧੋਖਾ ਖਾ ਬੜਾ ਹੀ ਚਤਰ ਚਲਾਕ ਮੈਂ ਬਨ ਬਹਿਨਾ ਸਾਂ, ਚੱਲੇ ਜੇ ਬਹਿਰੂਬ ਦਾ ਧੋਖਾ ਖਾ ਬੈਠਾ। ਸੁੱਖਾਂ ਲਈ ਮੈਂ ਜਿੰਦ ਅਜ਼ਾਬੇ ਪਾ ਬੈਠਾ। ਤੇ ਜਾਨੀ ਜਾਨ ਦੇ ਨੱਕ ਨਕੇਲ ਪਈ ਇਸ਼ਕੇ ਦੀ, ਜਾਨੀ ਜਾਨ ਦੇ ਨੱਕ ਨਕੇਲ ਪਈ ਇਸ਼ਕੇ ਦੀ, ਹਰਜਾਈਆਂ ਦੇ ਹੱਥ ਮੁਹਾਰ ਫੜਾ ਬੈਠਾ। ਵਾਹ 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 ਬਾਬਾ ਜੀ, ਕੀ ਬਾਤ। ਮੈਂ ਜਿੰਦ ਅਜ਼ਾਬੇ ਪਾ ਬੈਠਾ। ਹਰਜਾਈਆਂ ਦੇ ਹੱਥ ਮੁਹਾਰ ਦੇਖੋ ਜੀ, ਜਿਵੇਂ ਗੀਤਕਾਰ, ਜਿਵੇਂ ਜਿਹੜੇ ਗਾਣ ਵਾਲੇ ਲੋਕ ਪੂਰੀ ਦੁਨੀਆ 'ਚ ਇਹਨਾਂ ਦੀ ਆਵਾਜ਼, ਇਸੇ ਤਰ੍ਹਾਂ ਸ਼ਾਇਰ ਵੀ ਜਿਹੜਾ ਹੁੰਦਾ ਉਹ ਇੱਕ ਮੁਸੱਵਰ ਦੇ ਤੌਰ ਤੇ ਦੁਨੀਆ ਦੇ ਦੁੱਖ ਇਸ ਟਾਈਮ ਦੇ ਉੱਤੇ ਤੁਹਾਡਾ ਕੰਮ ਬਣਦਾ ਸੀ, ਤੁਸੀਂ ਪਲਕ ਝਪਕ ਦੇ ਆਪਣਾ ਸ਼ੇਰ ਸੁੱਟਦੇ। ਅੱਛਾ, ਮੁਕਾਬਲਾ ਹੋ ਸ਼ੇਰ ਦਾ ਤਾਂ ਤਾਸਰ ਖਤਮ ਹੁੰਦੇ ਹੋ ਤੁਸੀਂ, ਉਹਦਾ ਤੇ ਤਾਸਰ ਜੇ ਖਤਮ ਹੀ ਨਹੀਂ ਹੋਣਾ, ਜਿਹਦੇ ਉਹਦਾ ਕੋਈ ਸੂਫੀਆਨੇ ਕਲਾਮ ਦੇ ਵਿੱਚ ਸ਼ੇਰ ਸੁਣਨੇ ਨੇ। ਬੇਸ਼ੱਕ ਜ਼ਰੂਰ। ਤੁਸੀਂ ਵੀ ਆਪਣਾ ਇੱਕ ਸ਼ੇਰ ਸੁਣੋ। ਤੁਸੀਂ ਇਹ ਗੱਲ ਕਰ ਰਹੇ ਸਨ ਰਸ਼ੀਦ ਅਜਮਲ ਮਰੀ ਔਰ ਨੂਰ ਸੈਨ ਜੀ, ਮੈਂ ਦੋ ਸ਼ੇਰ ਸੁਣਾਉਣਾ ਚਾਹੁੰਦਾ ਕਿ ਮੈਂ ਚੁੱਕੇ ਪੰਜਾਬੀ ਲਿਖੇ ਸਨ ਕਿ ਛਾਂ ਵਿੱਚ ਰਹਿ ਕੇ ਛਾਂ ਨਾ ਲੱਗੇ ਤੇ ਕੋਈ ਵੀ ਚੰਗੀ ਥਾਂ ਨਾ ਲੱਗੇ। ਛਾਂ ਵਿੱਚ ਰਹਿ ਕੇ ਛਾਂ ਨਾ ਲੱਗੇ ਤੇ ਕੋਈ ਵੀ ਚੰਗੀ ਥਾਂ ਨਾ ਲੱਗੇ, ਤੇ ਉਹ ਦਿਹਾੜਾ ਖੀਰ ਕਿਆਮਤ ਜਿਸ ਦਿਨ ਮੱਥੇ ਮਾਂ ਨਾ ਲੱਗੇ। ਉਹ ਦਿਹਾੜਾ ਖੀਰ ਕਿਆਮਤ ਜਿਸ ਦਿਨ ਮੱਥੇ ਮਾਂ ਨਾ ਲੱਗੇ, ਤੇ ਮੈਂ ਤੇ ਉਹਨੂੰ ਹੀ ਸਜਦੇ ਕਰਨਾ, ਮੈਨੂੰ ਰੱਬ ਤਾਂ ਨਾ ਲੱਗੇ। ਮੈਂ ਤੇ ਉਹਨੂੰ ਹੀ ਸਜਦੇ ਕਰਨਾ, ਮੈਨੂੰ ਰੱਬ ਤਾਂ ਨਾ ਲੱਗੇ। ਮੇਰੀ ਜੰਨਤ ਉਹਦੇ ਕਦਮੀ, ਮੇਰੀ ਜੰਨਤ ਉਹਦੇ ਕਦਮੀ, ਜੰਨਤ ਵੀ ਹੋਰ ਅਗਾ ਨਾ ਲੱਗੇ, ਤੇ ਝੋਲੀ ਭਰ ਭਰ ਦੇਵੇ ਦੁਆਵਾਂ, ਤੱਤੀ ਹਵਾ ਵੀ ਤਾਂ ਨਾ ਲੱਗੇ। ਛਾਂ ਵਿੱਚ ਰਹਿ ਕੇ ਛਾਂ ਨਾ ਲੱਗੇ, ਤੇ ਕੋਈ ਵੀ ਚੰਗੀ ਥਾਂ। ਕੀ ਬਾਤ ਹੈ ਜੀ, ਮੌਕਾ ਮਿਲਿਆ, ਅੱਲਾਹ ਤਾਲਾ ਤੁਹਾਨੂੰ ਹੋਰ ਅੱਗੇ ਵਧਾਏ, ਹੋਰ ਤੁਸੀਂ ਲੋਕਾਂ ਨੂੰ ਪੜ੍ਹੋ, ਸੂਫੀਆਂ ਨੂੰ ਪੜ੍ਹੋ, ਬੁੱਲੇ ਸ਼ਾਹ ਸਰਕਾਰ, ਸ਼ਾਹ ਹੁਸੈਨ ਨੂੰ, ਵਾਰਿਸ ਸ਼ਾਹ ਨੂੰ ਪੜ੍ਹੋ। ਤੁਹਾਡੇ ਲਿਖਣ ਵਿੱਚ ਬਹੁਤ ਕੁਝ ਪਾਇਆ ਜਾਂਦਾ ਔਰ ਤੁਸੀਂ ਮਜ਼ੀਦ ਅੱਗੇ ਜਾ ਸਕਦੇ ਹੋ। ਬਹੁਤ ਸ਼ਾਗਿਰਦ ਪਹਿਲੇ ਉਸਤਾਦ ਨੇ ਮਹਿਫਲ ਲੁੱਟ ਲਿੱਤੀ, ਫਿਰ ਸ਼ਾਗਿਰਦ ਨੇ ਲੁੱਟ ਲਿੱਤੀ, ਤੇ ਮੇਰਾ ਦਿਲ ਕਰਦਾ ਇੱਕ ਵਾਰੀ ਫਿਰ ਉਸਤਾਦ ਨੂੰ ਮਾਈਕ ਫੜਾਈਏ ਤੇ ਇੱਕ ਵਾਰੀ ਫਿਰ ਮਹਿਫਲ ਲੁਟਾ ਲਈਏ। ਜੀ ਮਹਿਫਲ ਕਬਜ਼ਾ ਕਰਾਓ ਜੀ ਹੁਣ। ਵੇਲਾ ਯਾਦ ਆਏ ਛੋਟੀ ਉਮਰ ਵਾਲਾ, ਜਦੋਂ ਰਲ ਕੇ ਬਾਗਾਂ ਵਿੱਚ ਜਾਮਦੇ ਸਨ, ਸੌਣ ਵਸਦਾ ਸੀ ਅਸੀਂ ਖੇਡਦੇ ਸਾਂ, ਇੱਕ ਦੂਜੇ ਨੂੰ ਮਿੱਟੀਆਂ ਲਾਉਂਦੇ ਸਾਂ। ਅੱਧੀ ਰਾਤ ਬਹਿ ਕੇ ਕਦੀ ਭੱਠੀਆਂ ਦੇ ਉਹ ਬੁੱਝਣ ਵਾਲੀਆਂ ਬਾਤਾਂ ਪੈ ਪਾਉਂਦੇ ਸਾਂ, ਕਦੀ ਜੁਗਣੀਆਂ ਟੱਪੇ ਤੇ ਕਦੀ ਢੋਲੇ, ਵਾਰੀ ਨਾਲ ਅੰਜਮ ਮਾਇਆ ਗਾਉਂਦੇ ਸਾਂ। ਕੀ ਬਾਤ ਹੈ ਜੀ। ਖਬਰੇ ਕਿੱਥੇ ਟੁਰ ਗਏ ਨੇ, ਮੈਨੂੰ ਛੱਡ ਕੇ ਜਾਵਣ ਵਾਲੇ, ਮੈਨੂੰ ਛੱਡ ਕੇ ਜਾਵਣ ਵਾਲੇ, ਖਬਰੇ ਕਿੱਥੇ ਟੁਰ ਗਏ ਨੇ, ਲੱਗੀਆਂ ਤੋੜ ਨਿਭਾਉਣ ਵਾਲੇ, ਖਬਰੇ ਕਿੱਥੇ ਟੁਰ ਗਏ ਨੇ, ਲੱਗੀਆਂ ਤੋੜ ਨਿਭਾਉਣ ਵਾਲੇ, ਖਬਰੇ ਕਿੱਥੇ ਟੁਰ ਗਏ ਨੇ, जाके मुड़ना बड़वाल, जाके मुड़ना बड़वाल, हमरे कितने
खबरे कितने टुर गए ने। रल मिल डाके कूड़ मसले, रल मिल डाके कूड़ मसले, ठंडी छावें बोड़ा थल्ले, ठंडी छावें बोड़ा थल्ले, बह के हीर सुनावण वाले, बह के हीर सुनावण वाले, खबरे कितने टुर गए ने, लगियां तोड़ निभावण वाले, खबरे कितने टुर गए ने, लगियां तोड़ निभावण वाले, खबरे कितने टुर गए ने। ना ओ हीरा ना ओ रांझे ना ओ हीरा, ना हत्थां विच प्यार लकीरा, ना हत्थां विच प्यार लकीरा, बेले यार वसावण वाले, बेले यार वसावण वाले, खबरे कितने टुर गए ने, लगियां तोड़ निभावण वाले, खबरे कितने टुर गए ने, लगियां तोड़ निभावण वाले, खबरे कितने टुर गए ने। बेले आउंदे याद पुराने, बेले आउंदे याद पुराने, बेले आउंदे याद पुराने, लड़ पैंदे तां हासे भाने, लड़ पैंदे तां हासे भाने, रुसियां फेर मनावण वाले, रुसियां फेर मनावण वाले, खबरे कितने टुर गए ने, लगियां तोड़ निभावण वाले, खबरे कितने टुर गए ने, लगियां तोड़ निभावण वाले, खबरे कितने टुर गए ने। वन समन में लीड़े पाके, वन समन में लीड़े पाके, कुड़ियां मुंडे बाकी जाके, कुड़ियां मुंडे बाकी जाके, प्यार दी पींग चढ़ावण वाले, प्यार दी पींग चढ़ावण वाले, खबरे कितने टुर गए ने, लगियां तोड़ निभावण वाले, खबरे कितने टुर गए ने, लगियां तोड़ निभावण वाले, खबरे कितने टुर गए ने। ना ओ जेठ ते हाड़ दी गर्मी, ना ओ जेठ ते हाड़ दी गर्मी, ना ओ जेठ वसाल दी नरमी, ना ओ जेठ वसाल दी नरमी, अंजम मौसम सावण वाले, अंजम मौसम सावण वाले, खबरे कितने टुर गए ने, लगियां तोड़ निभावण वाले, खबरे कितने टुर गए ने, लगियां तोड़ निभावण वाले, खबरे कितने टुर गए ने। किथे जाना
ਸਾਰੇ ਇੱਥੇ ਨੇ ਨੀਤਾਂ 'ਚ ਫਰਕ ਪੈ ਗਿਆ ਹੁਣ ਕਰਦੇ ਮਾਸ਼ਾਅੱਲਾ ਜੀ ਬਹੁਤ ਪਿਆਰਾ ਕਿ ਵਾਕਈ ਉਹ ਕਿੱਥੇ ਟੁਰ ਗਏ ਨੇ ਹੁਣ ਤੇ ਨਾ ਬਾਬਾ ਜੀ ਉਹ ਤਿਆਰ ਸ਼ਿਆਰ ਹੋ ਕੇ ਨਾ ਮੋਬਾਈਲਾਂ ਦੇ ਅੱਗੇ ਬਹਿ ਜਾਂਦੇ ਬਹਿ ਗਏ ਵਾਹ ਜੀ ਵਾਹ ਬਿਸਮਿਲ੍ਲਾ ਬਹੁਤ ਅੱਛਾ ਜੀ ਉੱਥੇ ਜਿੱਥੇ ਮਰਜ਼ੀ ਲਗੇ ਫਿਰਦੇ ਜੀ ਸਾਹਿਬ ਕੀ ਬਾਤ ਹੈ ਤੁਸੀਂ ਅੱਜ ਸਾਨੂੰ ਉਹ ਸੀਨ ਬਹਾ ਦਿੱਤਾ ਉਹ ਕੁਝ ਸੁਣਾ ਦਿੱਤਾ ਜਿਹੜਾ ਸ਼ਾਇਦ ਅਸੀਂ ਅੱਗੇ ਕਿਤੇ ਨਹੀਂ ਸੀ ਸੁਣਾ ਤੇ ਅਸੀਂ ਚਾਹੁੰਦੇ ਕਿ ਨਾਲ ਹੀ ਸਾਡੇ ਕੋਲ ਨੂਰ ਹੁਸੈਨ ਅਲੀ ਵੀ ਬੈਠੇ ਨੇ ਤੇ ਫਿਰ ਅਸੀਂ ਇੱਕ ਜ਼ਰਾ ਦੁਬਾਰਾ ਇੱਕ ਵਾਰ ਉਹਨਾਂ ਨੇ ਇੱਕ ਗੀਤ ਸੁਣਾਇਆ ਬੜਾ ਰੋਗੀ ਜਿਹਾ ਉਹਨਾਂ ਦੀ ਚਾਹੁੰਦੇ ਕੋਈ ਸਾਨੂੰ ਕੋਈ ਐਸੀ ਖੁਸ਼ ਕਰਨ ਵਾਲੀ ਗੱਲ ਜਿਹੜੀ ਕਿ ਸਾਡੇ ਹਰ ਇੱਕ ਬੰਦੇ ਨੂੰ ਜ਼ਰਾ ਜਿਹੜਾ ਦੁੱਖ ਦੇਦਾ ਸੁੱਖ ਵੀ ਉਹੀ ਦਿੰਦਾ ਗੱਲ ਯਾਦ ਕਰਕੇ ਤੇ ਨੂਰ ਹੁਸੈਨ ਸਾਹਿਬ ਦਾ ਗਾਣਾ ਸੁਣਾਇਆ ਜੇ ਲੋ ਜੀ ਸੋਹਣੇ ਦੇਸ਼ ਪੰਜਾਬ ਦੇ ਰਹਿਤਲ ਤੇ ਉਥੋਂ ਦੇ ਕਲਚਰ ਉਥੋਂ ਦੀ ਸਕਾਫਤ ਦੀਆਂ ਜਿਸ ਤਰ੍ਹਾਂ ਤੁਸੀਂ ਸ਼ਾਇਰੀ ਸੁਣਦੇ ਹੋ ਜਿਸ ਤਰ੍ਹਾਂ ਤੁਸੀਂ ਉਥੋਂ ਦੇ 뮤직 ਸੁਣਦੇ ਹੋ ਉਹਦੇ ਵਿੱਚ ਕਈ ਕਿਸਮ ਦੇ ਉਹਨਾਂ ਦੇ ਇਨਸਟਰੂਮੈਂਟ ਉਹਨਾਂ ਦੇ ਆਰਗਨ ਜਿਹੜੇ ਨੇ ਉਹ ਆਉਂਦੇ ਸਾਡੇ ਸਾਹਮਣੇ ਜਿਸ ਤਰ੍ਹਾਂ ਕਿ ਕਿੰਗ ਹੁੰਦੀ ਸੀ ਤਾਰਾ ਹੁੰਦਾ ਸੀ चिमटा है साढ़े कोल ते अज असी उस दी एक कदीम तरीन जड़ी एक म्यूजिक जड़ा इंस्ट्रूमेंट जिन्नू के जोड़ी किया जाता जोड़ियां सलामत सदा रहनी चाहिए लेकिन अज जोड़ी नाल नूर हुसैन ते नाल उन्हां दे किला कालर वाली तो साढ़े कोल आए ने जड़े जोड़ी वजांदे ने ते उन्हां दा नाम अशरफ है इस तो पहले मैं सदीक कमियार साहब मरहूम दी जोड़ी सुनी सी ते माशाअल्लाह वो भी बहुत ही अच्छी वजांदे सन ते अज नाजरीन ते जड़े हाजरीन ने उन्हां नू ਨੂਰ ਹੁਸੈਨ ਦੇ ਨਾਲ ਜਿਹੜਾ ਵੇ ਜੋੜੀ ਸੁਣਾਣਗੇ ਅਸ਼ਰਫ ਸਾਹਿਬ ਤੇ ਜੀ ਅਸ਼ਰਫ ਸਾਹਿਬ ਕੀ ਸੁਣਾਓਗੇ ਸਾਨੂੰ ਤੇ ਕਦੋਂ ਤੋਂ ਇਹ ਸ਼ੌਕ ਹੋਇਆ ਜੇ ਜੋੜੀ ਵਜਾਉਣ ਦਾ ਬਚਪਨ ਤੋਂ ਹੀ ਹੋਇਆ ਇਹ ਸਾਰੇ ਸ਼ੌਕ ਬਚਪਨ ਤੋਂ ਹੀ ਹੁੰਦੇ ਨੇ ਹਾਂਜੀ 20-25 ਸਾਲ ਵਜਾਏ ਹੁਣ 10 ਸਾਲ ਹੋ ਗਏ ਛੱਡ ਦਿੱਤਾ ਵੇ ਤੇ ਉਹ ਪਿੰਡ ਵਾਲੇ ਲੋਕ ਤੁਹਾਨੂੰ ਵਿਚਕਾਰ ਬਾ ਕੇ ਜੋੜੀ ਸ਼ੋੜੀ ਸੁਣਦੇ ਨੇ ਕਿ ਨਹੀਂ ਸੁਣਦੇ ਨਹੀਂ ਜਦੋਂ ਵਜਾਉਂਦੇ ਆ ਉਦੋਂ ਤਾਂ ਸਾਰੀ ਸਾਲ ਰਾਤ ਲੱਗੇ ਰਹਿੰਦੇ ਆ ਵਾਹ ਜੀ ਵਾਹ ਵੈਸੇ ਵੀ ਜੋੜੀਆਂ ਸਲਾਮਤ ਰਹਿਣਾ ਜੀ जी मैं भाई असगर साहब भट्ट साहब मैं जनाब की खिदमत च पेश कर रहा ਇਹਨਾਂ ਦੋਵਾਂ ਦੀ ਖਾਲੀ ਖਿਦਮਤ ਪੇਸ਼ ਕਰ ਇਹ ਖਾਲਦ ਵਾਲਾ ਮੈਡਮ ਸਾਹਿਬ ਤੁਹਾਡੀ ਖਿਦਮਤ ਚ ਵੀ ਪੇਸ਼ ਕਰ ਸਭ ਦੀ ਕਰੋ ਨਾ ਨਾਲੇ ਤੁਸੀਂ ਮੇਰੇ ਵੀਰ ਵੀ ਹੋ ਇਹ ਤੁਹਾਡੀ ਖਿਦਮਤ ਚ ਮੈਂ ਪੇਸ਼ ਕਰ ਰਿਹਾ ਮੇਰੇ ਕੋਲ ਲੈ ਲਓ ਖਾਲਦ ਵਾਲਾ ਸਾਹਿਬ ਕਿਲਾ ਕਾਲਰ ਵਾਲੇ ਤੋਂ ਪਿੰਡ ਦਾਤਾ ਜਾਦਕਾ ਉਹਨਾਂ ਇਹ ਲਿਖਿਆ ਕਿ ਦੁਨਿਆਵੀ ਲਿਹਾਜ਼ ਦੇ ਮੁਤਾਬਕ ਕੀ ਲਿਖਿਆ ਉਹਨਾਂ ਮੈਂ ਪੇਸ਼ ਕਰ ਰਿਹਾ ਜਿਸ ਨਗਰ ਦੇ ਵਿੱਚ ਨਾ ਚੰਨ ਹੋਵੇ ਉਸ ਨਗਰ ਅੰਦਰ ਕਦੇ ਚਾਹੀਦਾ
लो जी मैं और तुहाडी खिदमत दे विच पेश कर रहा कि दास्तान पूरन दी राजे सलवान दी राजे सलवान दे घर बड़ जी बच्ची बच्चा कोई नहीं बे औलाद है। नजूमिया को पूछया उन्हें कहा कि सलमान राजा तेरे घर इंशाअल्लाह अल्लाह बच्चा देगा। वो कोई दिहाड़ा वक्त पा के रब ने बच्चा पेश किया दिता तो जनाब उन्होंने विच ये सी कि जमदे भोरे च पा देना। अच्छा 12 साल भोरे दे विच रखना उस बच्चे नूं 12 सालों तो बाद फिर उसनूं भोरे चों कढना। नफरां नूं हुक्म दिता कि जाके अक्षरां दे कोलों तुसी ये लेके ते आओ बच्चे नूं। नफर जांदे ने जाके माई अक्षरां दे कोल पेश हुंदे ने ते उस बच्चे नूं फड़न लगदे ने ते माई अक्षरां जिहड़ी किहड़े जवाब सवाल करदी उन्हां नफरां नूं। मां आखदी नफरां नूं दस जाओ हटाइयो वे मेरे लाल नूं किथे जे खड़न लगे वे मैनू दसो हुक्म कीता तुसी किस तरह पूरन नूं फड़न लगे। मेरे कोलों मासूम छोड़ के दे केड़ी जुल्म दी बेड़ी ते चढ़न लगे। साहब इस जिस बंदे ने दास्तान पूरन दी लिखी है इस टाइम अल्लाह नूं प्यारा हो गया बशीर मोहम्मद बशीर वो भी किले कालर दे लागे पिंड चीने के बहुत ही अच्छा लैक ते प्यार वाला जी सी। ये उसने लिखिया होनी दा ते पूरन दा जवाब सवाल कराया। ला जनाब जिस तम पूरन नूं लैके ते वो नफर जेड़े नौकर ने आ जांदे ने बादशाह दे कोल बादशाह ने हुक्म कीता कि इसनूं भोरे दे विच जेड़ा ना हो तुसी पाओ। जनाब पूरन नूं भोरे च रखिया 12 साल भोरे दे विच रहा। 12 सालां तो बाद पूरन नूं जिस दम भोरे चों कढिया ते माशाअल्लाह सोहनी जवानी ते सोहना हुसन जवान पुत्र निकलिया ते उत्थे होनी वारद हो जांदी ते होनी ते पूरन नूं किवें जवाब सवाल पूरन दा ते होनी दा हुंदा हला भी जोड़ी आ रहा। Come on,
वाह